ਸੋ ਅੱਜ ਵੀ ਤੁਸੀਂ ਆਪਣੇ ਸਵਾਲਾਂ ਨਾਲ, ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਹਿੱਸਾ ਜ਼ਰੂਰ ਬਣਿਓ, ਇਸ ਪ੍ਰੋਗਰਾਮ 'ਚ ਸ਼ਿਰਕਤ ਜ਼ਰੂਰ ਕਰਿਓ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ। ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ ਜੀ। ਦਲਜੀਤ ਜੀ, ਇਸ ਵਾਰ ਵੀ ਮਸਲੇ ਬਹੁਤ ਹੈ, ਮੈਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਕਰਨੀ ਚਾਹੂੰਗਾ ਕਿ ਜਿਹੜੀ ਭਾਰਤ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਜੋ ਇਸ ਵੇਲੇ ਕਾਫੀ ਜਿਹੜੀ ਆ ਆਪਣੀ ਲੜਖੜਾ ਰਹੀ ਆ, ਉਹਨੇ ਜਿਹੜਾ ਪ੍ਰਧਾਨ ਆ ਉਹ ਵੀ ਪੁਰਾਣਾ ਰੱਖ ਲਿਆ, ਕਿਉਂਕਿ ਉਹ ਕਹਿੰਦੇ ਕਿ ਸਾਡੀ ਜਿਹੜੀ ਡੁੱਬਦੀ ਬੇੜੀ ਆ ਉਹ ਗਾਂਧੀ ਪਰਿਵਾਰ ਤੋਂ ਬਿਨਾਂ ਹੋਰ ਕੋਈ ਪਾਰ ਨਹੀਂ ਲਾ ਸਕਦਾ। ਇਸ ਲਈ ਸੋਨੀਆ ਗਾਂਧੀ ਨੂੰ ਇੱਕ ਵਾਰ ਫਿਰ ਕਾਂਗਰਸ ਦੀ ਕਮਾਨ ਫੜਾ ਦਿੱਤੀ ਗਈ। ਕੀ ਕਹਿਣਾ ਚਾਹੋਗੇ? ਕਮਾਨ ਅਸਲ ਦੇ ਵਿੱਚ 6 ਮਹੀਨਿਆਂ ਦੇ ਲਈ ਕਹਿ ਸਕਦੇ ਆਪਾਂ, ਕਾਰਜਕਾਰੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਅਸਲ ਵਿੱਚ 23 ਜਿਹੜੇ ਕਾਂਗਰਸ ਦੇ ਵੱਡੇ ਲੀਡਰ ਆ ਉਹਨਾਂ ਨੇ ਇਹਦੇ ਉੱਤੇ ਸ਼ੰਕਾ ਪ੍ਰਗਟ ਕੀਤੀ, ਇੱਕ ਚਿੱਠੀ ਲਿਖੀ ਜੀ। ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕੁਝ ਸੁਧਾਰ ਕਰਨ ਦੀ ਲੋੜ ਆ। ਇੱਕ ਤਰ੍ਹਾਂ ਦੇ ਨਾਲ ਸਿੱਧੀ ਚੁਣੌਤੀ ਆ ਇਹ ਸੋਨੀਆ ਗਾਂਧੀ ਨੂੰ ਜੀ। ਪਰ ਦੂਜੇ ਪਾਸੇ ਇਹ ਵੀ ਸੋਚਣਾ ਬਣਦਾ ਕਿ ਜੇ ਗਾਂਧੀ ਪਰਿਵਾਰ ਨਾ ਹੋਵੇ, ਇੱਕ ਪਾਸੇ ਤਾਂ ਆਪਾਂ ਸਿੱਧਾ ਇਲਜ਼ਾਮ ਦੇ ਦਿੰਦੇ ਆ ਕਿ ਵੀ ਗਾਂਧੀ ਪਰਿਵਾਰ ਹੀ ਕਾਂਗਰਸ ਆ, ਕਾਂਗਰਸ ਦੇ ਨਾਲ ਜੇ ਗਾਂਧੀ ਪਰਿਵਾਰ ਨਾ ਹੋਵੇ ਤਾਂ ਕਾਂਗਰਸ ਦੀ ਹੋਂਦ ਨਹੀਂ ਹੋ ਸਕਦੀ ਜੀ। ਉਹ ਤਾਂ ਆਪ ਚਾਹੁੰਦੇ ਆ ਛੱਡਣਾ। ਬਿਲਕੁਲ ਤੁਸੀਂ ਦੇਖੋ ਕਿ 2019 ਦੇ ਵਿੱਚ ਜਦੋਂ ਚੋਣਾਂ ਹਾਰ ਗਏ, ਈਵਨ ਕਿ ਅਮੇਠੀ ਜਿਹੜੀ ਕਦੇ ਸੀਟ ਹਾਰੇ ਨਹੀਂ ਸੀ, ਜਿੱਥੋਂ ਸੋਨੀਆ ਗਾਂਧੀ 2003 ਦੇ ਵਿੱਚ ਫਿਰ 2009 ਦੇ ਵਿੱਚ ਜਿੱਤੀ ਆ ਜੀ, ਉਹੀ ਸੀਟ 2019 ਦੇ ਵਿੱਚ ਆ ਕੇ ਰਾਹੁਲ ਗਾਂਧੀ ਹਾਰ ਜਾਂਦਾ ਜੀ। ਉਹ ਤੋਂ ਪਤਾ ਲੱਗਦਾ ਸੀ ਕਿ ਇਹਦੇ ਵਿੱਚ ਹੁਣ ਉੱਡੀ ਕਾਬਲੀਅਤ ਹੈ ਨਹੀਂ, ਕਿਉਂਕਿ ਉਸ ਵੇਲੇ ਪ੍ਰਧਾਨ ਰਾਹੁਲ ਗਾਂਧੀ ਸੀ ਜੀ। ਅਸੀਂ ਜੇ ਪਿਛੋਕੜ ਵੱਲ ਨੂੰ ਚੱਲੀਏ, ਪਹਿਲਾਂ ਤੋਂ ਦੇਖੀਏ ਕਿ ਬਣਾਈ ਤਾਂ ਵੈਸੇ ਇਹ ਗੋਰੇ ਨੇ ਸੀਗੀ, ਇਹ ਓਹੀਊਮ ਉਹਦਾ ਨਾਮ ਸੀ ਜੀ ਜਦੋਂ ਕਾਂਗਰਸ ਬਣਾਈ ਗਈ ਆ। ਇਹਦਾ ਅਸਲੀ ਮਨੋਰਥ ਇਹ ਸੀ ਕਿ ਗੋਰਿਆਂ ਨੂੰ ਕਿੱਦਾਂ ਬਾਹਰ ਕੱਢਣਾ ਆ, ਦੇਸ਼ ਨੂੰ ਆਜ਼ਾਦ ਕਿੱਦਾਂ ਕਰਾਉਣਾ। ਕਾਂਗਰਸ ਇਸ ਲਈ ਬਣੀ ਸੀ। ਮਹਾਤਮਾ ਗਾਂਧੀ ਨੇ ਵੀ ਆਜ਼ਾਦੀ ਤੋਂ ਬਾਅਦ ਇਹ ਕਹਿ ਦਿੱਤਾ ਸੀ ਕਿ ਕਾਂਗਰਸ ਨੂੰ ਬੰਦ ਕਰ ਦੇਣਾ ਚਾਹੀਦਾ ਸੀ, ਇਹਨੂੰ ਇੱਕ ਸਮਾਜ ਕਲਿਆਣ ਦੇ ਲਈ ਵਰਤਣਾ ਚਾਹੀਦਾ, ਨਾ ਕਿ ਸੱਤਾ ਦੀ ਪ੍ਰਾਪਤੀ ਦੇ ਲਈ, ਕਿਉਂਕਿ ਸੱਤਾ ਦਾ ਲੋਭ ਦੇ ਲਈ ਕਾਂਗਰਸ ਨਹੀਂ ਬਣਾਈ ਗਈ ਸੀ। ਹੁਣ ਕਾਂਗਰਸ ਦੇ ਜਿੱਤਣ ਦਾ ਕਾਰਨ ਵੀ ਇਹੀ ਸੀ। ਜੇ ਪਹਿਲੀਆਂ ਆਪਾਂ ਚੋਣਾਂ ਰੱਖੀਏ ਕਿ ਲੋਕਾਂ ਦੇ ਵਿੱਚ ਇਹ ਸੀ ਕਿ ਇਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਆ ਜੀ, ਪਰ ਉਸ ਤੋਂ ਬਾਅਦ ਲੜਾਈ ਜਿਹੜੀ ਸਾਰੀ ਲੜੀ ਗਈ ਆ ਉਹ ਸੱਤਾ ਦੇ ਲਈ ਲੜਾਈ ਲੜੀ ਗਈ ਆ। ਹੁਣ ਜਿਹੜੀ ਪ੍ਰਧਾਨ ਦੀ ਆਪਾਂ ਗੱਲ ਕਰਦੇ ਹਾਂ, ਪਹਿਲੇ ਪ੍ਰਧਾਨ ਦੀ ਆਪਾਂ ਗੱਲ ਕਰ ਲਈਏ, ਜੀਵਨ ਦਾਸ ਕਪਲਾਨੀ ਹੋਣੀ ਸੀ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਜੀ। ਉਸ ਵੇਲੇ ਲੀਡਰਾਂ ਦਾ ਜੇ ਆਪਣੇ ਦੇਖੀਏ ਕਿ ਬੜੇ ਇਮਾਨਦਾਰ ਬੰਦੇ ਹੁੰਦੇ ਸੀ, ਉਹ ਬੜੇ ਸੇਵਾ ਦੇ ਲਈ ਆਉਂਦੇ ਸੀ। ਹੁਣ ਗੋਰਿਆਂ ਦੀਆਂ ਲਾਠੀਆਂ ਖਾਣ ਲਈ ਐਕਚੁਅਲੀ ਆਪਾਂ ਕਹਿ ਸਕਦੇ ਹਾਂ, ਉਹ ਬੜੇ ਬੰਦੇ ਡੈਡੀਕੇਟਡ ਸੀ। ਉਹ ਕਪਲਾਨੀ ਸਾਹਿਬ ਤੇ ਨਹਿਰੂ ਉਹਨਾਂ ਦੇ ਕਾਫੀ ਆਲੋਚਕ ਸੀਗੇ। ਨਹਿਰੂ ਸਾਹਿਬ ਵੀ ਉਹਨਾਂ ਨੂੰ ਲਾਈਕ ਨਹੀਂ ਸੀ ਕਰਦੇ ਜੀ, ਇਸੇ ਕਰਕੇ ਸਾਲ ਬਾਅਦ ਹੀ ਉਹਨਾਂ ਨੂੰ ਅਸਤੀਫਾ ਦੇਣਾ ਸ਼ੁਰੂ ਹੋ ਗਿਆ। ਜਾਣੀ ਇਹ ਕੀ ਆ ਕਿ ਪ੍ਰਧਾਨ ਮੰਤਰੀ ਤੋਂ ਜਵਾਬ ਮੰਗੇ ਜਾਣ, ਤਾਂ ਹੀ ਜੇ ਪ੍ਰਧਾਨ ਦਾ ਰੁਤਬਾ ਤਾਂ ਉੱਥੇ ਤੱਕ ਹੋਣਾ ਚਾਹੀਦਾ ਕਿ ਆਪਾਂ ਉਹ ਤੋਂ ਜਵਾਬ ਪੁੱਛੀਏ ਜੀ। ਫਿਰ ਉਸ ਤੋਂ ਬਾਅਦ ਇੱਕ ਰਮਈਆ ਜੀ ਹੈਗੇ ਸੀ, ਉਹਨਾਂ ਨੂੰ ਬਣਾਇਆ ਗਿਆ। ਉਹ ਸਖਤ ਵਿਰੋਧੀ ਸੀ ਨਹਿਰੂ ਹੁਣਾਂ ਦੇ, ਪਰ ਪਟੇਲ ਉਹਨਾਂ ਦਾ ਜਿਹੜਾ ਕਾਫੀ ਉਹਨਾਂ ਦਾ ਹੱਥ ਸੀ, ਇਸ ਕਰਕੇ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਤੇ ਪਟੇਲ ਹੋਣਾ ਦੀ ਡੈਥ ਤੋਂ ਬਾਅਦ ਉਹ ਆਪਣੇ ਆਪ ਹੀ ਬੈਕਅਪ ਕਰ ਗਿਆ। ਪਰ ਉਸ ਤੋਂ ਬਾਅਦ ਅਸੀਂ ਜਿੰਨੇ ਵੀ ਪ੍ਰਧਾਨ ਦੇਖੀਏ, ਉਹ ਸਾਰੇ ਜਾਂ ਤਾਂ ਪ੍ਰਧਾਨ ਮੰਤਰੀ ਰਹੇ ਆ, ਜਾਂ ਪ੍ਰਧਾਨ ਮੰਤਰੀ ਦੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਹੱਕ ਦੇ ਵਿੱਚ ਨਜ਼ਦੀਕੀਆਂ ਕਹਿ ਸਕਦੇ ਹਾਂ। ਇੱਕ ਪ੍ਰਧਾਨ ਨੇ ਤਾਂ ਇੰਨਾ ਕਹਿ ਦਿੱਤਾ ਸੀ, ਇੰਦਰਾ ਗਾਂਧੀ ਜਦੋਂ ਪ੍ਰਧਾਨ ਮੰਤਰੀ ਬਣੀ ਸੀ, ਕਿ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ। ਬਿਲਕੁਲ ਉਹਨੇ ਇਹ ਗੱਲ ਕਹਿ ਦਿੱਤੀ ਸੀ ਕਿ ਇੰਦਰਾ ਹੀ ਆ ਸਭ ਕੁਝ। ਜਿੱਦਾਂ ਅੱਜ ਅਸੀਂ ਗੱਲ ਕਰਦੇ ਹਾਂ ਕਿ ਮੋਦੀ ਹਰ ਪਾਸੇ ਹੋਈ ਪਈ ਆ, ਇਹ ਪਹਿਲੀ ਵਾਰ ਨਹੀਂ ਹੋਇਆ। ਇੱਦਾਂ ਇੰਦਰਾ ਗਾਂਧੀ ਵੇਲੇ ਵੀ ਦੌਰ ਇਹੀ ਸੀ ਕਿ ਇੰਦਰਾ ਗਾਂਧੀ ਆ ਸਭ ਕੁਛ, ਇਹ ਤੋਂ ਬਿਨਾਂ ਕੁਛ ਨਹੀਂ ਜੀ। ਤੇ ਇਹ ਜੇ ਅਸੀਂ ਉਦੋਂ ਬਾਅਦ ਦੇ ਵਿੱਚ ਦੇਖੀਏ, ਜੇ ਇੰਦਰਾ ਗਾਂਧੀ ਰਹੇ, ਫਿਰ ਰਾਜੀਵ ਗਾਂਧੀ ਵੀ ਰਹੀ ਆ, ਫਿਰ ਉਸ ਤੋਂ ਬਾਅਦ ਆਪਣੇ ਨਰਸਿਮਹਾ ਰਾਓ ਦੀ ਸਰਕਾਰ ਦੇ ਵੇਲੇ ਸੀਤਾਰਾਮ ਯੇਚੁਰੀ ਹੁਣੀ ਵੀ ਰਹੇ, ਸੀਤਾਰਾਮ ਕੇਸਰੀ ਹੁਣੀ ਵੀ ਰਹੇ ਆ, ਪਰ ਉਦੋਂ 2 ਸਰਕਾਰਾਂ ਡਹਿ ਗਈਆਂ। ਉਸ ਤੋਂ ਬਾਅਦ ਕਾਫੀ ਜਿਹੜਾ ਇਲਜ਼ਾਮ ਆ ਉਹਨਾਂ ਨੂੰ ਦਿੱਤਾ ਗਿਆ। ਫਿਰ ਸੋਨੀਆ ਗਾਂਧੀ ਹੁਣੀ ਬਣੇ ਆ, ਕਾਫੀ ਲੰਬਾ ਸਮਾਂ ਇਹ ਪ੍ਰਧਾਨ ਰਹੇ ਆ ਜੀ। ਪਰ ਜੇ ਅਸੀਂ ਦੇਖੀਏ 2002 ਤੋਂ 2017 ਤੱਕ ਇਹ ਪ੍ਰਧਾਨ ਰਹੇ ਆ, ਉਹਨਾਂ ਦੇ ਵਿੱਚ ਕਾਫੀ ਇੰਪਰੂਵਮੈਂਟ ਵੀ ਹੋਈ। 10 ਸਾਲ ਸਰਕਾਰ ਵੀ ਕੀਤੀ। ਉਸ ਵੇਲੇ ਇਹਨਾਂ ਨੂੰ ਸੱਤਾ ਸੌਂਪੀ ਗਈ ਜਦੋਂ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਇਹ ਕੰਮ ਡਾਵਾਡੋਲ ਹੋ ਗਿਆ ਸੀ, ਜਿੱਦਾਂ ਅੱਜ ਕੱਲ੍ਹ ਹੋ ਗਿਆ ਜੀ। ਉਹਦਾ ਕਾਰਨ ਇਹ ਆ ਕਿ ਗਾਂਧੀ ਪਰਿਵਾਰ ਤੇ ਅੱਜ ਵੀ ਸਾਰੇ ਲੀਡਰਾਂ ਨੂੰ ਵਿਸ਼ਵਾਸ ਆ। ਅੱਜ ਜੇ ਅਸੀਂ ਪੁੱਛਿਆ ਜਾਵੇ ਵੀ ਕਿਹਨੂੰ ਬਣਾਈਏ ਪ੍ਰਧਾਨ, ਕੋਈ ਬੰਦਾ ਲੀਡਰ ਹੀ ਹੈ ਨਹੀਂ। ਪਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਗਾਂਧੀ ਪਰਿਵਾਰ ਤੇ ਵਿਸ਼ਵਾਸ ਆ, ਫਿਰ ਉਹ ਜਿਹੜੀ ਚਿੱਠੀ ਲਿਖੀ ਗਈ ਉਹ ਵੀ ਮੇਰੇ ਖਿਆਲ
ਪਾਰਟੀ ਦੇ ਜਿਹੜੇ 23 ਸਿਖਰਲੇ ਲੀਡਰ ਆ ਉਹਨਾਂ ਵੱਲੋਂ ਲਿਖੀ ਗਈ। ਪਹਿਲਾਂ ਉਹ ਚਿੱਠੀ ਲਿਖਦੇ ਕਿ ਪਾਰਟੀ ਦਾ ਪ੍ਰਧਾਨ ਬਦਲਿਆ ਜਾਵੇ, ਇਹਦਾ ਢਾਂਚਾ ਜਿਹੜਾ ਆ ਉਹਦੇ ਵਿੱਚ ਕੁਝ ਕੁ ਤਬਦੀਲੀਆਂ ਕੀਤੀਆਂ ਜਾਣ। ਬਾਅਦ ਚੋਂ ਫਿਰ ਸੋਨੀਆ ਗਾਂਧੀ ਨੂੰ ਕਮਾਨ ਫੜਾ ਦਿੱਤੀ ਜਾਂਦੀ ਆ ਕਿ ਪਾਰਟੀ ਕੋਲ ਅਜਿਹਾ ਇੱਕ ਵੀ ਲੀਡਰ ਨਹੀਂ ਜੋ ਇਸ ਮੁਸ਼ਕਲ ਦੌਰ ਦੇ ਵਿੱਚ ਉਹਨਾਂ ਨੂੰ ਕੱਢ ਸਕੇ, ਹੋਰ ਕੋਈ ਸੋਨੀਆ ਗਾਂਧੀ ਤੋਂ ਬਿਨਾਂ। ਜਵਾਬ ਤੁਹਾਡਾ ਸਵਾਲ ਬਹੁਤ ਵਧੀਆ ਹੈ ਕਿ ਜਿਹੜੇ 23 ਬੰਦਿਆਂ ਨੇ ਲਿਖਿਆ ਆ ਕੀ ਉਹ ਇੱਕਮੁੱਠ ਆ? ਬਿਲਕੁਲ। ਕੀ ਉਹ ਇੱਕ ਜਾਂ ਤਾਂ ਸੁਜੈਸਟ ਕਰਨ ਵੀ ਆਹ ਬੰਦਾ ਬਣਾ ਦਿੱਤਾ ਜਾਵੇ ਜੀ। ਸਭ ਤੋਂ ਵੱਡੀ ਸਮੱਸਿਆ ਇਹੀ ਆ ਕਿ ਅਜੇ ਤੱਕ ਸਰਵ ਪ੍ਰਮਾਣਿਤ ਕੋਈ ਲੀਡਰ ਹੀ ਹੈ ਨਹੀਂ ਕਾਂਗਰਸ ਦੇ ਜੀ। ਜਿਹਦੇ ਹੁਣ ਆਪਣੇ ਕਹਿ ਲਈਏ ਕਿ ਅਟਲ ਬਿਹਾਰੀ ਵਾਜਪੇਈ ਅਡਵਾਣੀ ਦੀ ਵੇਲੇ ਦੀ ਆਪਾਂ ਗੱਲ ਕਰ ਲਈਏ, ਦੋਨਾਂ ਤੋਂ ਬਿਨਾਂ ਹੋਰ ਕੋਈ ਲੀਡਰ ਹੀ ਨਹੀਂ ਸੀ ਜਿਹਦਾ ਲੋਕਾਂ ਨੂੰ ਸਾਰੇ ਲੋਕਾਂ ਦਾ ਵਿਸ਼ਵਾਸ ਸੀ ਉਹਦੇ ਵਿੱਚ। ਹੁਣ ਮੋਦੀ ਆ, ਮੋਦੀ ਦੇ ਵਿੱਚ ਵਿਸ਼ਵਾਸ ਹੈ, ਕੋਈ ਦੂਜਾ ਬੰਦਾ ਹੈ ਹੀ ਨਹੀਂ। ਇਹੋ ਜਿਹਾ ਵਿਸ਼ਵਾਸ ਕਿਸੇ ਵੀ ਲੀਡਰ ਦੇ ਵਿੱਚ ਹੈ ਨਹੀਂ। ਹੁਣ ਰਾਹੁਲ ਗਾਂਧੀ ਆ ਭਾਵੇਂ ਇੱਕ ਤਰ੍ਹਾਂ ਦੇ ਨਾਲ ਆਪਾਂ ਅਸਫਲ ਹੀ ਕਹਿ ਸਕਦੇ ਹਾਂ। 2017 ਦੇ ਵਿੱਚ ਕੁਝ 3 ਸਟੇਟਾਂ ਦੇ ਵਿੱਚ ਜਿੱਤੇ ਸੀ, ਉਦੋਂ ਲੱਗਦਾ ਸੀ ਕਿ ਹੁਣ ਕਮਾਨ ਸਾਂਭਣ ਦੇ ਯੋਗ ਹੋ ਚੁੱਕੇ, ਪਰ ਉਸ ਤੋਂ ਬਾਅਦ 2019 ਦੀ ਜਿੱਦਾਂ ਹਾਰ ਹੋਈ ਆ, ਉਸ ਤੋਂ ਬਾਅਦ ਲੱਗਿਆ ਵੀ ਨਹੀਂ ਅਜੇ ਬਹੁਤ ਕੁਝ ਸਿੱਖਣ ਦੀ ਲੋੜ ਆ। ਪਰ ਇੱਥੇ ਗੱਲ ਕੀਤੀ ਜਾਂਦੀ ਵੀ ਗੁਲਾਮ ਨਬੀ ਆਜ਼ਾਦ ਹੁਣੀ ਜਿਹੜੇ ਹੈਗੇ ਆ, ਉਹ ਮੁੱਖ ਮੰਤਰੀ ਵੀ ਰਹੇ ਆ ਜੰਮੂ ਕਸ਼ਮੀਰ ਦੇ, ਫਿਰ ਉਹ ਕੇਂਦਰੀ ਮੰਤਰੀ ਵੀ ਰਹੇ ਆ, ਇਸ ਵੇਲੇ ਰਾਜ ਸਭਾ ਦੇ ਮੈਂਬਰ ਵੀ ਹੈਗੇ ਆ। ਉਹਨਾਂ ਉੱਤੇ ਗੁਣਾ ਪੈਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਉਹਨਾਂ ਵਿੱਚ ਗੁਣ ਵੀ ਕਾਫੀ ਹੈਗੇ ਆ। ਰਾਜ ਸਭਾ ਦੇ ਵਿੱਚ ਤੁਸੀਂ ਆਪਣੀ ਪਾਰਟੀ ਨੂੰ ਕਿੱਦਾਂ ਇਕੱਠੇ ਰੱਖਦੇ ਆ। ਦੂਜਾ ਹੈ ਕਿ ਵਿਰੋਧੀ ਜਿਹੜੀ ਧਿਰ ਆ, ਸਾਰੀਆਂ ਜਿੰਨੀਆਂ ਪਾਰਟੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਸਨਮਾਨ ਆ, ਸਨਮਾਨ ਹੋਣਾ ਬਹੁਤ ਜ਼ਰੂਰੀ ਆ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਆਪਾਂ ਗੱਲ ਕਰ ਲਈਏ, ਕੈਪਟਨ ਅਮਰਿੰਦਰ ਸਿੰਘ ਵੈਸੇ ਜਿੱਦਾਂ ਮਰਜ਼ੀ ਆ ਪਰ ਸਟੇਟ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਇਹ ਪ੍ਰਵਾਨਿਤ ਹੋ ਸਕਦੇ ਆ। ਕਾਫੀਆਂ ਨੇ ਇਹਨਾਂ ਬਾਰੇ ਵੀ ਗੱਲ ਕੀਤੀ ਆ ਕਿ ਉਦਾਂ ਦੇ ਹੋਣੇ ਚਾਹੀਦੇ ਆ। ਸ਼ਸ਼ੀ ਥਰੂਰ ਦੀ ਆਪਾਂ ਗੱਲ ਕਰ ਲਈਏ, ਕਾਫੀ ਇੰਟੈਲੀਜੈਂਟ ਆ। ਪਰ ਜੇ ਇੰਨੀਆਂ ਜ਼ਿਆਦੀਆਂ ਆਪਸ਼ਨਸ ਹੈਗੀਆਂ ਪਾਰਟੀ ਕੋਲ ਤਾਂ ਫਿਰ ਵੀ ਉਹ ਜਿਹੜੀ ਇੰਨੀ ਲੰਬੀ ਮੀਟਿੰਗ ਚੱਲੀ ਆ, ਤਕਰੀਬਨ 7 ਘੰਟੇ ਮੀਟਿੰਗ ਚੱਲੀ, ਉਸ ਤੋਂ ਬਾਅਦ ਵੀ ਕੋਈ ਫੈਸਲਾ ਕਿਉਂ ਨਹੀਂ ਨਿਕਲ ਕੇ ਆਇਆ? ਫੈਸਲਾ ਇਸ ਕਰਕੇ ਨਹੀਂ ਹੋਇਆ ਕਿ ਚਿੱਠੀ ਤੁਸੀਂ ਲਿਖ ਦਿੱਤੀ ਆ ਕਈ ਬੰਦਿਆਂ ਨੇ। ਚਿੱਠੀ ਤੋਂ ਬਾਅਦ ਜਦੋਂ ਮੀਟਿੰਗ ਹੋਈ ਆ ਉੱਥੇ ਤਾਂ ਰਾਹੁਲ ਗਾਂਧੀ ਛਾ ਗਿਆ। ਉਹਨੇ ਕਹਿਤਾ ਜੀ ਮੇਰੀ ਫਿਰ ਵੀ ਮਾਂ ਆ, ਤੁਸੀਂ ਮੇਰੀ ਮਾਂ ਦੇ ਖਿਲਾਫ ਏਦਾਂ ਬੋਲਦੇ ਆ। ਜਾਂ ਤਾਂ ਤੁਸੀਂ ਉੱਥੇ ਵੀ ਹੱਕ ਦੇ ਵਿੱਚ ਨਾ ਗੱਲ ਕਰੋ, ਕਿਉਂਕਿ ਸਾਰੇ ਡਰਦੇ ਆ। ਮਮਤਾ ਬੈਨਰਜੀ ਦੀ ਆਪਾਂ ਗੱਲ ਕਰ ਲਈਏ, ਉਹ ਵੀ ਕਾਂਗਰਸ ਵਿੱਚ ਹੀ ਸੀ। ਜਦੋਂ ਗੱਲ ਕਰਨੀ ਸ਼ੁਰੂ ਕੀਤੀ ਆ ਵੱਖਰੀ ਹੋ ਕੇ ਬਹਿ ਗਈ ਇੱਕ ਪਾਸੇ। ਸੰਗਮਾ ਦੀ ਗੱਲ ਕਰ ਲਈਏ, ਉਹਨੇ ਸੋਨੀਆ ਗਾਂਧੀ ਦੇ ਖਿਲਾਫ ਬਗਾਵਤ ਕੀਤੀ। ਸ਼ਰਦ ਪਵਾਰ ਨੇ ਬਗਾਵਤ ਕੀਤੀ। ਸ਼ਰਦ ਪਵਾਰ ਬਹੁਤ ਵੱਡਾ ਲੀਡਰ ਸੀ, ਅੱਜ ਵੱਖਰਾ ਹੋ ਕੇ ਬੈਠਾ। ਪਰ ਇਹਨਾਂ ਨੇ ਬਾਅਦ ਚੋਂ ਬਿਆਨ ਇਹ ਦਿੱਤਾ, ਇਹ 23 ਬੰਦੇ ਜਿਨ੍ਹਾਂ ਨੇ ਚਿੱਠੀ ਲਿਖੀ ਕਿ ਅਸੀਂ ਬਗਾਵਤ, ਅਸੀਂ ਪਾਰਟੀ ਤੋਂ ਬਾਗੀ ਨਹੀਂ, ਪਰ ਅਸੀਂ ਕਿਤੇ ਨਾ ਕਿਤੇ ਜਿਹੜਾ ਢਾਂਚਾ ਆ ਜਾਂ ਇਸ ਵਕਤ ਜੋ ਕੰਮ ਹੋ ਰਿਹਾ, ਜੋ ਇਸ ਵਕਤ ਮਾਹੌਲ ਆ ਪਾਰਟੀ ਦਾ, ਜੋ ਹਾਲਾਤ ਨੇ ਉਹਨੂੰ ਬਦਲਣ ਦੇ ਵਿੱਚ ਅਸੀਂ ਫਿਕਰਮੰਦ ਆ। ਦੇਖੋ ਇਹ ਗੱਲ ਸਹੀ ਵੀ ਹੋ ਸਕਦੀ, ਸਹੀ ਵੀ ਲੱਗਦੀ ਵੀ ਸਹੀ ਆ। ਇਹ ਹੋਣਾ ਚਾਹੀਦਾ ਫਿਕਰਮੰਦੀ, ਜੇ ਇਸ ਤਰੀਕੇ ਦੇ ਨਾਲ ਕਾਂਗਰਸ ਦੀ ਕਾਰਗੁਜ਼ਾਰੀ ਆ। ਚਾਹੇ ਅਸੀਂ ਪਾਰਲੀਮੈਂਟ ਦੀ ਵੀ ਗੱਲ ਕਰ ਲਈਏ, ਬਿਲਕੁਲ ਉਹ ਰਾਹੁਲ ਗਾਂਧੀ ਕੁਝ ਵੀ ਬੋਲਦੇ ਆ, ਪਿੱਛੇ ਸਮਰਥਨ ਦੇ ਲਈ ਵੀ ਕੋਈ ਬੰਦਾ ਨਹੀਂ ਬੋਲਦਾ। ਜੋ ਗੱਲ ਹੈ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਸਮਰਥਨ ਕਿਸ ਤਰੀਕੇ ਦੇ ਨਾਲ ਕਰੀਏ। ਪਿੱਛੇ ਜਿਹੜੇ ਬੈਕਅਪ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ ਤੁਸੀਂ ਵਿਰੋਧੀ ਧਿਰ ਹਮਲੇ ਕਰਦੀ ਤੁਹਾਡੇ ਉੱਤੇ, ਜਾਂ ਸਰਕਾਰ ਦੇ ਹਮਲੇ ਹੁੰਦੇ ਆ ਜਾਂ ਹੋਰ ਪਾਰਟੀਆਂ ਦੇ ਹਮਲੇ ਹੁੰਦੇ ਆ, ਉਹ ਹਰ ਨਿੱਜੀ ਹਮਲੇ ਇਹਨਾਂ ਦੇ ਉੱਤੇ ਕਰਦੇ ਆ, ਗਾਂਧੀ ਪਰਿਵਾਰ ਦੇ ਉੱਤੇ, ਪਰ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਕੋਈ ਵੀ ਲੀਡਰ ਹੈ ਨਹੀਂ। ਹੁਣ ਆਪਣੇ ਨਵਜੋਤ ਸਿੰਘ ਸਿੱਧੂ ਆ, ਬਹੁਤ ਵਧੀਆ ਲੀਡਰ ਹੋ ਸਕਦੇ ਆ, ਜਿਹੜੇ ਖਾਸ ਤੌਰ ਤੇ ਡਿਫੈਂਡ ਬੁਲਾਰਾ ਬਹੁਤ ਜ਼ਰੂਰੀ ਆ, ਜਿਹੜਾ ਕਿ ਕਾਊਂਟਰ ਕਰੇ ਕੁਐਸਚਨਸ ਨੂੰ। ਇਸ ਵੇਲੇ ਬੀਜੇਪੀ ਦੇ ਕੋਲ ਬਹੁਤ ਜ਼ਿਆਦਾ ਹੈਗੇ ਆ। ਉਹਨਾਂ ਕੋਲ ਜਦੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ, ਜਦੋਂ ਉਹਨਾਂ ਨੂੰ ਲੱਗਦਾ ਵੀ ਸਾਨੂੰ ਘੇਰ ਲਿਆ ਪੱਤਰਕਾਰਾਂ ਨੇ ਵੀ ਜਾਂ ਕਿਸੇ ਹੋਰ ਲੋਕਾਂ ਨੇ ਜਾਂ ਲੀਡਰਸ ਨੇ, ਉਹ ਸਿੱਧਾ ਅਟੈਕ ਪਰਸਨਲ ਕਰਨ ਲੱਗ ਜਾਂਦੇ ਆ। ਪਰ ਇਹਨਾਂ ਦੇ ਕੋਲ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਕੋਈ ਬੰਦਾ ਹੈ ਨਹੀਂ। ਜਿਹੜੇ ਬੰਦੇ ਹੈਗੇ ਵੀ ਆ ਉਹ ਆਪਣੇ ਰਾਜਾਂ ਦੇ ਵਿੱਚ ਉਲਝੇ ਹੋਏ ਆ। ਇਸ ਕਰਕੇ ਇਹ ਜਿਹੜੇ ਬੰਦੇ ਆ, ਨੋ ਡਾਊਟ ਖਾਸ ਤੌਰ ਤੇ ਕਪਲ ਸਿੱਬਲ ਉਹਨਾਂ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ। ਉਹਨਾਂ ਨੇ ਕਾਫੀ ਇਸ ਗੱਲ ਦੇ ਲਈ ਐਫਰਟ ਕੀਤੇ ਆ ਕਿ ਜ਼ਰੂਰ ਇਸ ਮੁੱਦੇ ਦੇ ਉੱਤੇ ਗੱਲ ਹੋਣੀ ਚਾਹੀਦੀ ਆ। ਪਰ 6 ਮਹੀਨੇ ਬਾਅਦ ਕੀ? ਇਹ ਬੜਾ ਇੱਕ ਬਹੁਤ ਵੱਡਾ ਸਵਾਲ ਆ ਕਿ ਜੇ ਅੱਜ ਨਹੀਂ ਤੁਹਾਨੂੰ ਮਿਲ ਰਿਹਾ ਤਾਂ 6 ਮਹੀਨੇ ਬਾਅਦ ਕੋਈ ਅਸਮਾਨੋਂ ਨਹੀਂ ਆਉਣ ਲੱਗਾ। ਉਸ ਤੋਂ ਬਾਅਦ ਵੀ ਮੇਰੇ ਖਿਆਲ ਇਹੀ ਆਪਸ਼ਨਸ ਹੋਣੀਆਂ। ਸੋ ਜੋ ਵੀ ਕੰਮ ਕਰਨਾ ਪੈਣਾ ਅੱਜ ਤੋਂ ਉੱਤੇ ਕੰਮ ਕਰਨਾ ਪੈਣਾ। ਹੋ ਸਕਦਾ ਇਹੀ ਹੋ ਜਾਵੇ ਕਿ ਲਾਸਟ ਦੇ ਵਿੱਚ 6 ਮਹੀਨੇ ਬਾਅਦ ਇਹ ਕਹਤੇ ਰਾਹੁਲ ਗਾਂਧੀ ਨਹੀਂ ਮਨਾਇਆ ਜਾਵੇ, ਕਿਉਂਕਿ ਸਾਰਿਆਂ ਨੂੰ ਇਹ ਹੈਗਾ ਕਿ ਇੱਕ ਇਹ ਵੀ ਹੈ ਕਿ ਰਿਸਕ ਲੈਣ ਨੂੰ ਤਿਆਰ ਨਹੀਂ, ਕਿ ਸਾਡੇ ਜਿਹੜੇ ਪੁਰਾਣੇ ਜਿੰਨੇ ਵੀ ਐਕਸਪੀਰੀਅੰਸ ਹੋਏ ਆ, ਕਿਉਂਕਿ ਪ੍ਰਧਾਨ ਤਾਂ ਇਦਾਂ ਦਾ ਹੋਣਾ ਚਾਹੀਦਾ ਆ ਕਿ ਜਿਹੜਾ ਰਿਸਕ ਦੇ ਨਾਲ ਮੇਰੇ ਖਿਆਲ ਨਾਲ ਚਮਚਾਗਿਰੀ ਵੀ ਜਿਹੜੀ ਆ ਉਹ ਵੀ ਬਹੁਤ ਕੰਮ ਕਰਦੀ ਆ। ਉਹ ਇੱਥੇ ਦੇ ਇੱਕ ਵਿਧਾਇਕ ਨੇ ਜਿਹੜਾ ਆ ਆਪਣੇ ਖੂਨ ਨਾਲ ਚਿੱਠੀ ਵੀ ਲਿਖ ਦਿੱਤੀ ਕਿ ਜਿਹੜਾ ਰਾਹੁਲ ਗਾਂਧੀ ਤੋਂ ਵਧੀਆ ਪ੍ਰਧਾਨ ਕੋਈ ਨਹੀਂ ਹੋ ਸਕਦਾ। ਬਿਲਕੁਲ, ਇੱਥੇ ਸਾਡੇ ਲੋਕਾਂ ਨੇ, ਕਾਉਂਸਲਰ ਨੇ ਲਿਖੀ, ਸਾਡੇ ਲੋਕਾਂ ਨੇ, ਇੱਥੇ ਪੰਜਾਬ ਦੇ ਲੋਕਾਂ ਨੇ, ਤੁਸੀਂ ਜਾਣਦੇ ਹੋ, ਮੰਨ ਡਰ ਕੇ ਬੰਦਿਆਂ ਨੇ ਬੁੱਤ ਵੀ ਸਾਫ਼ ਕੀਤੇ ਆਪਣੀ ਦਸਤਾਰ ਦੇ ਨਾਲ। ਉਹ ਤਾਂ ਗਾਂਧੀ ਪਰਿਵਾਰ ਨੂੰ ਇੰਨੇ ਜ਼ਿਆਦਾ ਡੈਡੀਕੇਟਡ ਆ, ਤੇ ਇਸ ਕਰਕੇ ਬਹੁਤ ਸਾਰੇ ਬੰਦੇ ਹੈਗੇ ਉਸ ਫੈਮਲੀਜ਼ ਨੂੰ ਜਿਹੜੇ ਉਹਨਾਂ ਨੂੰ ਕੋਈ
ਕਾਬਲੀਅਤ ਦੇ ਨਾਲ ਨਹੀਂ, ਉਹਨਾਂ ਨੂੰ ਇਹ ਆ ਕਿ ਇਸ ਪਰਿਵਾਰ ਦੇ ਵਿੱਚੋਂ ਹੀ ਹੋਣਾ ਚਾਹੀਦਾ। ਨਹਿਰੂ ਤੋਂ ਬਾਅਦ ਜਦੋਂ ਵੀ ਆਪਾਂ ਗੱਲ ਕਰ ਲਈਏ, ਪਰ ਜ਼ਰੂਰੀ ਇੱਥੇ ਇਹ ਆ ਜਦੋਂ ਪਾਰਟੀਆਂ ਬਣਨੀ ਆ, ਬੀਜੇਪੀ ਆਪਾਂ ਹੋਰ ਬਹੁਤ ਸਾਰੀਆਂ ਨਿਖੇਧੀਆਂ ਕਰ ਸਕਦੇ ਹਾਂ ਜੀ, ਪਰ ਉਹਨਾਂ ਨੇ ਯੋਗ ਸਨਮਾਨ ਦਿੱਤਾ। ਹਰਿਆਣੇ ਦੀ ਤੁਸੀਂ ਗੱਲ ਕਰ ਲਓ, ਖੱਟੜ ਸਾਹਿਬ ਨੂੰ ਕੌਣ ਜਾਣਦਾ ਸੀ? ਬਿਲਕੁਲ ਉਹਨਾਂ ਨੂੰ ਬਣਾ ਕੇ ਰੱਖ ਦਿੱਤਾ। ਜੀ 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 ਆਪਾਂ ਮੋਦੀ ਨੂੰ ਕੌਣ ਜਾਣਦਾ ਸੀ? ਜੀ ਮੋਦੀ ਦਾ ਪਿਛੋਕੜ ਕੀ ਸੀ? ਪਹਿਲਾਂ ਮੁੱਖ ਮੰਤਰੀ ਬਣਾਇਆ, ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਬਣਾ ਦਿੱਤਾ। ਜੀ ਫਿਰ ਆਪਾਂ ਜੋਗੀ ਆਦਿੱਤਿਆਨਾਥ ਦੀ ਗੱਲ ਕਰ ਲਈਏ, ਇੱਕ ਸਾਧੂ ਸੀ, ਜੀ ਉਹਨੂੰ ਯੂਪੀ ਦਾ ਚੀਫ ਮਿਨਿਸਟਰ ਬਣਾ ਦਿੱਤਾ। ਤਕਰੀਬਨ ਬਹੁਤ ਸਾਰੀਆਂ ਇਦਾਂ ਦੀਆਂ ਐਗਜ਼ਾਮਪਲਾਂ ਬੀਜੇਪੀ 'ਚ ਜਿਹੜੇ ਪੈਰਾਸ਼ੂਟ ਨਾਲ ਲੀਡਰ ਤਾਰੇ ਜਾਂਦੇ ਤੇ ਉਹਨਾਂ ਨੂੰ ਜਿਤਾਇਆ ਜਾਂਦਾ। ਬਿਲਕੁਲ ਨਹੀਂ ਪੈਰਾਸ਼ੂਟ ਰਾਹੀਂ ਵੀ ਜਿਹੜੇ ਉਹਨਾਂ ਨੇ ਸ਼ੁਰੂ ਤੋਂ ਕੋਰ ਦੇ ਵਿੱਚ ਹੈਗੇ ਆ, ਉਹਨਾਂ ਨੂੰ ਜ਼ਰੂਰ ਅੱਜ ਆਪਣੇ ਰਾਸ਼ਟਰਪਤੀ ਸਾਹਿਬ ਲਾ ਲਓ, ਬਿਲਕੁਲ ਉਹ ਕੁਛ ਨਾ ਕੁਛ, ਜਿੰਨੇ ਆਪਣੇ ਰਾਜਪਾਲ ਤੁਸੀਂ ਲਾ ਲਓ, ਜੀ ਉਹਨਾਂ ਨੇ ਹਰ ਇੱਕ ਨੂੰ ਸਨਮਾਨ ਦਾ ਹੱਕ ਜਿਹੜਾ ਆ ਦਿੱਤਾ ਆ। ਜੀ ਪਰ ਇੱਥੇ ਆ ਕੇ ਕਾਂਗਰਸ ਦੇ ਵਿੱਚ ਇਹ ਕਮਜ਼ੋਰੀ ਇਹ ਆ ਜਾਂਦੀ ਆ ਕਿ ਉੱਥੇ ਆ ਕੇ ਭਾਈ ਭਤੀਜਾਵਾਦ ਜਦੋਂ ਸ਼ੁਰੂ ਹੋ ਜਾਂਦਾ ਜ਼ਿਆਦਾਤਰ, ਜੀ ਨੋ ਡਾਊਟ ਉਹਦੇ ਵਿੱਚ ਬੀਜੇਪੀ ਦੇ ਵਿੱਚ ਵੀ ਹੈਗਾ ਆ, ਪਰ ਜਿਹੜੀਆਂ ਮੁੱਖ ਸਫਾ ਹੈਗੀਆਂ ਉਹਨਾਂ ਵਿੱਚ ਅੱਜ ਵੀ ਉਹ ਬਚੇ ਹੋਏ ਜੀ। ਪਰ ਦਲਜੀਤ ਜੀ ਇੱਥੇ ਖਦਸ਼ਾ ਵੀ ਇਹ ਵੀ ਜ਼ਾਹਿਰ ਕੀਤੇ ਜਾ ਰਹੇ ਕਿ ਇਹ ਜਿਹੜੀ ਚਿੱਠੀ ਆ ਇਹਦੇ ਮਗਰ ਵੀ ਮੇਰੇ ਖਿਆਲ ਉਸ ਪਾਰਟੀ ਦੀ ਗੱਲਾਂ ਹੋ ਰਹੀਆਂ ਕਿ ਉਸ ਪਾਰਟੀ ਦੀ ਪੈਂਤੜੇਬਾਜ਼ੀ ਹੋ ਸਕਦੀ ਹੈ ਜਿਹੜੀ ਕਹਿੰਦੀ ਹੈ ਕਿ ਕਾਂਗਰਸ ਮੁਕਤ ਜਿਹੜਾ ਭਾਰਤ ਕਰਨਾ ਆ। ਪੈਂਤੜੇਬਾਜ਼ੀ ਹੋ ਸਕਦੀ ਹੈ, ਦੇਖੋ ਇਹਦੇ ਵਿੱਚ ਨੋ ਡਾਊਟ ਹੈ ਕਿਉਂਕਿ ਇਹ ਬੜੀ ਉਹਨਾਂ ਦਾ ਜ਼ੋਰ ਹਰ ਜਗ੍ਹਾ ਤੇ ਲੱਗਾ ਹੋਇਆ, ਜਿੱਥੇ ਵੀ ਕਾਂਗਰਸ ਦੀ ਸਰਕਾਰ ਹੁੰਦੀ ਹੈ ਉੱਥੇ ਤੋੜਨ ਦੀ ਪੈਂਤੜੇਬਾਜ਼ੀ ਬਹੁਤ ਕੁਝ ਆਪਾਂ ਪਿਛਲੇ ਸਮੇਂ 'ਚ ਵੀ ਰਾਜਸਥਾਨ, ਮੱਧ ਪ੍ਰਦੇਸ਼ ਬਹੁਤ ਥਾਵਾਂ ਤੇ ਵੇਖਿਆ। ਪਰ ਆਪਾਂ ਇਹ ਵੀ ਦੇਖ ਲਈਏ ਕਿ ਇਹ ਸਿੱਖਿਆ ਕਿੱਥੋਂ ਇਹਨਾਂ ਨੇ? ਜੀ ਇਹ ਨਹੀਂ ਕਿ ਇਹਨਾਂ ਨੇ ਬੀਜੇਪੀ ਨੇ ਖੋਜ ਇਹਦੀ ਕੀਤੀ ਆ, ਇਹਦੀ ਖੋਜ ਤਾਂ ਪਹਿਲੇ ਕਾਂਗਰਸ ਵੇਲੇ ਹੋਈ ਆ। ਆਪਣੇ ਪੰਜਾਬ ਨੇ ਇਹ ਸਰਕਾਰਾਂ ਹੰਡਾਈਆਂ ਆ, ਪੰਜਾਬ ਦੇ ਵਿੱਚ ਇਲੈਕਸ਼ਨ ਹੀ ਨਹੀਂ ਇੰਨਾ ਚਿਰ ਹੋਈ ਜਿਹਨੂੰ ਕਿ ਮਿਲੀਟੈਂਸੀ ਦਾ ਨਾਂ ਦੇ ਦਿੱਤਾ ਗਿਆ। ਰਾਸ਼ਟਰਪਤੀ ਰਾਜ ਲਾ ਕੇ ਕਈ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਬਰਨਾਲਾ ਉਹਨਾਂ ਦੀ ਸਰਕਾਰਾਂ ਤੋੜੀਆਂ ਗਈਆਂ। ਬਿਲਕੁਲ ਉਹਦੇ ਵਿੱਚ ਜੇ ਆਪਾਂ ਕਹਿ ਦਈਏ ਕਿ ਜੋ ਅੱਜ ਕੰਮ ਇਸੇ ਕਰਕੇ ਤਾਂ ਉਹ ਕਹਿ ਦਿੰਦੇ ਆ ਵੀ ਤੁਸੀਂ ਵੀ ਤਾਂ ਇਹੀ ਕੰਮ ਕਰਦੇ ਰਹੇ ਆ। ਜਿਹਦੇ ਹੱਥ ਦੇ ਵਿੱਚ ਸੱਤਾ ਆਉਂਦੀ ਆ ਉਹ ਫਿਰ ਕਾਨੂੰਨ ਤੋੜਦਾ ਆਪਣੇ ਭਲੇ ਦੇ ਲਈ, ਆਪਣੀ ਪਾਰਟੀ ਦੇ ਮਿਆਰ ਵਧਾਉਣ ਦੇ ਲਈ। ਜੀ ਬਿਲਕੁਲ। ਸੋ ਟਾਈਮ 6 ਮਹੀਨੇ ਦਾ ਰੱਖਿਆ ਗਿਆ, ਉਸ ਤੋਂ ਬਾਅਦ ਜਿਹੜਾ ਆ 6 ਮਹੀਨੇ ਬਾਅਦ ਵੇਖੋ ਕੀ ਬਣਦਾ ਹੈ ਕਾਂਗਰਸ ਦਾ। ਫਿਲਹਾਲ ਤਾਂ ਇਸ ਵੇਲੇ ਜਿਹੜੀ ਇਹ ਹਾਲਤ ਹੈ ਉਹ ਕਾਫੀ ਜਿਹੜੀ ਲੜਖੜਾਹੀ ਹੋਈ ਆ। ਦਲਜੀਤ ਜੀ ਇਹਦੇ ਨਾਲ ਟਿੱਪਣੀਆਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਕੁਲਵਿੰਦਰ ਸਿੰਘ ਖਰੂਦ ਹੋਣਾ ਦੀ ਟਿੱਪਣੀ ਆਈ ਆ, ਕੁਲਵਿੰਦਰ ਖਰੋੜ ਹੋਣਾ ਦੀ ਟਿੱਪਣੀ ਆਈ, ਨਾਲ ਦੀ ਨਾਲ ਸੁਰਜੀਤ ਸੰਧੂ ਹੋਣਾ ਦੀ ਟਿੱਪਣੀ ਆਈ ਆ, ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਸੋ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ। ਇਹਦੇ ਨਾਲ ਦਲਜੀਤ ਜੀ ਜਿਹੜੀ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਉਹ ਆ ਜੀ ਕਿ 24 ਤਰੀਕ ਨੂੰ 5 ਸਿੰਘ ਸਾਹਿਬਾਨਾਂ ਦੀ ਜਿਹੜੀ ਆ ਅਕਾਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਦੀ ਸਕੱਤਰਤ ਵਿਖੇ ਮੀਟਿੰਗ ਹੁੰਦੀ ਆ, ਜਿਹਦੇ ਬਾਅਦ ਚੋਂ ਜਿਹੜੇ ਆ ਹੁਕਮਨਾਮੇ ਕੀਤੇ ਗਏ। ਉਹ ਜਿਹੜੇ ਹੁਕਮਨਾਮੇ ਉਹਨਾਂ ਤੋਂ ਬਾਅਦ ਬਹੁਤ ਸਾਰੇ ਵਿਵਾਦਾਂ ਨੇ ਤੂਲ ਫੜ ਲਈ ਆ। ਮੈਂ ਚਾਹੁੰਦਾ ਵੀ ਆਪਾਂ ਉਹਦੇ ਬਾਰੇ ਚਰਚਾ ਜ਼ਰੂਰ ਕਰੀਏ। ਮੈਂ ਚਾਹੁੰਦਾ ਕਿ ਇੱਕ ਇੱਕ ਕਰਕੇ ਆਪਾਂ ਉਹਨਾਂ 'ਤੇ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਹੁਕਮਨਾਮਾ ਆਇਆ ਕਿ ਉਹਨਾਂ ਦੇ ਪ੍ਰੋਗਰਾਮ ਨਾ ਕਰਾਏ ਜਾਣ, ਉਹਨਾਂ ਦੀ ਵੀਡੀਓ ਨਾ ਸ਼ੇਅਰ ਕੀਤੀ ਜਾਵੇ। ਉਸ ਤੋਂ ਬਾਅਦ ਜਿਹੜੇ ਇੱਕ ਤਰ੍ਹਾਂ ਦਾ ਜਿਹੜਾ ਸਿੱਖ ਪੰਥ ਆ ਉਹ ਦੋ ਫਾੜ ਹੋ ਗਿਆ, ਕਿਉਂਕਿ ਜਿਹੜੇ ਉਹਨਾਂ ਦੇ ਸਮਰਥਕ ਆ ਢੱਡਰੀਆਂ ਵਾਲੇ ਦੇ, ਉਹਨਾਂ ਨੇ ਜਥੇਦਾਰ ਸਾਹਿਬ ਨੂੰ ਬॉयਕਾਟ ਕਰਨ ਤੱਕ ਦੀਆਂ ਗੱਲਾਂ ਕੀਤੀਆਂ। ਇਹ ਸਭ ਨੂੰ ਤੁਸੀਂ ਕਿੱਦਾਂ ਦੇਖਦੇ ਆ? ਸਿੱਖ ਧਰਮ ਦੇ ਵਿੱਚ ਕਾਫੀ ਵਾਰ ਇਦਾਂ ਹੋਇਆ ਜੀ। ਆਪਾਂ ਬੰਦਾ ਸਿੰਘ ਬਹਾਦਰ ਹੋਣਾ ਵੇਲੇ ਵੀ ਗੱਲ ਕਰ ਲਈਏ, ਉਸ ਵੇਲੇ ਵੀ ਬੰਦਈ ਖਾਲਸਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਦਰਮਿਆਨ ਚੱਲ ਪਿਆ ਸੀ ਜੀ। ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਕੌਮ ਫੇਰ ਉੱਭਰ ਕੇ ਆਉਂਦੀ ਰਹੀ ਆ। ਪਰ ਆ ਪਿਛਲੇ ਕੁਝ ਬਿਰਤਾਂਤ ਇਦਾਂ ਦੇ ਹੋਏ ਆ ਕਿ ਇਹਦੇ ਵਿੱਚ ਪੋਲੀਟਿਕਸ ਬਹੁਤ ਹਾਵੀ ਹੋ ਗਈ। ਪਹਿਲਾਂ ਇੰਨੀ ਜ਼ਿਆਦਾ ਪੋਲੀਟਿਕਸ ਦੀ ਇਹ ਹੈ ਨਹੀਂ ਸੀ। ਆਪਾਂ ਅਕਾਲ ਤਖਤ ਦੀ ਗੱਲ ਕਰ ਲਈਏ ਕਿ ਸਥਾਪਨਾ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਕਰਦੇ ਆ। ਉਹਨਾਂ ਨੇ 2 ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਮੀਰੀ ਤੇ ਪੀਰੀ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਪੋਲੀਟਿਕਸ ਤੇ ਧਰਮ ਆ ਇਹ ਵੱਖਰੇ ਵੱਖਰੇ ਮਾਰ ਗਏ, ਇਸੇ ਕਰਕੇ 2 ਨਿਸ਼ਾਨ ਸਾਹਿਬ ਲਾਏ ਗਏ ਕਿ ਦੋਨੇ ਸਮਾਨ ਅੰਤਰ ਚੱਲਣੇ ਚਾਹੀਦੇ ਆ ਤੇ ਇਹਨਾਂ ਦਾ ਆਪਸ ਵਿੱਚ ਟਕਰਾਅ ਨਹੀਂ ਹੋਣਾ ਚਾਹੀਦਾ। ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਸਾਨੂੰ ਪਹਿਲਾਂ ਹੀ ਸਮਝਾਤਾ ਸੀ ਵੀ ਤੁਸੀਂ ਇਹਦੇ ਵਿੱਚ ਧਰਮ ਵਿੱਚ ਪੋਲੀਟਿਕਸ ਨਾ ਕਰਿਓ। ਬਿਲਕੁਲ, ਧਰਮ ਤੇ ਰਾਜਨੀਤੀ ਨੂੰ ਵੱਖੋ ਵੱਖ ਰੱਖਿਆ ਸੀ ਉਹਨਾਂ ਨੇ ਕਿਸੇ ਵੀ ਧਰਮ ਦੇ ਵਿੱਚ। ਪਰ ਸ਼ਾਇਦ ਅਸੀਂ ਮਾਤ ਇਥੋਂ ਖਾਧੀ ਆ ਜਿਹੜੀ ਉਹਨਾਂ ਨੂੰ ਮਿਲਾ ਲਿਆ। ਬਿਲਕੁਲ, ਉੱਥੇ ਹੁਣ ਮਿਲਗੋਬਾ ਇਹ ਹੋ ਗਿਆ। ਹੁਣ 2016 ਦੇ ਵਿੱਚ ਇਹਨਾਂ ਉੱਤੇ ਹਮਲਾ ਹੋਇਆ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ ਉੱਤੇ, ਉਸ ਤੋਂ ਬਾਅਦ ਕੋਈ ਐਕਸ਼ਨ ਵੀ ਨਹੀਂ ਖਾਸ ਲਿਆ ਗਿਆ। ਪਰ ਜੇ ਦੇਖਿਆ ਜਾਵੇ ਟਕਸਾਲ ਦਾ ਵੀ ਇੱਕ ਕਾਫੀ ਇਤਿਹਾਸ ਆ ਜੀ, ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਹੋਈਆਂ ਆ, ਇੱਕ ਨਿਵੇਕਲਾ ਸਥਾਨ ਰੱਖਦੇ ਆ ਲੋਕਾਂ ਦੀਆਂ। ਅੱਜ ਵੀ ਉਹਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਆ, ਭਾਵੇਂ ਪਿਛੋਕੜ ਦੇ ਨਾਲ, ਭਾਵੇਂ ਹੁਣ ਦੇ ਮੁਖੀ ਦੇ ਨਾਲ ਕੁਝ ਹੋ ਸਕਦੀਆਂ, ਪਰ ਉਹ ਲੋਕ ਜਿਹੜੇ ਹੁੰਦੇ ਆ ਉਹ ਆਪਣਾ ਪੁਰਾਣਾ ਇਤਿਹਾਸ ਵੀ ਦੇਖਦੇ ਆ। ਟਕਸਾਲ ਦੇ ਨਾਲ ਵੀ ਹੈਗਾ ਜੀ। ਉਹ ਇਸ ਕਰਕੇ 2 ਹੀ ਮਤਭੇਦ ਆ ਇਹਦੇ ਵਿੱਚ। ਜੇ ਤਾਂ ਇੱਕ ਹੋਵੇ ਵੀ ਆਹ ਚੀਜ਼ਾਂ ਆ ਬਹਿ ਨਜਿੱਠ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਆਪਾਂ ਫੈਸਲੇ ਜਿਹੜੇ ਆ ਲੈ ਸਕਦੇ ਆ, ਪਰ ਪ੍ਰੋਬਲਮ ਉੱਥੇ ਇਹ ਆ, ਸਮੱਸਿਆ ਇਹ ਹੋ ਗਈ ਆ ਕਿ ਅੱਜ ਕੱਲ੍ਹ ਹੋ ਗਿਆ ਸੋਸ਼ਲ ਮੀਡੀਆ।
ਪਹਿਲਾਂ ਕੀ ਹੁੰਦਾ ਸੀ, ਹੋ ਸਕਦਾ ਸੀ ਮੈਨੂੰ ਲੱਗਦਾ ਹੁਣ ਇਸ ਪ੍ਰੋਬਲਮਸ ਜਿਹੜੀਆਂ ਸੋਲਵ ਨਹੀਂ ਕਰ ਹੋਣੀਆਂ। ਪਹਿਲਾਂ ਇਦਾਂ ਹੁੰਦਾ ਸੀ ਕਿ ਪਹਿਲਾਂ ਬੈਠ ਕੇ ਆਪਾਂ ਨੂੰ ਪਤਾ ਹੁੰਦਾ ਸੀ ਵੀ ਜਿਹੜੇ ਬੰਦੇ ਵਿਦਵਾਨ ਆ, ਗਿਆਨੀ ਆ, ਉਹ ਬੈਠਣ ਇਕੱਠੇ ਹੋਣ, ਫਿਰ ਬਾਅਦ ਦੇ ਵਿੱਚ ਲੋਕਾਂ ਤੱਕ ਦੂਜੇ ਤੀਜੇ ਦਿਨ ਗੱਲ ਪਹੁੰਚਦੀ ਹੁੰਦੀ ਸੀ ਜੀ। ਹੁਣ ਜੋ ਗੱਲ ਹੁੰਦੀ ਆ ਲੋਕਾਂ ਤੱਕ ਨਾਲੇ ਨਾਲ ਚੱਲਦੀ ਆ, ਫੇਸਬੁੱਕ ਦੇ ਉੱਤੇ ਨਾਲ ਰਿਐਕਸ਼ਨਸ ਆਉਂਦੀਆਂ ਆ, ਜਿਹਨਾਂ ਨੂੰ ਕੁਝ ਪਤਾ ਵੀ ਨਹੀਂ ਹੁੰਦਾ ਉਹ ਵੀ ਦੇ ਦਿੰਦੇ ਆ ਆਪਣੇ ਵਰਗੇ, ਜਿਹਨਾਂ ਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਹੁੰਦਾ ਧਰਮ ਦੇ ਬਾਰੇ, ਤੇ ਉਹ ਵੀ ਉਹਦੇ ਉੱਤੇ ਰਿਐਕਸ਼ਨ ਦੇ ਦਿੰਦੇ ਆ। ਉਹਦੇ ਨਾਲ ਫਿਰ ਕੰਟਰੋਵਰਸੀਜ਼ ਵਧੀਆਂ, ਉਹ ਵੱਧਦੀਆਂ ਆ। ਪਰ ਇੱਕ ਇਹਦੇ ਵਿੱਚ ਹੋਇਆ ਕਿ ਇੱਕ ਪਾਸੇ ਤੁਸੀਂ ਜੋ ਢੱਡੀਆਂ ਵਾਲਿਆਂ ਨੇ ਕੁਝ ਉਠਾਏ ਆ ਮੁੱਦੇ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਕਬਾਲ ਸਿੰਘ ਹੁਣਾਂ ਨੂੰ ਸਿਰਫ ਇਹ ਕਹਿ ਦਿੱਤਾ, ਬਿਲਕੁਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਇਲਜ਼ਾਮ ਹੈ ਮੇਰੇ ਖਿਆਲ ਉਹਦੇ ਵਿੱਚ ਕਾਫੀ ਸਾਰਥਕਤਾ, ਜਿੱਦਾਂ ਤੁਸੀਂ ਜਿਹੜੀ ਗਿਆਨੀ ਇਕਬਾਲ ਸਿੰਘ ਹੁਣਾਂ ਦੀ ਗੱਲ ਕੀਤੀ, ਉਹ ਜੋ ਉਹਨਾਂ ਨੇ ਬਿਆਨ ਦਿੱਤਾ, ਬਿਆਨ ਬਹੁਤ ਵੱਡਾ ਸੀਗਾ ਕਿ ਜਿਹੜੀ ਸਿੱਖ ਪੰਥ ਆ ਉਹ ਜਿਹੜਾ ਆ ਹਿੰਦੂਆਂ ਨਾਲ ਉਹਨਾਂ ਦੇ ਵੰਸ਼ ਨਾਲ ਜਾ ਕੇ ਜੁੜਦਾ ਆ, ਪਰ ਜਿਸ ਤਰੀਕੇ ਨਾਲ ਉਸ ਤੇ ਸਿਰਫ ਅਸਹਿਮਤੀ ਜਤਾਈ ਗਈ, ਸਿਰਫ ਇਹੀ ਕਿਹਾ ਗਿਆ ਕਿ ਅਸੀਂ ਉਹਨਾਂ ਦੇ ਬਿਆਨ ਨਾਲ ਅਸਹਿਮਤ ਆ, ਮੇਰੇ ਖਿਆਲ ਇੰਨਾ ਜਿਹੜਾ ਉਹ ਕਾਫੀ ਨਹੀਂ। ਤੇ ਇੱਧਰ ਜਿਸ ਤਰੀਕੇ ਨਾਲ ਵਿਰੋਧ ਕੀਤਾ ਗਿਆ ਇਹਨਾਂ ਦਾ ਕਿ ਸਮਾਗਮ ਕਰਨੇ ਬੰਦ ਕਰ ਦਿਓ, ਉਹ ਮੇਰੇ ਖਿਆਲ ਕਾਫੀ ਕੁਝ ਜ਼ਾਹਰ ਕਰਦਾ। ਬਿਲਕੁਲ ਇਹਦਾ ਇਹ ਹੈਗਾ ਕਿਉਂਕਿ ਜਿਹੜੇ ਗ੍ਰੰਥ ਹੈ ਜਿਨ੍ਹਾਂ ਦੀ ਹੁਣ ਇਕਬਾਲ ਸਿੰਘ ਹੁਣਾਂ ਨੇ ਵੀ ਤਾਂ ਆਪਣੇ ਕੋਲੋਂ ਨਹੀਂ ਗੱਲ ਬਣਾਈ ਜੀ, ਬਿਲਕੁਲ ਉਹਨਾਂ ਨੇ ਵੀ ਕੁਝ ਗ੍ਰੰਥਾਂ ਦਾ ਰੈਫਰੈਂਸ ਦਿੱਤਾ ਆ ਜੀ। ਹੁਣ ਅਕਾਲ ਤਖਤ ਇੱਥੇ ਦੁਚਿੱਤੀ ਦੇ ਵਿੱਚ ਆ ਜਾਂਦਾ ਕਿ ਅਸੀਂ ਉਸ ਚੀਜ਼ ਨੂੰ ਕਿੱਦਾਂ ਇਗਨੋਰ ਕਰੀਏ ਕਿ ਜਦੋਂ ਰੈਫਰੈਂਸ ਦੇ ਰਿਹਾ ਇਕਬਾਲ ਸਿੰਘ ਨੇ ਤਾਂ ਮੁਰੇ ਦੱਸ ਦੇਣਾ ਵੀ ਆਹ ਚੀਜ਼ਾਂ ਹੈਗੀਆਂ। ਅਸਲੀ ਸਮੱਸਿਆ ਤਾਂ ਇਹ ਹੈਗੀ ਆ ਵੀ ਜਿਹੜੇ ਉਹ ਚੀਜ਼ਾਂ ਕਿੱਥੋਂ, ਉਹਨਾਂ ਦਾ ਸੋਰਸ ਕੀ ਆ। ਹੁਣ ਉਹ ਸੋਰਸ ਦੇ ਉੱਤੇ ਅਕਾਲ ਤਖਤ ਤੇ ਫੈਸਲਾ ਲੈ ਸਕਦਾ ਕਿ ਉਹ ਸੋਰਸ ਨੂੰ ਅਸੀਂ ਮੰਨਣਾ ਕਿ ਨਹੀਂ ਮੰਨਣਾ। ਕੰਟਰੋਵਰਸੀ ਅਸਲ ਦੇ ਵਿੱਚ ਉੱਥੇ ਆ। ਹੁਣ ਢੱਡੀਆਂ ਵਾਲਿਆਂ ਨੇ ਇਹ ਕਿਹਾ ਆ ਵੀ ਉਹਦੇ ਵਿੱਚ ਕੁਝ ਕਿੰਤੂ ਪ੍ਰੰਤੂ ਵਾਲੀ ਸ਼ਬਦਾਵਲੀ ਆ। ਹੁਣ ਜਾਂ ਤਾਂ ਇਹ ਕਿਉਂਕਿ ਆਪਣਾ ਤਾਂ ਇਸ਼ਟ ਗੁਰੂ ਗ੍ਰੰਥ ਸਾਹਿਬ ਆ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿਸੇ ਨੂੰ ਕੋਈ ਉਹਨਾਂ ਤੱਕ ਤਾਂ ਸਭ ਦਾ ਸਾਂਝਾ ਹੈ, ਬਿਲਕੁਲ ਉਹਦੇ ਉੱਤੇ ਤਾਂ ਕਿਸੇ ਨੂੰ ਕੋਈ ਇਤਰਾਜ਼ ਹੈਗਾ ਆ ਜਿਹੜੇ ਨਾਲ ਆ। ਜਾਂ ਤਾਂ ਉਹਨਾਂ ਨੂੰ ਇਹ ਹੋਵੇ ਵੀ ਇਹਨਾਂ ਨੂੰ ਲਿਟਰੇਚਰ ਦੇ ਤੌਰ ਦੇ ਉੱਤੇ ਰੱਖ ਲਿਆ ਜਾਵੇ, ਪਰ ਉਹ ਮਾਨਤਾ ਜਦੋਂ ਉਹਨਾਂ ਨੂੰ ਵੀ ਪਵਿੱਤਰ ਗ੍ਰੰਥਾਂ ਦੇ ਤੌਰ ਦੇ ਉੱਤੇ ਦਿੰਦੇ ਆ, ਉਸ ਤੋਂ ਬਾਅਦ ਸਮੱਸਿਆ ਜਿਹੜੀ ਆ ਸ਼ੁਰੂ ਹੋ ਜਾਂਦੀ ਆ। ਪਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਦਬਾਅ ਵਿੱਚ ਵੀ ਦਿਖੇ ਆ ਕਿਉਂਕਿ ਕਮੇਟੀ ਬਣਾ ਦਿੱਤੀ ਗਈ ਸੀ। ਉਸ ਤੋਂ ਬਾਅਦ ਢੱਡੀਆਂ ਵਾਲਿਆਂ ਨੂੰ ਸੱਦਿਆ ਵੀ ਗਿਆ ਸੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਪਹੁੰਚੇ ਨਹੀਂ ਉੱਥੇ, ਤੇ ਕਮੇਟੀ ਨੇ ਵਨ ਸਾਈਡਡ ਫੈਸਲਾ ਦੇ ਦਿੱਤਾ ਕਿ ਉਹ ਆਪ ਆਏ ਨਹੀਂ, ਕਿਉਂਕਿ ਢੱਡੀਆਂ ਵਾਲੇ ਇਹ ਕਹਿ ਰਹੇ ਆ ਵੀ ਆਪਾਂ ਚੈਨਲ ਦੇ ਉੱਤੇ ਹੀ ਇਹਦਾ ਕਰਨਾ, ਲਾਈਵ ਹੋਣਾ ਚਾਹੀਦਾ ਹੈ। ਤੇ ਇਹਦੀ ਸ਼ਾਇਦ ਉਹਨਾਂ ਨੇ ਦਲਜੀਤ ਜੀ ਜਿਸ ਤਰੀਕੇ ਨਾਲ ਉਹ ਕਹਿੰਦੇ ਕਿ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗੋ, ਉਨੀ ਦੇਰ ਤੱਕ ਤੁਹਾਡੇ ਸਮਾਗਮ ਨਹੀਂ ਕੀਤੇ ਜਾਣਗੇ ਜਾਂ ਵੀਡੀਓਜ਼ ਨਹੀਂ ਸ਼ੇਅਰ ਕੀਤੀਆਂ ਜਾਣੀਆਂ ਚਾਹੀਦੀਆਂ, ਤੇ ਢੱਡਰੀਆਂ ਵਾਲੇ ਕਹਿੰਦੇ ਕਿ ਮੈਂ ਅਕਾਲ ਸ਼ਾਖ ਨੂੰ ਧੱਕਾ ਲੱਗਾ ਜਦੋਂ ਕਹਿੰਦਾ, ਕਿਉਂਕਿ ਲੋਕਾਂ ਨੇ ਇੱਕ ਤਾਂ ਪਹਿਲਾਂ ਦੇਖੋ ਸਾਡੇ ਲਈ ਜਥੇਦਾਰ ਬੜਾ ਇੱਕ ਸਰਬੋਤਮ ਹੈ ਜੀ, ਉਹਦੀ ਗੱਲ ਮੰਨਣੀ। ਅੱਜ ਤੋਂ ਜੇ ਅਸੀਂ ਦੇਖੀਏ ਗੁਰਬਚਨ ਸਿੰਘ ਹੁਣਾਂ ਤੋਂ ਪਹਿਲਾਂ ਸਾਰੇ ਇਦਾਂ ਹੀ ਮੰਨਦੇ ਸੀ, ਜੇ ਉਹਨਾਂ ਨੇ ਕਹਿ ਦਿੱਤਾ ਅਕਾਲ ਤਖਤ ਤੋਂ ਆ ਗਿਆ ਵੀ ਇਹਦਾ ਬਾਈਕਾਟ ਆ, ਬਿਲਕੁਲ ਉਹਦਾ ਬਾਈਕਾਟ ਸਿੱਖ ਕੌਮ ਕਰਦੀ ਸੀ। ਉਹਨਾਂ ਦੇ ਵਿਆਹ ਸ਼ਾਦੀਆਂ ਦੇ ਉੱਤੇ ਕੋਈ ਵੀ ਸਮਾਗਮ ਆ ਸਿੱਖ ਜਾਂਦੇ ਨਹੀਂ ਸੀ ਕਿ ਨਹੀਂ ਜੀ ਇਹਨਾਂ ਦਾ ਬਾਈਕਾਟ ਆ, ਵੀ ਜਥੇਦਾਰ ਦਾ ਹੁਕਮਨਾਮਾ ਆ। ਪਰ ਇਸ ਹੁਕਮਨਾਮੇ ਤੋਂ ਬਾਅਦ ਇੱਕ ਤਰ੍ਹਾਂ ਦੇ ਨਾਲ ਪਿਛਲੇ ਜਦੋਂ ਆਪਣੇ ਰਾਮ ਰਹੀਮ ਨੂੰ ਮਿਲੀ ਆ ਮਾਫੀ, ਉਸ ਤੋਂ ਬਾਅਦ ਇਸ ਵਕਾਰ ਨੂੰ ਧੱਕਾ, ਇਸ ਅਹੁਦੇ ਦੇ ਵਕਾਰ ਨੂੰ ਧੱਕਾ ਥੋੜਾ ਜਿਹਾ ਜ਼ਰੂਰ ਲੱਗਾ, ਕਿਉਂਕਿ ਧੜਾ ਲੋਕ ਸ਼ੇਅਰ ਕਰ ਰਹੇ ਆ, ਲੋਕੀ ਲਾਈਕ ਕਰ ਰਹੇ ਆ, ਉਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਕਿ ਜਥੇਦਾਰ ਦੇ ਵੱਲੋਂ ਬਿਆਨ ਜਾਂ ਹੁਕਮਨਾਮਾ ਜਿਹੜਾ ਆਇਆ ਆ ਉਹਦੀ ਅਸੀਂ ਕਿੱਦਾਂ ਕਰਨੀ ਆ ਪੜਚੋਲ, ਜਾਂ ਉਹਨਾਂ ਨੂੰ ਕਿੱਦਾਂ ਅਸੀਂ ਫੋਲੋ ਕਰਨਾ, ਉਹ ਚੀਜ਼ਾਂ ਪਤਾ ਨਹੀਂ। ਕਿਉਂਕਿ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਫੈਸਲੇ ਆ ਇਹ ਕਿਸੇ ਨਾ ਕਿਤੇ ਰਾਜਨੀਤਿਕ ਤੋਂ ਪ੍ਰਭਾਵਿਤ ਆ, ਇੱਕ ਵਨ ਸਾਈਡਡ ਆ। ਜਿਹੜੇ ਢੱਡਰੀਆਂ ਵਾਲਿਆਂ ਨੇ ਵੀ ਇਹੀ ਕਿਹਾ ਕਿ ਜੇਕਰ ਮੇਰੀ ਗਲਤੀ ਹੋਈ, ਜੇ ਤੁਸੀਂ ਮੇਰੀ ਗਲਤੀ ਕਿਤੇ ਵੀ ਕਿਸੇ ਵੀ ਵੀਡੀਓ 'ਚ ਸਾਬਤ ਕਰ ਦਿਓ ਤਾਂ ਮੈਂ ਆਪਣੀ ਡੰਡੌਤ ਕਰੂੰਗਾ ਅਕਾਲ ਤਖਤ ਸਾਹਿਬ ਤੇ ਆ ਕੇ, ਤੁਹਾਡੇ ਤੋਂ ਵੀ ਮਾਫੀ ਮੰਗੂੰਗਾ। ਪਰ ਹੁਣ ਜਿਸ ਤਰੀਕੇ ਨਾਲ ਜੇਕਰ ਢੱਡਰੀਆਂ ਵਾਲੇ ਵੀ ਕਹਿੰਦੇ ਕਿ ਮੈਂ ਅਕਾਲ ਤਖਤ ਸਾਹਿਬ ਤੇ ਨਹੀਂ ਆਉਣਾ, ਤਾਂ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਉਹ ਵੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਵੀ ਮੇਰੇ ਖਿਆਲ ਨਾਲ ਢਾਹ ਲੱਗਦੀ ਇਹਦੇ ਨਾਲ, ਕਿਉਂ ਚੈਲੰਜ ਕੀਤਾ ਜਾਂਦਾ। ਕਿਉਂਕਿ ਜੇ ਉਹ ਟੀਵੀ ਚੈਨਲ ਦੀ ਗੱਲ ਕਰਦੇ ਆ ਤਾਂ ਉੱਥੇ ਜਾ ਕੇ ਵੀ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਨੂੰ ਵੀ ਲਾਈਵ ਕਵਰੇਜ ਦਿੱਤੀ ਜਾ ਸਕਦੀ ਆ, ਉਹ ਤਾਂ ਏਡਾ ਵੱਡਾ ਕੋਈ ਮੁੱਦਾ ਨਹੀਂ ਉੱਥੇ ਤੱਕ ਤਾਂ ਕੋਈ ਲਾਈਵ ਸ਼ਾਇਦ ਹੋਵੇ ਨਾ। ਇੱਕ ਇਹ ਵੀ ਹੈਗਾ ਕਿ ਉਹਨਾਂ ਦਾ ਮੰਨਣਾ ਇਹ ਵੀ ਹੋ ਸਕਦਾ ਕਿ ਅਕਾਲ ਤਖਤ ਦੇ ਉੱਤੇ ਸ਼ਾਇਦ ਪ੍ਰੈਸ਼ਰ ਵਿੱਚ ਲਿਆ ਜਾਵੇ, ਜਾਂ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਨਾ ਕਰਨ, ਤੇ ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡੇ ਉੱਤੇ ਤਾਂ ਅਟੈਕ ਹੁੰਦੇ, ਸਾਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ। ਪਰ ਜਥੇਦਾਰ ਹੁਣਾਂ ਨੇ ਜੋ ਇੱਕ ਗੱਲ ਸ਼ਬਦ ਵਰਤਿਆ ਬਈ ਜਿਹੜਾ ਬਈ ਉਹਨਾਂ ਦੇ ਜਿਹੜੇ ਸਮਾਗਮ ਉਹਨਾਂ ਦੇ ਜ਼ਿੰਮੇਵਾਰ ਉਹ ਆਪ ਹੋਣਗੇ, ਉਹ ਕਿਸੇ ਨਾ ਕਿਸੇ ਗੱਲ ਦੇ ਨਾਲ ਮੈਨੂੰ ਲੱਗਦਾ ਵੀ ਥੋੜੀ ਜਿਹੀ ਗਲਤ ਆ ਉਹ ਗੱਲ ਟੈਕਨੀਕਲੀ, ਕਿ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ।
ਬਾਕੀ ਉਹ ਆਪ ਜਾਣਕਾਰ ਨੇ। ਬਿਲਕੁਲ, ਉਹਨਾਂ ਨੇ ਵੀ ਇਹੀ ਗੱਲ ਕਹੀ ਢੱਡਰੀਆਂ ਵਾਲਿਆਂ ਨੇ ਕਿ ਇਹ ਇੱਕ ਤਰੀਕੇ ਨਾਲ ਧਮਕੀ ਦਿੱਤੀ ਗਈ, ਉਕਸਾਇਆ ਗਿਆ ਕਿ ਜਿਸ ਤਰੀਕੇ ਹਮਲੇ ਹੁੰਦੇ ਆ ਤੇ ਜੇਕਰ ਕੋਈ ਹਮਲਾ ਹੁੰਦਾ ਤੇ ਇਹਦੇ ਲਈ ਜ਼ਿੰਮੇਵਾਰ ਉਹ ਖੁਦ ਹੋਣਗੇ, ਜੋ ਕਿ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਜਿਹੜੀ ਸ਼ਬਦਾਂ ਦੀ ਪੜਚੋਲ ਆ ਉਹ ਵੇਖ ਕੇ ਕਰਨੀ ਚਾਹੀਦੀ ਸੀ। ਬਿਲਕੁਲ ਦਲਜੀਤ ਜੀ, ਇਸ ਤੋਂ ਬਾਅਦ ਇੱਕ ਹੋਰ ਫੈਸਲਾ ਆਇਆ, ਇੱਕ ਹੋਰ ਹੁਕਮਨਾਮਾ ਆਇਆ, ਉਹ ਆ ਸੁੱਚਾ ਸਿੰਘ ਲੰਗਾਹ ਬਾਰੇ। ਮੈਂ ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਸ ਤਰੀਕੇ ਨਾਲ ਸੁੱਚਾ ਸਿੰਘ ਲੰਗਾਹ ਵੱਲੋਂ ਵੀ ਫਿਰ ਉਹੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾ ਕੇ ਜਿਸ ਤਰੀਕੇ ਨਾਲ ਬਾਈਪਾਸ ਕੀਤਾ ਗਿਆ ਅਕਾਲ ਤਖਤ ਸਾਹਿਬ ਤੋਂ ਤੇ ਹੋਰ ਗੁਰਦੁਆਰਾ ਸਾਹਿਬ ਤੋਂ ਜਾ ਕੇ ਅੰਮ੍ਰਿਤ ਛਕ ਕੇ ਤੇ ਆਪਣੀ ਉਹ ਸਜ਼ਾ ਲਵਾਈ ਗਈ, 21 ਦਿਨ ਦੀ ਜਿਹੜੀ ਤਨਖਾਹੀਏ ਕਰਾਰ ਦਿੱਤੇ ਗਏ। ਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਉਹ ਜਿਹੜੀ ਸਜ਼ਾ ਪੂਰਤੀ ਹੋਈ ਆ, ਉਹਦੇ ਉੱਪਰ ਵੀ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਆਇਆ, ਜਥੇਦਾਰ ਸਾਹਿਬ ਨੇ ਸਿਰਫ ਇਹ ਕਿਹਾ ਕਿ ਉਹਨਾਂ ਨੂੰ ਮਾਫੀ ਨਹੀਂ ਦਿੱਤੀ ਗਈ। ਪਰ ਮਸਲਾ ਮੇਰੇ ਖਿਆਲ ਇੱਥੇ ਮਾਫੀ ਦਾ ਨਹੀਂ ਸੀ, ਮਸਲਾ ਦਾ ਰੌਲਾ ਤਾਂ ਫਿਰ ਉਹੀ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਜੋ ਲੰਗਾਹ ਸਾਹਿਬ ਨੇ ਕੀਤਾ, ਲੰਗਾਹ ਨੇ ਕੀਤਾ ਆ ਜਿਹੜਾ ਅਕਾਲ ਤਖਤ ਸਾਹਿਬ ਨੂੰ ਬਾਈਪਾਸ ਕੀਤਾ, ਇਹਦੇ ਤੇ ਇੱਕ ਇਤਿਹਾਸਿਕ ਫੈਸਲਾ ਕਰਕੇ ਤਾਂ ਸਾਨੂੰ ਨਹੀਂ ਲੱਗਦਾ ਕਿ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਸੀ ਤਾਂ ਜੋ ਕੱਲ ਨੂੰ ਕੋਈ ਇਦਾਂ ਨਾ ਕਰੇ। ਇਹਦੇ ਵਿੱਚ ਇਹ ਹੁੰਦਾ ਕਿਉਂਕਿ ਜਦੋਂ ਪੰਥ ਵਿੱਚ ਇਹ ਬੰਦਾ ਛੇਕਿਆ ਆ, ਇਹ ਸਭ ਤੋਂ ਵੱਡੀ ਸਜ਼ਾ ਆ ਜੀ ਪੰਥ ਦੇ ਵਿੱਚੋਂ ਛੇਕ ਦੇਣਾ। ਉਹ ਤਾਂ ਪਹਿਲਾਂ ਹੀ ਛੇਕਿਆ ਹੋਇਆ ਜੀ, ਕਿਉਂਕਿ ਢੱਡੀਆਂ ਵਾਲਿਆਂ ਦੇ ਮਾਮਲੇ ਵਿੱਚ ਵੀ ਇਹੀ ਸੀ। ਪਰ ਨਹੀਂ, ਕੁਛ ਨਾ ਕੁਛ ਕਹਿਣਾ ਜ਼ਰੂਰ ਚਾਹੀਦਾ ਸੀਗਾ। ਜਿਸ ਤਰੀਕੇ ਨਾਲ ਗੱਲ ਕੀਤੀ ਗਈ ਕਿ ਸਿਰਫ ਇਹੀ ਕਿਹਾ ਗਿਆ, ਮਾਫੀ ਨਹੀਂ ਦਿੱਤੀ ਗਈ, ਪਰ ਜਿਸ ਤਰੀਕੇ ਨਾਲ ਬਾਕੀਆਂ ਨੂੰ ਸਜ਼ਾ ਦਿੱਤੀ ਗਈ, ਅੰਮ੍ਰਿਤ ਛਕਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਗਈ, ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਉੱਥੇ ਮੁਲਾਜ਼ਮ ਸੀਗੇ ਉਹਨਾਂ ਨੂੰ ਸਜ਼ਾ ਦਿੱਤੀ ਗਈ, ਪਰ ਲੰਗਾਹ ਨੂੰ ਕੁਛ ਨਹੀਂ ਕਿਹਾ ਗਿਆ। ਉਹਦੇ ਤੇ ਲੰਗਾਹ ਪਹਿਲਾਂ ਹੀ ਕੰਟਰੋਵਰਸੀ ਫਿਗਰ ਇੱਕ ਜੀ। ਜੇ ਆਪਾਂ ਇਹਦਾ ਇਤਿਹਾਸ ਵੀ ਕੱਢੀਏ 1972 ਤੋਂ ਲੈ ਕੇ 2002 ਤੱਕ ਜਿਹੜੇ ਉਹ ਹੁੰਦੇ ਆ ਕਿ ਥਾਣਿਆਂ ਦੇ ਵਿੱਚ ਫੋਟੋ ਲੱਗੀ ਹੁੰਦੀ ਆ ਜੀ, ਉਹਨਾਂ ਵਿੱਚ ਰਿਹਾ ਆ। 1992 ਦੇ ਵਿੱਚ ਪਾਸਪੋਰਟ ਬਣਨ ਤੋਂ ਨਾਂਹ ਕਰ ਦਿੱਤੀ ਸੀ ਉਹਨਾਂ ਨੇ, ਕਿਉਂਕਿ ਇਹ ਕਿਹਾ ਜਾਂਦਾ ਵੀ ਇਹਨਾਂ ਦੇ ਸੰਬੰਧ ਜਿਹੜੇ ਆ ਬਸਣ ਸਿੰਘ ਜਫਰਵਾਲ ਦੇ ਨਾਲ ਵੀ ਸੀ ਤੇ ਇਹਨੇ ਉਹਨੂੰ ਇੰਡੀਆ ਤੋਂ ਪਾਕਿਸਤਾਨ ਭੱਜਣ ਦੇ ਵਿੱਚ ਮਦਦ ਵੀ ਕੀਤੀ ਸੀ। ਇਹ ਦੋਸ਼ ਲੱਗਦੇ ਰਹੇ ਆ ਜੀ। 1992 ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਦੋਂ ਪਾਸਪੋਰਟ ਬਣਾਉਣਾ ਪਹਿਲਾਂ ਇਹਨੂੰ ਅਪਰੂਵਲ ਲੈਣੀ ਪੈਣੀ ਆ ਡਿਪਾਰਟਮੈਂਟ ਤੋਂ ਜੀ। ਇਹਨੇ 1997 ਦੇ ਵਿੱਚ ਜਦੋਂ ਸਰਕਾਰ ਆਈ ਆ ਅਕਾਲੀਆਂ ਦੀ, ਇਹਨੇ ਫੇਕ ਡਾਕੂਮੈਂਟਸ ਦੇ ਕੇ ਆਪਣਾ ਇੱਕ ਨਵਾਂ ਪਾਸਪੋਰਟ ਬਣਵਾ ਲਿਆ ਜੀ। ਫਿਰ ਇਹ ਉੱਥੇ ਇੰਦਰਾ ਗਾਂਧੀ ਏਅਰਪੋਰਟ ਦੇ ਉੱਤੇ ਜਾ ਕੇ ਫੜ ਹੋ ਗਿਆ ਤੇ ਉਸ ਤੋਂ ਬਾਅਦ ਇਹਨੂੰ ਰਿਸਕ ਆਫ ਲਾਈਫ ਦੇ ਵਿੱਚ ਪਾਇਆ ਹੋਇਆ ਆ ਅਜੇ ਤੱਕ ਜੀ। ਬੜਾ ਦਾਗੀ ਬੰਦਾ ਸੀ। ਹੁਣ ਇੱਥੇ ਆਪਾਂ ਇਤਿਹਾਸ ਦੱਸਣ ਦਾ ਮਤਲਬ ਇਹ ਆ ਕਿ ਐਡਾ ਦਾਗੀ ਬੰਦਾ ਜੀ। ਫਿਰ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਵੀ ਆ 2015 ਦੇ ਵਿੱਚ ਜਿਹੜਾ ਇੱਕ ਰੇਪ ਦਾ ਇਹਨਾਂ ਉੱਤੇ ਚਾਰਜਸ ਲੱਗਾ ਸੀ ਤੇ ਉਹ ਜਿਹੜੀ ਕੁੜੀ ਸੀ ਉਹ ਵੀ ਇਹਨਾਂ ਦੀ ਡਾਟਰ ਦੀ ਕਲਾਸ ਫੈਲੋ ਸੀ ਜੀ। ਉਹ ਐਡੇ ਵੱਡੇ ਇਲਜ਼ਾਮ ਤੋਂ ਬਾਅਦ ਵੀ ਫਿਰ ਵੀ ਇਹਨੂੰ ਇੱਕ ਅਕਾਲੀ ਦਲ ਨੇ ਆਪਣਾ ਇੱਕ ਪਤਾ ਹੀ ਸੀ ਵੀ 2002 ਤੱਕ ਆਹ ਇਹਦਾ ਰਿਕਾਰਡ ਰਿਹਾ ਆ। 1992 ਦੇ ਵਿੱਚ ਪਾਸਪੋਰਟ ਈਵਨ ਕਿ ਗਵਰਨਮੈਂਟ ਨੇ ਇਹਨੂੰ ਸ਼ੱਕ ਦੇ ਵਿੱਚ ਲਿਆਇਆ, ਸੈਂਟਰੀ ਸਰਕਾਰ ਨੇ। ਫਿਰ ਵੀ ਇਹਨੂੰ ਬਾਰ-ਬਾਰ ਟਿਕਟਾਂ ਦਿੱਤੀਆਂ ਗਈਆਂ, ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਗਿਆ। ਇੱਕ ਤਰ੍ਹਾਂ ਦੇ ਨਾਲ ਉਦੋਂ ਵੀ ਪਤਾ ਹੀ ਸੀ ਸਾਰਿਆਂ ਨੂੰ, ਮੇਰੇ ਖਿਆਲ ਪਤਾ ਸੀ ਤਾਂ ਹੀ ਉਹ ਦਿੱਤੀਆਂ ਗਈਆਂ ਟਿਕਟਾਂ, ਕਿਉਂਕਿ ਜਿਹੜੀ ਭਾਰਤ ਦੀ ਰਾਜਨੀਤੀ ਆ ਉਹਦਾ ਜਿਹੜਾ ਕਿਤੇ ਨਾ ਕਿਤੇ ਸੈੱਟ ਬੈਠਦਾ। ਕਿਉਂਕਿ ਜੇਕਰ ਆਪਾਂ ਲੋਕ ਸਭਾ ਦੀ ਜਾਂ ਹੋਰ ਆਪਣੇ ਰਾਜਨੇਤਾਵਾਂ ਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਇਦਾਂ ਦੇ ਦਾਗੀ ਬੰਦੇ ਮਿਲ ਜਾਣਗੇ। ਇਹ ਤਾਂ ਚਲੋ ਇੱਕ ਤਰ੍ਹਾਂ ਨਾਲ ਫਸ ਗਿਆ ਜੀ। ਬਹੁਤ ਸਾਰੇ ਲੋਕ ਹੈ ਜਿਨ੍ਹਾਂ ਉੱਤੇ ਹੈ ਨਹੀਂ ਕੋਈ ਚਾਰਜ ਜੀ, ਬਲਾਤਕਾਰ ਦੇ ਮੁਕੱਦਮੇ ਚੱਲਦੇ ਆ, ਜਿਨ੍ਹਾਂ ਉੱਪਰ ਕਤਲਾਂ ਦੇ ਮੁਕੱਦਮੇ ਚੱਲਦੇ, ਬਹੁਤ ਸਾਰੇ ਇਦਾਂ ਦਾਗੀ ਬੰਦੇ ਹੈਗੇ ਆ। ਬਿਲਕੁਲ, ਬਹੁਤ ਜ਼ਿਆਦਾ ਹੈਗੇ ਆ। ਜੇ ਆਪਾਂ ਲੋਕ ਸਭਾ ਦਾ, ਰਾਜ ਸਭਾ ਦਾ ਵੀ ਰਿਕਾਰਡ ਕੱਢ ਲਈਏ, ਬਹੁਤ ਵੱਡੀ ਪਰਸੈਂਟੇਜ ਉਹਨਾਂ ਦੀ ਬਣਦੀ ਹੈ ਜੀ। ਪਰ ਅਸਲ ਦੇ ਵਿੱਚ ਇਹ ਇੱਕ ਮਿਆਰ ਰੱਖ ਲਿਆ ਪੋਲੀਟੀਸ਼ੀਅਨਸ ਨੇ। ਹੁਣ ਜਿੱਥੋਂ ਤੱਕ ਪਰ ਅਕਾਲ ਤਖਤ ਸਾਹਿਬ ਦਾ ਜੋ ਹੁਕਮਨਾਮਾ ਆ ਉਹਦੇ ਅਕੋਰਡਿੰਗ ਇਹ ਆ ਕਿ ਇਹਨੂੰ ਹਾਰਡ ਤੋਂ ਹਾਰਡ ਸਜ਼ਾ ਦਿੱਤੀ ਹੋਈ ਆ, ਵੀ ਇਹਨੂੰ ਕੱਢਿਆ ਹੋਇਆ ਜੀ। ਹੁਣ ਇਹ ਬਾਰ-ਬਾਰ ਜਾ ਰਿਹਾ, ਮਾਰਚ ਦੇ ਵਿੱਚ ਵੀ ਗਿਆ ਸੀ, ਪਹਿਲਾਂ ਵੀ ਜਾ ਚੁੱਕਾ। ਮਾਰਚ ਦੇ ਵਿੱਚ ਇਹਨਾਂ ਨੇ ਉੱਥੇ ਪੇਸ਼ ਹੋਏ ਆ ਪਰ ਉਦੋਂ ਵੀ ਨਾਂਹ ਕਰ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜੀ। ਹੁਣ ਇੱਕ ਹੋਰ ਢੰਗ ਵਰਤਿਆ ਗਿਆ ਕਿਉਂਕਿ ਉੱਥੇ ਪ੍ਰਭਾਵ ਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ, ਗੜੀ ਗੁਰਦਾਸ ਦੇ ਵਿੱਚ ਜੀ। ਉੱਥੇ ਫੇਰ ਦੁਬਾਰਾ ਤੋਂ ਤਨਖਾਹੀਆ ਕਰਾਰ ਹੋਇਆ, ਸੇਵਾ ਵੀ ਲਵਾਈ ਆ। ਬਿਲਕੁਲ, ਹੁਣ ਮੈਨੂੰ ਲੱਗਦਾ ਵੀ ਉਹ ਸੇਵਾ ਤਾਂ ਪੂਰੀ ਕੀਤੀ ਨਹੀਂ ਹੋਣੀ। ਘੱਟੋ ਘੱਟ ਜੇ ਸਨਮਾਨ ਹੁੰਦਾ, ਸੇਵਾ ਤਾਂ ਲਾਈ ਹੋਈ ਆ ਨਾ ਉਹਨਾਂ ਨੇ 21 ਦਿਨ ਦੀ, ਉਹ 21 ਦਿਨ ਪੂਰੇ ਨਹੀਂ ਕੀਤੇ ਜੀ। ਤੇ ਇਸ ਕਰਕੇ ਉਹ ਤਾਂ ਚਲੋ ਘੱਟੋ ਘੱਟ ਪੂਰੇ ਕਰ ਲੈਂਦੇ ਜੀ। ਨਹੀਂ, ਮੇਰੇ ਖਿਆਲ ਜਿਹੜੀ ਆ ਤਰੀਕ ਰੱਖੀ ਗਈ ਜਿਹੜੀ ਮੀਟਿੰਗ, ਇਸ ਤੋਂ ਪਹਿਲਾਂ ਉਹਨਾਂ ਦੀ ਜਿਹੜੇ 21 ਦਿਨ ਪੂਰੇ ਹੋ ਗਏ ਆ ਉਹਨਾਂ ਦੇ। ਹਾਂਜੀ, ਇਸ ਕਰਕੇ ਹੁਣ ਉਹ ਜਿਹੜੀ ਹੁਣ ਬਣਦੀ ਆ ਗੱਲ ਕਾਰਵਾਈ, ਹੁਣ ਅੱਗੇ ਮੈਨੂੰ ਲੱਗਦਾ ਨਹੀਂ ਕਿ, ਕਿਉਂਕਿ ਹੁਣ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ
ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਨਾਲ ਹੀ ਰਿਐਕਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਵੀ ਪਤਾ ਆ ਵੀ ਇਹ ਸੁੱਚਾ ਸਿੰਘ ਲੰਗਾਹ ਦੇ ਬਾਰੇ ਪਹਿਲਾਂ ਕਿਸੇ ਨੂੰ ਕੀ ਪਤਾ ਸੀ। ਇਹਨਾਂ ਰਿਐਕਸ਼ਨਸ ਕਰਕੇ ਮਾਫੀ ਨਹੀਂ ਦਿੱਤੀ ਗਈ। ਰਿਐਕਸ਼ਨਸ ਬਹੁਤ ਜ਼ਿਆਦਾ ਨਹੀਂ ਤਾਂ ਜਿਸ ਤਰੀਕੇ ਨਾਲ ਪੋਲੀਟੀਕਲ ਦਬਾਅ ਸ਼ਾਇਦ ਮਾਫੀ ਦੇ ਦਿੱਤੀ ਜਾਂਦੀ, ਪਰ ਜਦੋਂ ਸਿੱਖ ਸੰਗਤ ਦਾ ਰਿਐਕਸ਼ਨ ਵੇਖਿਆ, ਵਿਰੋਧ ਝੱਲਣਾ ਪਿਆ, ਤਾਂ ਕਰਕੇ ਮੇਰੇ ਖਿਆਲ ਮਾਫੀ ਨਹੀਂ ਦਿੱਤੀ। ਤੁਹਾਨੂੰ ਮੈਂ ਜਿਹੜਾ ਇਤਿਹਾਸ ਦੱਸਿਆ 1972 ਤੋਂ ਲੈ ਕੇ ਬੰਦਾ ਕੰਟਰੋਵਰਸੀ ਰਿਹਾ ਆ, ਪਰ ਫਿਰ ਵੀ ਧਾਰੀਵਾਲ ਤੋਂ ਡੇਰਾ ਬਾਬਾ ਨਾਨਕ ਤੋਂ ਇਹ ਜਿਹੜੇ ਹਲਕੇ ਤੋਂ ਇਹ ਖੜਦੇ ਹੁੰਦੇ ਸੀ, ਜਿੱਤਦੇ ਰਹੇ ਆ, ਮਿਨਿਸਟਰ ਰਹੇ ਆ। ਇਹਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਉਹਨਾਂ ਦੇ ਕਿਰਦਾਰ ਦਾ ਨਹੀਂ ਪਤਾ ਸੀ, ਲੋਕਾਂ ਤੱਕ ਉਹ ਗੱਲਾਂ ਪਹੁੰਚੀਆਂ ਨਹੀਂ ਸੀ। ਪਰ ਇਹ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਰਿਐਕਸ਼ਨਸ ਮਿਲੀਆਂ, ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਤੱਕ ਇਹ ਗੱਲਾਂ ਪਹੁੰਚੀਆਂ, ਉਹਦੇ ਨਾਲ ਫਿਰ ਪਤਾ ਆ ਉਹਨਾਂ ਨੂੰ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ, ਵੀ ਇਹਦੀ ਰਿਐਕਸ਼ਨਸ ਬਹੁਤ ਬੁਰੀ ਆਉਣੀ ਆ ਜੇ ਉਹਨੂੰ ਮਾਫ ਕੀਤਾ ਜਾਂਦਾ। ਜੀ ਬਿਲਕੁਲ। ਦਲਜੀਤ ਜੀ, ਇੱਥੇ ਟਿੱਪਣੀਆਂ ਆਈਆਂ, ਮੈਂ ਚਾਹੁੰਦਾ ਉਹਨਾਂ ਬਾਰੇ ਆਪਾਂ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਤਾਂ ਅਰਸ਼ਦੀਪ ਸਿੰਘ ਮੱਲੀ ਹੋਣਾ ਨੇ ਪ੍ਰੋਗਰਾਮ ਪਸੰਦ ਕੀਤਾ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਸ ਤੋਂ ਬਾਅਦ ਕੁਲਵਿੰਦਰ ਸਿੰਘ ਖਰੋੜ ਹੁਣਾਂ ਨੇ ਵੀ ਟਿੱਪਣੀ ਆਈ ਹੈ, ਉਹਨਾਂ ਨੇ ਸਵਾਲ ਪੁੱਛਿਆ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਤੇ ਨਾਲ ਦੀ ਨਾਲ ਸ਼ੋਇਬ ਹੁਣਾਂ ਦੀ ਵੀ ਟਿੱਪਣੀ ਹੈ, ਉਹਨਾਂ ਨੇ ਵੀ ਪ੍ਰੋਗਰਾਮ ਪਸੰਦ ਕੀਤਾ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੋਇਬ ਜੀ। ਦਲਜੀਤ ਜੀ, ਇਹਦੇ ਨਾਲ ਨਾਲ ਆਪਾਂ ਗੱਲ ਕਰ ਰਹੇ ਸੀ ਕਿ ਅਕਾਲ ਤਖਤ ਤੋਂ ਹੁਕਮਨਾਮਿਆਂ ਦੀ, ਉਹਦੇ ਨਾਲ ਇੱਕ ਹੋਰ ਜਿਹੜਾ ਮੁੱਦਾ ਆ ਉਹ ਵੀ ਬਹੁਤ ਭਖਿਆ ਹੋਇਆ। ਪਹਿਲੋਂ ਗੱਲ ਚੱਲ ਰਹੀ ਸੀ ਕਿ ਜਿਹੜੇ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਹੋਏ ਸੀ, ਘਟੇ ਸੀ, ਉਹਨਾਂ ਦਾ ਮਾਮਲਾ ਕਾਫੀ ਭਖਿਆ ਸੀ। ਪਰ ਹੁਣ ਜਿਹੜੀ ਪੜਤਾਲੀਆ ਕਮੇਟੀ ਦੀ ਰਿਪੋਰਟ ਨਾਲ ਖੁਲਾਸਾ ਹੋਇਆ ਕਿ ਉਹ ਐਕਚੁਅਲੀ 300 ਤੋਂ ਵੀ ਵੱਧ 328 ਸਰੂਪ ਜਿਹੜੇ ਆ ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ ਘੱਟ ਆ, ਜਿਸ ਤੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਇਹ ਕਿਹਾ ਗਿਆ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ। ਪਰ ਮੇਰੇ ਖਿਆਲ ਨਾਲ ਕਿਹਾ FIR ਦਰਜ ਹੋਣੀ ਚਾਹੀਦੀ ਸੀ ਇੱਥੇ, ਜਿਹੜੀ ਕਿ ਅਜੇ ਤੱਕ ਉਹਨਾਂ ਵੱਲੋਂ ਕਿਹਾ ਨਹੀਂ ਗਿਆ ਇਹਦੇ ਬਾਰੇ। ਬਿਲਕੁਲ FIR ਦਰਜ ਜ਼ਰੂਰ ਹੋਣੀ ਚਾਹੀਦੀ ਆ। ਜਿਹੜੇ ਉਸ ਵੇਲੇ ਵਰਕਿੰਗ ਕਮੇਟੀ ਦੇ ਵਿੱਚ ਆ, ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਵਿੱਚ ਆ, ਜਿਨ੍ਹਾਂ ਦਾ ਇਹ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਸੀ ਤੇ ਉਹਨਾਂ ਦੇ ਜਿਹੜੇ ਪ੍ਰਬੰਧ ਉੱਥੇ ਦੇਖ ਰਹੇ ਸੀ। ਜੀ। ਪਰ ਨਵੇਂ ਜਿਹੜੇ ਬਾਹਰ ਆ ਰਹੀਆਂ ਚੀਜ਼ਾਂ, ਇਹ ਵੈਸੇ ਇਹ ਵਧੀਆ ਆ ਕਿ ਜਿਹੜੀਆਂ ਲੁਕਮੀਆਂ ਸੀ ਹੁਣ ਲੋਕਾਂ ਤੱਕ ਉਹ ਗੱਲਾਂ ਪਹੁੰਚਦੀਆਂ ਆ। ਦੇਖੋ, ਬਹੁਤ ਸਾਰੇ ਕਈ ਵਾਰੀ ਕੀ ਹੁੰਦਾ ਆ ਕਿ ਸਿਸਟਮ ਦੇ ਵਿੱਚ ਖਾਮੀਆਂ ਰਹਿ ਜਾਂਦੀਆਂ, ਅੱਗੇ ਸਾਡੀ ਪੋਪੂਲੇਸ਼ਨਸ ਬਹੁਤ ਜ਼ਿਆਦਾ ਵਧੀ ਜਾਂਦੀ ਆ, ਸਾਡੇ ਧਰਮ ਦਾ ਵੀ ਪਸਾਰ ਹੋ ਰਿਹਾ ਆ ਉਹਦੇ ਵਿੱਚ, ਪਰ ਸਿਸਟਮ ਦੇ ਵਿੱਚ ਉਹ ਪੁਰਾਣੇ ਕਈ ਵਾਰੀ ਤਰੀਕੇ ਹੁੰਦੇ ਆ, ਉਹਨਾਂ ਵਿੱਚ ਖਾਮੀਆਂ ਰਹਿ ਜਾਂਦੀਆਂ। ਜੀ। ਪਰ ਸਭ ਤੋਂ ਵੱਡੀ ਇੱਥੇ ਲੋੜ ਆ ਰੋਕਣ ਦੀ, ਇੱਕ ਤਾਂ ਹੁੰਦੀ ਸਿਸਟਮ ਦੇ ਵਿੱਚ, ਉਹਦੇ ਵਿੱਚ ਆਪਾਂ ਲੋੜ ਇੰਪਰੂਵਮੈਂਟ ਕਰ ਸਕਦੇ ਹਾਂ। ਜੀ। ਪਰ ਜਦੋਂ ਕਰਪਸ਼ਨ ਹੋ ਚੁੱਕੀ ਆ, ਹੁਣ ਜਿਹੜੇ ਸਿੱਖ ਕੁਛ ਜਥੇਬੰਦੀਆਂ ਆ ਉਹਨਾਂ ਨੇ ਘਰਾਓ ਵੀ ਕੀਤਾ ਆ, ਉਹਨਾਂ ਨੇ ਤਾਂ ਇਹੀ ਗੱਲ ਕਹੀ ਆ ਕਿ ਅਸਲ ਦੇ ਵਿੱਚ ਇੱਥੇ ਇਹਨਾਂ ਨੇ ਵਪਾਰ ਸ਼ੁਰੂ ਕੀਤਾ ਹੋਇਆ। ਜੀ। ਪੈਸੇ ਬਣਾਉਣ ਦੇ ਚੱਕਰਾਂ ਦੇ ਵਿੱਚ ਇਹ ਸਾਰਾ ਕੰਮ ਹੋਇਆ ਆ। ਜੀ। ਹੋਰ ਇਹਦੇ ਪਿੱਛੇ ਕੁਛ ਨਹੀਂ ਏਡਾ ਲੱਗਦਾ। ਪਰ ਫਿਰ ਵੀ ਇਹਦੇ ਨਾਲ ਜਿਹੜੇ ਆਮ ਸਿੱਖ ਸੰਗਤ ਹੈਗੀ ਆ, ਉਹਨਾਂ ਨੂੰ ਜ਼ਰੂਰ ਇੱਕ ਤਰ੍ਹਾਂ ਨਾਲ ਸੱਟ ਵੱਜੀ ਆ, ਕਿਉਂਕਿ ਅਸੀਂ ਤਾਂ ਗੁਰੂਆਂ ਦੀ ਦੇਹ ਮੰਨਦੇ ਆ। ਇਸ ਕਰਕੇ ਇਹ ਜ਼ਰੂਰੀ ਆ ਕਿ ਉਹਨਾਂ ਦਾ ਜਿਹੜਾ ਮਾਣ ਸਨਮਾਨ ਆ, ਇਹਨਾਂ ਗੱਲਾਂ ਕਰਕੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ, ਤਾਂ ਕਿ ਜਿਹੜੀ ਇਹ ਮਾਣ ਮਰਿਆਦਾ ਆ ਇਹ ਕਾਇਮ ਰੱਖੀ ਜਾ ਸਕੇ। ਜਿਸ ਸੰਸਥਾ ਜਿਹੜੀ ਬਣਾਈ ਇਸ ਕਰਕੇ ਸੀਗੀ ਕਿਉਂਕਿ ਉਹ ਤੋਂ ਪਹਿਲਾਂ ਮਹਾਨਤਾ ਤੇ ਇਹੀ ਇਲਜ਼ਾਮ ਲੱਗਦਾ ਸੀ ਕਿ ਉਹਨਾਂ ਦੇ ਵਿੱਚ ਮਾਣ ਮਰਿਆਦਾ ਨਹੀਂ ਰੱਖਦੇ, ਕੇਅਰਲੈਸ ਹੈਗੇ ਆ। ਇਸੇ ਕਰਕੇ ਹੁਣ ਜਿਹੜੀ ਉਹ ਕਮੇਟੀ ਬਣਾਈ ਗਈ ਆ, ਉਹ ਕਮੇਟੀ ਤੋਂ ਆਪਾਂ ਜੇ ਉਹਨਾਂ ਦੇ ਨੱਕ ਥੱਲੇ ਇਹ ਗੱਲਾਂ ਹੋ ਰਹੀਆਂ ਫਿਰ ਤਾਂ ਇਹ ਮਾੜੀ ਗੱਲ ਆ। ਜੀ ਬਿਲਕੁਲ। ਦਲਜੀਤ ਜੀ, ਇੱਥੇ ਕੁਲਵਿੰਦਰ ਸਿੰਘ ਖਰੋੜ ਉਹਨਾਂ ਦੀ ਟਿੱਪਣੀ ਆਈ, ਉਹਨਾਂ ਨੇ ਕਿਹਾ ਕਿ ਅਕਾਲ ਤਖਤ ਤੇ ਹਾਜ਼ਰ ਨਹੀਂ ਕਰਦੇ, ਉਹ ਇੱਕ ਕਮਰੇ 'ਚ ਹਾਜ਼ਰ ਕਰਦੇ ਆ। ਆਪਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਪੇਸ਼ ਹੋਣ ਮੌਕੇ ਵੇਖਿਆ ਸੀ, ਤੇ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਜੱਜ ਫੈਸਲਾ ਦੇਣ ਵੇਲੇ ਆਪਣੀ ਜਿਹੜੀ ਜੱਜਮੈਂਟ ਆ ਉਹ ਲਿਖਤੀ ਦਿੰਦਾ, ਪਰ ਜਿਹੜੇ ਜਥੇਦਾਰ ਸਾਹਿਬ ਆ ਉਹ ਕੁਛ ਨਹੀਂ ਦੱਸਦੇ। ਤੇ ਨਹੀਂ, ਉਹ ਥੱਲੇ ਖੜਦੇ ਆ, ਉਹ ਉੱਪਰ ਜਿਹੜਾ ਕਮਰਾ ਉੱਥੋਂ ਹੁਕਮਨਾਮਾ ਜਿਹੜਾ ਆ ਪੜ੍ਹਦੇ ਆ। ਮੀਟਿੰਗਸ ਜ਼ਰੂਰ ਉਹਨਾਂ ਦੀਆਂ ਅੰਦਰ ਹੁੰਦੀਆਂ, ਪਰ ਜਦੋਂ ਹੁਕਮਨਾਮਾ ਸੁਣਾਇਆ ਜਾਂਦਾ ਉਹ ਥੱਲੇ ਬਹਿ ਕੇ ਜਿਹੜਾ ਵੀ ਹੁੰਦਾ, ਜਿਹਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਜਾਂ ਜਿਹਨੂੰ ਦੋਸ਼ੀ ਪਾਇਆ ਜਾਂਦਾ, ਉਹ ਥੱਲੇ ਖੜਦਾ ਆ। ਤੁਸੀਂ ਦੇਖਿਆ ਹੋਣਾ। ਤੇ ਉੱਪਰ ਜਿਹੜਾ ਹੁਕਮਨਾਮਾ ਆ ਉਹ ਪੜ੍ਹਿਆ ਜਾਂਦਾ। ਇਹ ਸ਼ੁਰੂ ਤੋਂ ਪਰੰਪਰਾ ਮਰਿਆਦਾ ਜਿਹੜੀ ਆ ਬਣੀ ਰਹੀ ਆ। ਪਰ ਜਿਹੜੀ ਉਹਨਾਂ ਨੇ ਅੰਦਰ ਦੀ ਗੱਲ ਕੀਤੀ ਆ ਕਿ ਅੰਦਰ ਅਸਲ ਦੇ ਵਿੱਚ ਸ਼ਾਇਦ ਇਹੀ ਆ ਕਿ ਅੰਦਰ ਦੇ ਵਿੱਚ ਕੀ ਖਿਚੜੀ ਪੱਕਦੀ ਆ, ਇਸੇ ਗੱਲ ਕਰਕੇ ਇਹਨਾਂ ਉੱਤੇ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਗਏ ਆ। ਇਸ ਵਕਾਰ ਦੇ ਉੱਤੇ, ਜਿਹੜੇ ਅਹੁਦੇ ਦੇ ਵਕਾਰ ਦੇ ਉੱਤੇ ਧੱਕਾ ਵੀ ਇਸੇ ਕਰਕੇ ਲੱਗਾ ਕਿ ਇਹਦੇ ਵਿੱਚ ਪਾਰਦਰਸ਼ਤਾ ਦੀ ਜਿਹੜੀ ਕਮੀ ਆ ਉਹ ਰਹੀ ਆ। ਬਿਲਕੁਲ। ਇਸ ਤੋਂ ਬਾਅਦ ਦਲਜੀਤ ਜੀ, ਮੈਂ ਗੱਲ ਕਰਨੀ ਚਾਹੁੰਦਾ ਕਰੋਨਾ ਦੇ ਆਪਾਂ ਹਰ ਵਾਰ ਗੱਲ ਕਰਦੇ ਹਾਂ। ਸਾਡੇ ਦੋਸਤ ਕਈ ਵਾਰ ਕਹਿੰਦੇ ਵੀ ਹੁੰਦੇ ਆ ਕਿ ਇਹਦੇ ਬਾਰੇ ਤੁਸੀਂ ਹਰ ਵਾਰ ਗੱਲ ਕਿਉਂ ਕਰਦੇ, ਪਰ ਮੇਰੇ ਖਿਆਲ ਜਿਸ ਤਰੀਕੇ ਨਾਲ ਹਾਲਾਤ ਬਣਦੇ ਜਾਂਦੇ, ਜ਼ਰੂਰੀ ਹੋ ਜਾਂਦਾ ਕਿ ਆਪਾਂ ਜਿਹੜੀਆਂ ਤਾਜ਼ਾ ਸਥਿਤੀਆਂ ਉਹਨਾਂ ਬਾਰੇ ਗੱਲਬਾਤ ਜ਼ਰੂਰ ਕਰੀਏ। ਹੁਣ ਪੰਜਾਬ ਦੇ ਵਿੱਚ ਜਿਹੜਾ ਸੰਕਟ ਹੈ ਬਹੁਤ ਜ਼ਿਆਦਾ ਦਿਨੋਂ ਦਿਨ ਵੱਧ ਰਿਹਾ।
ਕੇਸ ਬਹੁਤ ਜ਼ਿਆਦਾ ਆ ਰਹੇ ਆ, ਮੌਤਾਂ ਬਹੁਤ ਜ਼ਿਆਦੀਆਂ ਹੋ ਰਹੀਆਂ। ਤੇ ਜਿਹੜੇ ਕੁਆਰੰਟਾਈਨ ਸੈਂਟਰ ਆ ਇਹ ਵੀ ਇਹਨਾਂ ਬਾਰੇ ਖਬਰਾਂ ਵੀ ਇਹ ਆ ਰਹੀਆਂ ਕਿ ਪੂਰੇ ਇਸ ਵੇਲੇ ਫੁੱਲ ਹੋ ਗਏ ਆ, ਬਹੁਤ ਉੱਥੇ ਜਗ੍ਹਾ ਨਹੀਂ ਹੈਗੀ। ਤੇ ਹੁਣ ਕਿਹਾ ਹੀ ਜਾ ਰਿਹਾ ਕਿ ਜਿਹੜਾ ਕਰੋਨਾ ਦਾ ਮਰੀਜ਼ ਉਹਨੂੰ ਘਰ ਹੀ ਕੁਆਰੰਟਾਈਨ ਕੀਤਾ ਜਾਵੇ। ਇਹਨੂੰ ਕਿਦਾਂ ਦੇਖਦੇ ਹੋ ਤੁਸੀਂ? ਅਸਲ ਵਿੱਚ ਪਹਿਲਾਂ ਤਾਂ ਇਹ ਸੀ ਵੀ ਜਦੋਂ ਕੋਈ ਲੱਭਦਾ ਸੀ ਇੱਕਾ ਦੁੱਕਾ ਕੇਸ ਆਉਂਦੇ ਸੀ ਜੀ, ਤੇ ਉਹਨੂੰ ਹਸਪੀਟਲ ਦੇ ਵਿੱਚ ਬਣਾ ਦਿੱਤਾ ਗਿਆ ਸੀ। ਪੰਜਾਬ ਦੇ ਵਿੱਚ ਕੋਈ ਇਹ 2100 ਕੁਛ ਬਣਦੇ ਆ, ਮੈਨੂੰ ਲੱਗਦਾ ਕਿ 2500 ਤੋਂ ਘੱਟ ਹੀ ਗਿਣਤੀ ਬਣਦੀ ਆ ਟੋਟਲ ਬੈੱਡ ਜਿਹੜੇ ਬਣਾਏ ਗਏ ਇਸ ਕੰਮ ਦੇ ਲਈ। ਜੀ ਜੀ। ਹੁਣ ਜੇ ਹਿਸਾਬ ਦੇ ਨਾਲ ਕੇਸ ਆ ਰਹੇ ਆ ਉੱਥੇ ਤਾਂ ਰੋਜ਼ਾਨਾ ਕਈ ਸੈਂਕੜਿਆਂ ਦੇ ਵਿੱਚ ਕੇਸ ਆ ਰਹੇ ਆ। ਹੁਣ ਉਹ ਬੈੱਡ ਤਾਂ ਬਿਲਕੁਲ ਭਰ ਚੁੱਕੇ ਆ ਜੀ। ਉਹਦੇ ਨਾਲ ਜਿਹੜੀ ਸਿਹਤ ਵਿਵਸਥਾ ਆ ਉਹ ਵੀ ਪੋਲ ਖੁੱਲ ਗਈ ਆ, ਜਿਸ ਤੋਂ ਅਸੀਂ ਬਾਰ-ਬਾਰ ਇਹ ਕਹਿ ਰਹੇ ਸੀ ਕਿ ਜਦੋਂ ਇਟਲੀ ਦੇ ਵਿੱਚ ਬਹੁਤ ਜ਼ਿਆਦਾ ਕੇਸਿਸ ਹੋ ਰਹੇ ਸੀ ਕਿ ਇੰਡੀਆ ਦੇ ਕੋਲੋਂ ਇਹ ਸਾਂਭ ਨਹੀਂ ਹੋਣਾ ਜੀ। ਹੁਣ ਇੱਕ ਪਾਸੇ ਤਾਂ ਇਹ ਟੈਕਨੀਕ ਹੈ ਜਿਹਦਾ ਪਾਕਿਸਤਾਨ ਨੇ ਕਹਿ ਦਿੱਤਾ ਵੀ ਜਿਹੜੀ ਚੀਜ਼ ਦਾ ਇਲਾਜ ਹੀ ਹੈ ਨਹੀਂ ਜੀ, ਉਹਨੂੰ ਅਸੀਂ ਹਸਪਤਾਲਾਂ ਦੇ ਵਿੱਚ ਵੀ ਕੀ ਕਰਨਾ, ਹੱਥ ਖੜੇ ਕਰਤੇ, ਹੱਥੇ ਖੜੇ ਕਰ ਦਿੱਤੇ। ਇੱਕ ਤਾਂ ਇਹ ਢੰਗ ਹੈਗਾ ਵੀ ਹੱਥੇ ਖੜੇ ਕਰ ਦੋ, ਵੀ ਸਿੱਧਾ ਫਿਰ ਲੋਕਾਂ ਨੂੰ ਵੀ ਪਤਾ ਲੱਗ ਜਾਊ ਵੀ ਦੇਖ ਲਓ ਵੀ ਤੁਹਾਡੀ ਮਰਜ਼ੀ ਆ ਜੀ, ਸਾਡੇ ਕੋਲ ਇਹਦੀ ਦਵਾਈ ਹੈ ਨਹੀਂ ਜੀ। ਹੁਣ ਇੱਕ ਪਾਸੇ ਜਿਹੜੇ ਪ੍ਰਾਈਵੇਟ ਹਸਪੀਟਲ ਆ ਉਹ ਲੱਖਾਂ ਦਾ ਬਿੱਲ ਲਈ ਜਾਂਦੇ ਆ, 4-4 5-5 ਲੱਖ ਤੋਂ ਸਟਾਰਟ ਹੁੰਦਾ, 8 ਲੱਖ ਕਈਆਂ 9 ਲੱਖ, ਈਵਨ ਕਿ 13 ਲੱਖ ਦੀ ਫੀਸ ਵੀ ਬਣਾਈ ਹੈ ਇੱਕ ਬੰਦੇ ਨੇ ਜੀ। ਹੁਣ ਉਹ ਕਿਹੜੀ ਦਵਾਈ ਦੇਈ ਜਾਂਦੇ ਅੰਦਰ ਇਹ ਕਿਸੇ ਨੂੰ ਪਤਾ ਹੀ ਨਹੀਂ। ਬਿਲਕੁਲ। ਹੁਣ ਇਸੇ ਕਰਕੇ ਇਹਨਾਂ ਨੇ ਕਹਿ ਦਿੱਤਾ ਆ ਵੀ ਤੁਸੀਂ ਜੇ ਤੁਹਾਨੂੰ ਇਦਾਂ ਦੇ ਕੋਈ ਲੱਛਣ ਲੱਗਦੇ ਆ, ਤੁਹਾਡਾ ਟੈਸਟ ਪੋਜ਼ਿਟਿਵ ਵੀ ਆ ਗਿਆ, ਤਾਂ ਤੁਸੀਂ ਇਕਾਂਤਵਾਸ ਦੇ ਵਿੱਚ ਚਲੇ ਜਾਓ ਜਿਹੜੇ 14-15 ਦਿਨ ਆ ਜਦੋਂ ਤੱਕ ਤੁਹਾਡਾ ਟੈਸਟ ਆ ਜੀ। ਕਿਉਂਕਿ ਹੁਣ ਸਰਕਾਰ ਨੇ ਇੱਕ ਤਰ੍ਹਾਂ ਦੇ ਨਾਲ ਹੱਥ ਖੜੇ ਹੋ ਗਏ ਆ ਜੀ। ਪਰ ਦੂਜੇ ਪਾਸੇ ਅਸੀਂ ਦੇਖੀਏ ਕਿ ਜਿਹੜੇ ਸੈਂਟਰ ਬਣਾਏ ਗਏ ਵੀ ਆ ਉਹਨਾਂ ਦੇ ਵੀ ਹਾਲਾਤ ਤੁਸੀਂ ਦੇਖ ਲਓ, ਵੀਡੀਓ ਸਾਡੀਆਂ ਵਾਇਰਲਸ ਜਿਹੜੀਆਂ ਹੋ ਰਹੀਆਂ ਆ ਉੱਥੇ ਪੇਸ਼ੈਂਟ ਦੇ ਨਾਲ ਕਿੱਦਾਂ ਦਾ ਵਿਵਹਾਰ ਕੀਤਾ ਜਾਂਦਾ ਜੀ, ਤੇ ਉਹਨਾਂ ਦਾ ਖਾਣ ਪੀਣ ਦਾ, ਉਹਨਾਂ ਦਾ ਰਹਿਣ ਸਹਿਣ ਜਿਹੜਾ ਹੈਗਾ ਉੱਥੇ ਆਲਾ ਦੁਆਲਾ ਉਹ ਸਾਰਾ ਕਿੱਦਾਂ ਦਾ ਹੈਗਾ, ਇਹ ਵੀ ਸਾਰਿਆਂ ਨੂੰ ਪਤਾ। ਪਿਛਲੇ ਦਿਨੀ ਇੱਕ ਹੋਰ ਰਿਪੋਰਟ ਆਈ ਸੀ ਕਿ ਫਰੀਦਕੋਟ ਬਾਬਾ ਫਰੀਦ ਯੂਨੀਵਰਸਿਟੀ ਜਿਹੜਾ ਮੈਡੀਕਲ ਇੰਸਟੀਟਿਊਸ਼ਨ ਹੈ ਉਹਦਾ ਜਿਹੜਾ ਵਾਈਸ ਚਾਂਸਲਰ ਹੈ ਉਹਨੂੰ ਵੀ ਕਰੋਨਾ ਹੋ ਗਿਆ ਜੀ। ਉੱਥੇ ਹੀ ਸਭ ਤੋਂ ਪਹਿਲਾਂ ਕਰੋਨਾ ਦਾ ਬਣਾਇਆ ਗਿਆ ਸੀ ਬਾਬਾ ਫਰੀਦ ਦੇ ਵਿੱਚ, ਸਭ ਤੋਂ ਵਧੀਆ ਜਾਣੀ ਉੱਥੇ ਮੰਨਿਆ ਜਾਂਦਾ। ਪਰ ਉਹਦਾ ਜਿਹੜਾ ਵਾਈਸ ਚਾਂਸਲਰ ਹੈ ਉਹ ਜਾ ਕੇ ਪੀਜੀਆਈ ਤੋਂ ਇਲਾਜ ਕਰਾਉਂਦਾ ਆਪਣੀ ਯੂਨੀਵਰਸਿਟੀ ਨੂੰ ਛੱਡ ਕੇ। ਦੈਟ ਮੀਨਸ ਕਿ ਉਹਨੂੰ ਆਪਣੀ ਯੂਨੀਵਰਸਿਟੀ ਤੇ ਭਰੋਸਾ ਨਹੀਂ ਹੈਗਾ ਕਿ ਪਹਿਲਾਂ ਵੀ ਸ਼ੱਕ ਦੀਆਂ ਸੂਈਆਂ ਉੱਠਦੀਆਂ ਰਹੀਆਂ। ਇਦਾਂ ਦੇ ਬਹੁਤ ਸਾਰੇ ਲੀਡਰ ਆ ਜਿਹੜੇ ਗੱਲਾਂ ਬਾਤਾਂ ਤਾਂ ਇਹ ਕਹਿੰਦੇ ਕਿ ਸਾਡਾ ਜਿਹੜੇ ਮੈਡੀਕਲ ਸਿਸਟਮ ਹੈ ਉਹ ਬਿਲਕੁਲ ਨਿਪੁੰਨ ਆ, ਸਭ ਕੁਝ ਹੈਗਾ, ਪਰ ਇਦਾਂ ਐਗਜ਼ਾਮਪਲਾਂ ਮਿਲੀਆਂ ਕਿ ਜਦੋਂ ਉਹਨਾਂ ਨੂੰ ਹੁੰਦਾ ਉਹ ਆਪ ਪ੍ਰਾਈਵੇਟ ਹਸਪੀਟਲਾਂ 'ਚ ਭਜਦੇ ਆ। ਬਿਲਕੁਲ। ਹੁਣ ਫਰੀਦਕੋਟ ਤੋਂ ਜਿਹੜੇ ਵਿਧਾਇਕ ਆ ਕੁਸ਼ਲਦੀਪ ਸਿੰਘ ਢਿੱਲੋਂ ਜੀ, ਉਹਨਾਂ ਨੇ ਤਾਂ ਰਿਪੋਰਟ ਭੇਜ ਦਿੱਤੀ ਆ ਸਰਕਾਰ ਨੂੰ ਵੀ ਇੱਥੇ ਦਾ ਤਾਂ ਢਾਂਚਾ ਬਿਲਕੁਲ ਖਰਾਬ ਹੋਇਆ। ਪਰ ਸਾਡੀਆਂ ਜੇ ਅਸੀਂ ਦੇਖੀਏ ਕਿ ਸਾਡੇ ਜਿਹੜੇ ਲੋਕ ਆ, ਕੀ ਸਰਕਾਰਾਂ ਕੋਲੋਂ ਇਹ ਮੰਗ ਵੀ ਕਦੀ ਰੱਖੀ ਆ? ਤੁਸੀਂ ਪਿਛਲੀਆਂ ਜਿੰਨੀਆਂ ਵੀ ਤੁਸੀਂ ਸਰਕਾਰਾਂ ਦੇ ਵੇਲੇ ਮੈਨੀਫੈਸਟੋ ਦੇ ਵਿੱਚ ਇੱਕ ਕਾਪੀਆ ਲਿਖ ਦਿੱਤਾ ਜਾਂਦਾ, ਪਰ ਲੋਕਾਂ ਤੱਕ ਗੱਲ ਕੀ ਕੀਤੀ ਜਾਂਦੀ ਆ? ਤੁਹਾਨੂੰ ਮੋਬਾਈਲ ਫੋਨ ਦਿੱਤੇ ਜਾਣਗੇ ਜੀ, ਤੁਹਾਨੂੰ ਜਿਹੜੀਆਂ ਨੌਕਰੀਆਂ ਘਰ ਘਰ ਦੇ ਦਿੱਤੀਆਂ ਜਾਣਗੀਆਂ, ਤੁਹਾਨੂੰ ਜਿਹੜਾ ਆਟਾ ਦਾਲ ਸਕੀਮ ਚਲਾਈ ਜਾਣੀ ਆ, ਤੁਹਾਨੂੰ ਬਿਜਲੀ ਮੁਫਤ ਦੇਣੀ ਆ, ਤੁਹਾਨੂੰ ਇੰਨੇ ਜਿਹੜੇ ਰੁਪਏ ਪੈਨਸ਼ਨ ਜਿਹੜੀ ਆ ਉਹ ਲਾ ਦੇਣੀ ਆ, ਆਹ ਚੀਜ਼ਾਂ ਦਿੱਤੀਆਂ ਜਾਂਦੀਆਂ। ਨਾ ਤਾਂ ਐਜੂਕੇਸ਼ਨ ਦੇ ਉੱਤੇ ਗੱਲ ਹੁੰਦੀ ਆ ਤੇ ਨਾ ਹੀ ਆਮ ਜਿਹੜਾ ਲੋਕ ਆ, ਮੈਨੂੰ ਲੱਗਦਾ ਹੁਣ ਲੋਕ ਇਹ ਹੱਕਦਾਰ ਵੀ ਹੈ ਨਹੀਂ ਵੀ ਸਰਕਾਰ ਨੂੰ ਭੰਡ ਸਕਣ ਜੀ। ਸਰਕਾਰ ਸਿੱਧੀ ਕਹਿੰਦੇ ਸਭ ਤੋਂ ਕਿਹੜੀ ਤੁਸੀਂ ਮੰਗ ਰੱਖੀ ਆ, ਤੁਹਾਡੀ ਤਾਂ ਮੰਗੇ ਹੈ ਨਹੀਂ ਸੀ ਕੀ ਤੁਹਾਨੂੰ ਪੈਨਸ਼ਨ ਮਿਲ ਰਹੀ ਆ ਤੁਸੀਂ ਖੁਸ਼ ਰਹੋ, ਤੁਹਾਨੂੰ ਆਟਾ ਦਾਲ ਮਿਲ ਰਿਹਾ ਤੁਸੀਂ ਖੁਸ਼ ਰਹੋ, ਤੁਹਾਡੇ ਨਿਆਣੇ ਕੀ ਪੜ੍ਹਦੇ ਆ। ਹੁਣ ਤੁਸੀਂ ਆ ਜਿਹੜੀ ਪਾਲਿਸੀ ਬਣਾਈ ਗਈ ਆਪਾਂ ਐਜੂਕੇਸ਼ਨ ਪਾਲਿਸੀ ਦੇ ਉੱਤੇ ਕਾਫੀ ਵੱਡਾ ਪ੍ਰੋਗਰਾਮ ਕੀਤਾ ਸੀ, ਉਹ ਪਾਲਿਸੀ ਦੇ ਵਿੱਚ ਕੀ ਲਿਖਿਆ ਆ ਆਮ ਲੋਕਾਂ ਨੂੰ ਫਰਕ ਹੀ ਕੋਈ ਨਹੀਂ। ਉਹਨਾਂ ਨੇ ਸਿਰਫ ਇਹ ਆ ਕਿ ਸਾਡਾ ਬੱਚਾ ਪਾਸ ਹੋਈ ਜਾਂਦਾ, ਇਹ ਜੀ 10 ਪੜ੍ਹ ਗਿਆ 12 ਪੜ੍ਹ ਗਿਆ, ਪਰ ਉਹਨੂੰ ਆਉਂਦਾ ਕੀ ਆ ਜੀ ਉਹ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਨੌਕਰੀਆਂ ਨਹੀਂ ਮਿਲਦੀਆਂ। ਉਹਨਾਂ ਕੋਲ ਜਿਹੜੇ ਟੈਸਟ ਜਿਹੜੇ ਕੁਆਲੀਫਿਕੇਸ਼ਨ ਜੋ ਵੀ ਹੈਗੀ ਤੁਹਾਡੇ ਕੋਲ ਉਹਦੇ ਅਕੋਰਡਿੰਗ ਹੁਣ ਤੁਸੀਂ ਦੇਖੋ ਵੀ BA ਕਰਕੇ ਜਦੋਂ ਨੌਕਰੀ ਦੇ ਲਈ ਟੈਸਟ ਦੇਣਾ ਆ 7ਵੀਂ ਦੇ ਸਵਾਲ ਪਾਏ ਹੁੰਦੇ, 8ਵੀਂ ਦੇ ਸਵਾਲ 9ਵੀਂ ਦੇ ਹੁੰਦੇ ਆ, ਉਹਦੇ ਨਹੀਂ ਹੁੰਦੇ। ਬਿਲਕੁਲ। ਉਸ ਤੋਂ ਬਾਅਦ ਅਸਲ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਜਿਹੜਾ ਤੁਹਾਨੂੰ ਸਿਖਾਇਆ ਗਿਆ ਉਹ ਕੇਸ ਪੱਧਰ ਦਾ ਹੋਣਾ ਚਾਹੀਦਾ, ਪਰ ਇਹ ਲੋਕਾਂ ਦੀ ਮੰਗ ਹੈ ਹੀ ਨਹੀਂ ਜੀ। ਲੋਕਾਂ ਹਸਪੀਟਲ ਦੇ ਵਿੱਚ ਇਹ ਪਹਿਲਾਂ ਸ਼ੁਰੂ ਤੋਂ ਹੀ ਇੱਕ ਮਾਨਸਿਕਤਾ ਬਣ ਗਈ ਆ ਕਿ ਜਿਹਦੇ ਕੋਲ 4 ਪੈਸੇ ਹੈਗੇ ਆ ਉਹ ਇਸੇ ਗੱਲ ਨੂੰ ਨੱਠਦਾ ਕਿ ਅਸੀਂ ਪ੍ਰਾਈਵੇਟ ਤੋਂ ਇਲਾਜ ਕਰਾਉਣਾ। ਇੱਕ ਆਮ ਬੰਦਾ ਉਹ ਝਿਜਕਦਾ ਆ ਵੀ ਮੈਨੂੰ ਲੋਕਾਂ ਨੇ ਟੀਚਰਾਂ ਕਰਨੀ ਆ ਵੀ ਇਹ ਸਰਕਾਰੀ ਹਸਪਤਾਲ 'ਚ ਕਿਉਂ ਆ, ਇਸ ਤਰ੍ਹਾਂ ਦਾ ਢਾਂਚਾ ਬਣ ਗਿਆ। ਅਸੀਂ ਕੋਈ ਸਾਡੇ ਬਿਮਾਰ ਵੀ ਹੋ ਜਾਵੇ, ਕੋਈ ਬਜ਼ੁਰਗ ਹੋ ਜਾਵੇ, ਕੋਈ ਵੀ ਹੋ ਜਾਵੇ, ਅਸੀਂ ਸਰਕਾਰੀ ਹਸਪਤਾਲ ਲੈ ਜਾਂਦੇ ਆ ਮੰਨ ਲਓ ਜੀ, ਜਦ ਕਿ ਮੋਸਟ ਕੁਆਲੀਫਾਈਡ ਬੰਦੇ ਆ ਉੱਥੇ, ਸਭ ਤੋਂ ਜ਼ਿਆਦਾ ਤਨਖਾਹਾਂ ਲੈਣ ਵਾਲੇ ਆ, ਸਭ ਤੋਂ ਵੱਡਾ ਬਜਟ ਆ ਪ੍ਰਾਈਵੇਟ ਹਸਪੀਟਲ ਦੇ ਨਾਲ, ਪਰ ਜਦੋਂ ਉੱਥੇ ਜਾਂਦੇ ਆ ਰਿਸ਼ਤੇਦਾਰ ਹੀ ਤੁਹਾਨੂੰ ਫੋਨ ਕਰਨ ਲੱਗ ਜਾਂਦੇ ਆ। ਬਿਲਕੁਲ। ਉਹੀ ਕਹਿਣਾ ਸ਼ੁਰੂ ਕਰ ਦਿੰਦੇ ਆ ਯਾਰ ਤੁਸੀਂ
ਇੰਨਾ ਤੁਹਾਡੇ ਕੋਲ ਪੈਸਾ, ਸਰਕਾਰੀ ਹਸਪਤਾਲ 'ਚ ਬੈਠੇ, ਸਰਕਾਰੀ ਹਸਪਤਾਲ ਜੀ, ਜਦ ਕਿ ਉੱਥੇ ਕੁਆਲੀਫਾਈਡ ਇਹ ਮਾਨਸਿਕਤਾ ਹੈ ਕਿ ਜਿਹੜੀ ਸਾਡੇ ਸਰਕਾਰੀ ਸਕੂਲ ਆ ਜਾਂ ਸਰਕਾਰੀ ਹਸਪਤਾਲ ਆ, ਸ਼ਾਇਦ ਉਹਨਾਂ ਤੋਂ ਸਾਡਾ ਹਸਪਤਾਲਾਂ ਤੋਂ ਇਲਾਜ ਨਹੀਂ ਹੋਣਾ ਤੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਤੋਂ ਚੰਗੀ ਪੜ੍ਹਾਈ ਨਹੀਂ ਮਿਲਣੀ। ਕਿਉਂਕਿ ਮੇਰੇ ਖਿਆਲ ਸਾਡੇ ਮੰਤਰੀ ਜਿਹੜੇ ਸੰਤਰੀ ਆ, ਜਿਹੜੇ ਸਾਡੇ ਲੀਡਰ ਆ, ਉਹ ਵੀ ਇਹੀ ਚਾਹੁੰਦੇ ਆ ਕਿ ਜਿਹੜਾ ਲੋਕਾਂ ਦਾ ਧਿਆਨ ਆ ਕਿਸੇ ਨਾ ਕਿਸੇ ਤਰੀਕੇ ਭਟਕਾਇਆ ਜਾਵੇ। ਬਿਲਕੁਲ, ਉਹ ਅਲਟਰਨੇਟਿਵ ਉਹਨਾਂ ਨੇ ਦਿੱਤੇ ਹੋ ਪਹਿਲਾਂ ਹੀ ਕਿ ਤੁਸੀਂ ਪੈਸੇ ਦਿਓ ਤੇ ਸਾਰਾ ਕੰਮ ਕਰਵਾਓ। ਜਿੰਨੀਆਂ ਵੀ ਲੋਕ ਪੱਖੀ ਸੰਸਥਾਵਾਂ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਮਿਲਣਾ, ਪਹਿਲੀ ਗੱਲ ਤਾਂ ਲੋਕੀ ਆਪਣਾ ਅਧਿਕਾਰ ਹੀ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ ਜੀ। ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਤੁਹਾਨੂੰ ਗਵਰਨਮੈਂਟ ਦਾ ਇਹ ਪਹਿਲਾ ਅਧਿਕਾਰ ਸੰਵਿਧਾਨ ਇਹ ਕਹਿੰਦਾ ਕਿ ਬੰਦੇ ਨੂੰ ਠੀਕ ਰੱਖਣ ਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਹੈ। ਬਿਲਕੁਲ, ਬੰਦਾ ਮਰ ਰਿਹਾ ਆ, ਉਹਨੂੰ ਬਚਾਉਣ ਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਜੀ, ਬੰਦੇ ਨੂੰ ਪੜਾਉਣ ਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਹੈ। ਇਹ ਸੰਵਿਧਾਨ ਦੇ ਵਿੱਚ ਲਿਖਿਆ ਹੈ ਜੀ, ਪਰ ਉਹ ਲੋਕਾਂ ਨੂੰ ਪਤਾ ਨਹੀਂ। ਬਿਲਕੁਲ, ਲੋਕਾਂ ਨੂੰ ਤਾਂ ਇਹ ਆ ਵੀ ਇਹ ਤਾਂ ਸਾਡੇ ਤੇ ਤਰਸ ਕਰਨ ਜੀ, ਤਰਸ ਜਦੋਂ ਕਰਨਗੇ ਸਾਨੂੰ ਇਹ ਬੁਢਾਪਾ ਪੈਨਸ਼ਨ ਦੇ ਦੇਣਗੇ, ਸਾਨੂੰ ਆਟਾ ਦਾਲ ਦੇਣਗੇ। ਕਿਉਂਕਿ ਗੱਲ ਹਮੇਸ਼ਾ ਇਹ ਆਪਾਂ ਅੱਗੇ ਵੀ ਕਰਦੇ ਹੁੰਨੇ ਕਿ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਸ਼ਾਇਦ ਆਪਣੇ ਮੁੱਢਲੇ ਹੱਕਾਂ ਦਾ ਹੀ ਨਹੀਂ ਪਤਾ ਕਿ ਉਹਨਾਂ ਦੇ ਹੱਕ ਜਿਹੜੇ ਸੰਵਿਧਾਨ ਨੇ ਉਹਨੂੰ ਦਿੱਤੇ ਆ ਉਹ ਹੈ ਕੀ। ਉਹਨਾਂ ਨੂੰ ਲੱਗਦਾ ਕਿ ਜੇਕਰ ਕੋਈ ਲੀਡਰ ਸਾਨੂੰ ਕੁਝ ਦਿੰਦਾ ਤੇ ਉਹ ਸਾਡੇ ਤੇ ਅਹਿਸਾਨ ਕਰਦਾ, ਤਾਂ ਹੀ ਉਹ ਸ਼ਾਇਦ ਜਦੋਂ ਵੀ ਲੀਡਰ ਆਉਂਦਾ ਹੈ, ਲੀਡਰ ਸਾਹਮਣੇ ਸਾਡੇ ਜਿਹੜੇ, ਹਾਲਾਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ, ਲੀਡਰ ਛੋਟੇ ਹੁੰਦੇ ਆ, ਪਰ ਲੋਕ ਹੱਥ ਬੰਨੀ ਖੜੇ ਹੁੰਦੇ ਲੀਡਰਾਂ ਮੂਹਰੇ। ਹੁਣ ਤੁਸੀਂ ਦੇਖੋ ਇਹਦੇ ਵਿੱਚ ਸਬਜੈਕਟ ਹੈ, ਇੱਕ ਬੰਦੇ ਨੇ ਪੁੱਛਿਆ ਵੀ ਸਾਨੂੰ ਪੜਾਉਣਾ ਚਾਹੀਦਾ ਫਿਰ ਗਵਰਨਮੈਂਟ ਨੂੰ, ਇਹ ਸਾਨੂੰ ਪੜਾਇਆ ਨਹੀਂ ਜਾਂਦਾ। ਮੈਂ ਉਹਨਾਂ ਨੂੰ ਕਿਹਾ ਨਹੀਂ, ਇਹ ਪੜਾਇਆ ਜਾਂਦਾ। ਸਾਨੂੰ ਜਿਹੜਾ ਨਾਗਰਿਕ ਸ਼ਾਸਤਰ ਆ, ਇੱਕ ਪੜਾਇਆ, ਤੁਸੀਂ ਵੀ ਪੜਿਆ ਹੋਣਾ ਜੀ, ਨਾਗਰਿਕ ਸ਼ਾਸਤਰ ਜਿਹੜਾ ਆ ਉਹ ਇਸੇ ਦੀ ਵਿਧਾ ਆ ਕਿ ਤੁਸੀਂ ਤੁਹਾਡੇ ਹੱਕ ਹੈ ਕੀ ਆ ਜੀ। ਪਰ ਉਹ ਮਾਸਟਰ ਆ ਉਹ ਵੀ ਉੱਤੇ ਗੱਲੇ ਨਹੀਂ ਕਰਦਾ ਜੀ, ਉਹ ਭੂਗੋਲ ਦੇ ਉੱਤੇ ਜ਼ੋਰ ਦੇਈ ਜਾਂਦਾ, ਕਿਉਂਕਿ ਨਾਗਰਿਕ ਸ਼ਾਸਤਰ ਦੇ ਵਿੱਚੋਂ ਪਾਸ ਹੋਣ ਦੇ ਲਈ ਸਾਨੂੰ 10 ਨੰਬਰ ਮਿਲਣੇ ਹੁੰਦੇ। ਬਿਲਕੁਲ, ਬਾਕੀ 70-80% ਜਿਹੜੇ ਨੰਬਰ ਆਉਣੇ ਹੁੰਦੇ ਉਹ ਰਾਜਨੀਤੀ ਸ਼ਾਸਤਰ ਦੇ ਵਿੱਚੋਂ ਜਾਂ ਹੋਰ ਵਿਸ਼ਿਆਂ ਦੇ ਵਿੱਚੋਂ ਆਉਣੇ ਜੀ। ਉਹ 10-12 ਲਈ ਉਹ ਕਹਿੰਦਾ ਕਿਹੜਾ ਮਗਜ ਖਵਾਈਏ ਤੇ ਕਰੋ, ਇਧਰੋਂ ਘੋਟੇ ਲਾਓ ਜੀ। ਬਿਲਕੁਲ, ਉਹ ਜਿਹੜਾ ਨਾਗਰਿਕ ਸ਼ਾਸਤਰ ਆ ਉਹ ਪਿੱਛੇ ਹੁੰਦਾ ਸਭ ਤੋਂ ਜੀ। ਇਹ ਵੀ ਗੱਲਾਂ ਹੁੰਦੀਆਂ। ਤੁਸੀਂ ਕਿਤੇ ਸ਼ਾਪਿੰਗ ਸੈਂਟਰ ਦੇ ਵਿੱਚ ਵੀ ਜਾਇਓ, ਜਿਹੜੀਆਂ ਚੀਜ਼ਾਂ ਜਿੱਦਾਂ ਕਹਿ ਲਓ ਕਿ ਜ਼ਿਆਦਾ ਉਹ ਨਹੀਂ ਵੇਚਣੀਆਂ, ਕੰਪਨੀ ਕਰੀ ਕਿ ਆਹ ਚੀਜ਼ ਅਸੀਂ ਜ਼ਿਆਦਾ ਵੇਚਣੀ, ਉਹਨਾਂ ਨੇ ਸਾਡੇ ਮੋਹਰੇ ਰੱਖੀ ਹੁੰਦੀ। ਬਿਲਕੁਲ, ਜਿਹੜੀ ਚੀਜ਼ ਉਹਨਾਂ ਨੂੰ ਲੱਗਦਾ ਆ ਵੀ ਆਹ ਕੰਪਨੀ ਸਾਨੂੰ ਇੰਨਾ ਪੈਸਾ ਪੇ ਨਹੀਂ ਕਰਦੀ, ਅਸੀਂ ਇੰਨੀ ਵੇਚਣੀ ਨਹੀਂ, ਉਹ ਕਿਸੇ ਨੁੱਕਰ ਤੇ ਲਾ ਕੇ ਕਿਸੇ ਨੁੱਕਰ ਦੇ ਵਿੱਚ ਲਾਉਣ, ਜਿਹਨੂੰ ਜ਼ਰੂਰਤ ਹੈ ਉਹਨੇ ਆਪੇ ਲੱਭਦੇ ਨੇ ਉੱਥੇ ਤੱਕ ਜਾਣਾ। ਬਿਲਕੁਲ, ਬਾਕੀ ਜਿਹੜੇ ਬੰਦੇ ਆ ਉਹਨਾਂ ਨੂੰ ਚੀਜ਼ਾਂ ਜਿਹੜੀਆਂ ਮੋਹਰੇ ਦਿਖਾਤੀਆਂ ਜਾਂਦੀਆਂ, ਕਈ ਵਾਰੀ ਘਟੀਆ ਕੋਈ ਚੀਜ਼ ਹੈਗੀ ਆ ਉਹ ਤੁਹਾਨੂੰ ਵੇਚਣੀ ਆ। ਬਿਲਕੁਲ ਇਸੇ ਤਰ੍ਹਾਂ ਦਾ ਸਾਡੇ ਸਿਲੇਬਸ ਦੇ ਵਿੱਚ ਵੀ ਨੰਬਰ ਉਸ ਤਰੀਕੇ ਦੇ ਨਾਲ ਦਿੱਤੇ ਜਾਂਦੇ, ਤੁਹਾਨੂੰ ਰੈਡੀ ਇਦਾਂ ਕੀਤਾ ਜਾਂਦਾ ਕਿ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਬਣਾ ਕੀ ਦਿੱਤਾ ਜੀ। ਤੇ ਉਹ ਬੱਚਿਆਂ ਨੂੰ ਜਿਹੜਾ ਆ ਸਟੱਡੀ ਵੀ ਇਸ ਤਰੀਕੇ ਦੇ ਨਾਲ ਹੀ ਕਰਵਾਈ ਜਾਂਦੀ ਹੈ। ਤੇ ਸਰਕਾਰਾਂ ਇਸ ਗੱਲ, ਹੁਣ ਉੱਥੇ ਜਦੋਂ ਕਰੋਨਾ ਵਰਗੀ ਜਦੋਂ ਮਹਾਮਾਰੀ ਆਉਂਦੀ ਆ, ਫਿਰ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਸਾਡੇ ਨਾਲ ਕੀ ਧੋਖੇ ਹੋ ਗਏ ਆ ਜੀ। ਤੇ ਇਸ ਵੇਲੇ ਵੈਸੇ ਤਾਂ ਜਦੋਂ ਤੱਕ ਦਵਾਈ ਨਹੀਂ ਆਉਂਦੀ, ਮੈਨੂੰ ਲੱਗਦਾ ਰੱਬ ਰਾਖਾ, ਇਸ ਕਰਕੇ ਆਪਣੀ ਕੇਅਰ ਆਪ ਰੱਖੋ ਜੀ। ਬਿਲਕੁਲ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਜਿਸ ਤਰੀਕੇ ਦਾ ਸਾਡਾ ਉੱਥੇ ਸਿਸਟਮ ਹੈ, ਜਿਸ ਤਰੀਕੇ ਦਾ ਉੱਥੇ ਮੈਡੀਕਲ ਸਿਸਟਮ ਆ, ਉਹਦੇ ਵਿੱਚ ਸਾਨੂੰ ਆਪਣਾ ਧਿਆਨ, ਆਪਣੀ ਜ਼ਿੰਮੇਵਾਰੀ ਆਪ ਚੱਕਣੀ ਪੈਣੀ ਹੈ। ਜੇਕਰ ਅਸੀਂ ਗਵਰਨਮੈਂਟ ਤੇ ਛੱਡ ਦਈਏ ਤਾਂ ਕਾਫੀ ਔਖਾ ਹੋਣ ਵਾਲਾ। ਦਲਜੀਤ ਜੀ, ਇੱਥੇ ਜਗਤਾਰ ਸਿੰਘ ਹੁਣਾਂ ਦੀ ਟਿੱਪਣੀ ਆਈ, ਉਹਨਾਂ ਨੇ ਆਪਾਂ ਪਹਿਲੋਂ ਧਾਰਮਿਕ ਮੁੱਦੇ ਤੇ ਗੱਲ ਕਰ ਰਹੇ ਸੀ ਤੇ ਹੁਣ ਜਿਹੜੀ ਪੋਲੀਟੀਕਲ ਮੁੱਦੇ ਤੇ ਗੱਲ ਕਰ ਰਹੇ, ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਧਾਰਮਿਕ ਤੇ ਪੋਲੀਟੀਕਲ ਲੀਡਰ ਆ ਉਹ ਲੋਕਾਂ 'ਚ ਆਪਣਾ ਵਿਸ਼ਵਾਸ ਖੋ ਚੁੱਕੇ ਆ, ਕਿਸੇ ਨਾ ਕਿਸੇ ਤਰੀਕੇ ਵਿਸ਼ਵਾਸ ਖੋ ਚੁੱਕੇ ਆ, ਪਰ ਫਿਰ ਵੀ ਉਹ ਜਿੱਤਦੇ ਆ ਜੀ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਅਸੀਂ ਕਿਹੜੀਆਂ ਨਬਜ਼ਾਂ ਅਸੀਂ ਕਰਦੇ ਹਾਂ। ਜਦੋਂ ਤੁਸੀਂ ਇੱਕ ਅੰਦਾਜ਼ਾ ਜਗਤਾਰ ਸਿੰਘ ਹੁਣਾਂ ਨੇ ਵੀ ਦੇਖਿਆ ਹੋਣਾ ਇਹ ਇਸਤੇਮਾਲ ਕਰਕੇ ਜੀ, ਕਿ ਤੁਸੀਂ ਵੋਟ ਜਿੱਦਾਂ ਚਿਰ ਪਾਈ ਨਹੀਂ ਹੁੰਦੀ, ਬਹੁਤ ਉਤਸ਼ਾਹਤ ਹੁੰਦੇ ਆ ਜੀ। ਤੁਸੀਂ ਵੋਟ ਪਾ ਕੇ ਅੰਦਰੋਂ ਬੂਥ ਤੋਂ ਜਦੋਂ ਬਾਹਰ ਨਿਕਲਦੇ ਆ, ਤੁਸੀਂ ਵੀ ਲੁੱਟਿਆ ਮਹਿਸੂਸ ਕਰਦੇ ਹੋਣੇ ਜੀ। ਕਿਸੇ ਵੀ ਬੰਦੇ ਨੂੰ ਪੁੱਛ ਲਿਓ, ਬਿਲਕੁਲ, ਵੋਟ ਪਾਉਣ ਗਿਆ ਤੇ ਵੋਟ ਪਾ ਕੇ ਆਉਣ ਲੱਗਾ, ਉਹਦੀ ਸਾਈਕੋਲੋਜੀ ਪੜ੍ਹ ਕੇ ਦੇਖਿਓ, ਉਹ 'ਚ ਫਰਕ ਪੈ ਗਿਆ ਜੀ। ਕਾਰਨ ਉਹਦਾ ਇਹ ਆ ਕਿ ਅੱਜ ਮੈਂ ਫੇਰ ਲੁੱਟ ਹੋ ਗਿਆ। ਉਹਨੂੰ ਵੋਟ ਪਾਉਣ ਤੋਂ ਪਹਿਲਾਂ ਇਹ ਅਹਿਸਾਸ ਨਹੀਂ ਹੁੰਦਾ, ਵੋਟ ਪਾਉਣ ਤੋਂ ਅੰਦਰ ਕੁਝ ਵੀ ਨਹੀਂ ਹੋਇਆ। ਮੇਰੇ ਖਿਆਲ ਬਹੁਤਿਆਂ ਨੂੰ ਤੇ ਬਾਅਦ ਚੋਂ ਵੀ ਅਹਿਸਾਸ ਨਹੀਂ ਹੁੰਦਾ। ਉਹ ਜਿਹੜੀ ਆਪਣੀ ਉਂਗਲ ਤੇ ਜਿਹੜੀ ਨਿਸ਼ਾਨੀ ਆ ਉਹ ਬੜੇ ਮਾਣ ਨਾਲ ਫੀਲਿੰਗ ਲੈਂਦੇ ਫਿਰਦੇ, ਪਤਾ ਲੱਗ ਜਾਂਦਾ, ਵਿਖਾਉਂਦੇ ਵੀ। ਉਹ ਜਿੱਦਾਂ ਪਿੱਛੇ ਜੇ ਇੱਕ ਮੈਸੇਜ ਬੜਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਕਿ ਅਸੀਂ ਜਦੋਂ ਉਂਗਲ ਦਿਖਾਉਂਦੇ ਆ, ਅਸੀਂ ਸ਼ੋਅ ਕਰਦੇ ਆ ਕਿ ਜਿਹੜੀ ਭੇਡ ਆ ਮੁੰਨੀ ਗਈ ਆ, ਦੁਬਾਰਾ ਨਹੀਂ ਮੁੰਨੀ ਜਾਣੀ ਚਾਹੀਦੀ। ਤੇ ਉਹ ਬਿਲਕੁਲ ਇਹ ਤੁਹਾਡੀ ਗੱਲ ਸਹੀ ਆ, ਪਰ ਕਈਆਂ ਨੂੰ ਹੁਣ ਇਹ ਆ ਵੀ ਦਿਖਾ ਨਹੀਂ ਸਕਦੇ ਜੀ। ਪਰ ਅਸਲ ਸਾਈਕੋਲੋਜੀ ਇਹ ਆ, ਚਾਹੇ ਤੁਸੀਂ ਉਹ ਜਿਹੜੇ ਸਾਈਕੋਲੋਜੀ ਦੇ ਟੈਸਟ ਆ ਉਹ ਕਰਵਾ ਕੇ ਵੀ ਦੇਖ ਲਿਓ। ਜਦੋਂ ਵੋਟ ਪਾਉਣ ਜਾਂਦਾ ਬੰਦਾ ਤੇ ਵੋਟ ਪਾਉਣ ਆਉਣ ਲੱਗਾ ਬੰਦਾ,
ਉਹਦੇ ਬਲੱਡ ਪ੍ਰੈਸ਼ਰ 'ਚ ਮੈਨੂੰ ਲੱਗਦਾ ਥੋੜੀ ਜਿਹੀ ਗਿਰਾਵਟ ਜ਼ਰੂਰ ਹੋਈ ਹੁੰਦੀ ਹੈ। ਜੀ ਬਿਲਕੁਲ। ਦਲਜੀਤ ਜੀ, ਇੱਥੇ ਟਿੱਪਣੀ ਆਈ ਹੈ ਇੰਦਰਜੀਤ ਵਰਮਾ ਹੋਣਾ ਦੀ। ਉਹਨਾਂ ਨੇ ਕਿਹਾ ਕਿ SGPC ਜਿਹੜੇ ਮੱਕੜ ਸਾਹਿਬ ਜਿਹੜੇ ਪ੍ਰਧਾਨ ਰਹੇ ਆ, ਉਹਨਾਂ ਨੇ 1 ਸਾਲ ਦੇ ਵਿੱਚ 35 ਕਰੋੜ ਦਾ ਡੀਜ਼ਲ ਹੀ ਫੂਕਤਾ ਸੀ। ਸੋ ਜਿਹੜੀ ਸਿੱਖ ਸੰਗਤ ਦਾ ਜਿਹੜਾ ਜਿਹੜੇ ਕਹਿ ਸਕਦੇ ਆ 10 ਦੀ ਕਿਰਤ ਆ, ਉਹਨੂੰ ਵੀ ਲੁੱਟਦੇ ਆ। ਇਹ ਕਿਤੇ ਨਾ ਕਿਤੇ ਜਿਹੜੇ ਆਮ ਲੋਕਾਂ ਨੂੰ ਲੁੱਟਦੇ ਆ। ਹੁਣ ਤੁਸੀਂ ਦੇਖੋ ਕਿ ਜਿਹੜੇ ਗੁਰਦੁਆਰੇ ਵੀ ਕਈ ਘਾਟੇ ਜਾਂਦੇ ਆ, ਜਿਹੜੇ ਸਾਬਕਾ ਜਥੇਦਾਰ ਆ ਰਣਜੀਤ ਸਿੰਘ, ਉਹ ਇਹੋ ਜਿਹੀਆਂ ਗੱਲਾਂ ਬਾਹਰ ਲੈ ਕੇ ਆਉਂਦੇ ਆ। ਹੁਣੀ ਤਾਂ ਆਪਾਂ ਲੰਗਾਹ ਹੋਣਾ ਦੀ ਗੱਲ ਕਰਦੇ ਸੀ ਕਿ ਇਹਨਾਂ ਦੀਆਂ ਮੱਝਾਂ ਵੀ ਗੁਰਦੁਆਰੇ ਦੇ ਜਿਹੜੇ ਖੇਤ ਆ ਉਹਨਾਂ ਦੇ ਸਿਰ ਤੇ ਪਲਦੀਆਂ ਜੀ। ਫਿਰ ਇਹਨਾਂ ਦੀ ਜਿਹੜੀਆਂ ਉਧਰਲੀਆਂ ਖਾਦਾਂ ਹੁੰਦੀਆਂ ਉਧਰ ਪਾਈ ਜਾਂਦੇ ਆ ਜੀ। ਪਰ ਇਹ ਕਿਉਂਕਿ ਬਹੁਤ ਨੇੜੇ ਹੋ ਜਾਂਦੇ ਆ ਤੇ ਕੋਈ ਪੁੱਛਣ ਵਾਲਾ ਹੁੰਦਾ ਨਹੀਂ, ਤੇ ਉਦੋਂ ਫਿਰ ਇੱਦਾਂ ਬਹੁਤੇ ਮਸਲਾ ਉੱਠਿਆ ਸੀ ਕਿ ਇੰਨਾ ਜ਼ਿਆਦਾ। ਨੋ ਡਾਊਟ ਜਦੋਂ ਤੁਸੀਂ ਇਸ ਅਹੁਦੇ ਦੇ ਉੱਤੇ ਹੁੰਦੇ ਆ ਤੁਹਾਨੂੰ ਘੁੰਮਣਾ ਹੀ ਪੈਂਦਾ, ਤੁਹਾਨੂੰ ਬਾਰ-ਬਾਰ ਦੂਜੀਆਂ ਜਗ੍ਹਾ ਦੇ ਉੱਤੇ ਵੀ ਜਾਣਾ ਪੈਂਦਾ, ਤੇ ਉਹਦੇ ਲਈ ਤੁਹਾਨੂੰ ਇਹ ਸਹੂਲਤ ਦਿੱਤੀ ਜਾਂਦੀ ਆ ਕਿ ਤੁਸੀਂ ਇਹ ਸਹੂਲਤ ਨੂੰ, ਇਹ ਜਿਹੜੀ ਸਹੂਲਤ ਆ ਅਕੋਰਡਿੰਗ ਟੂ ਜਿੱਦਾਂ ਹੁਣ ਮੁੱਖ ਮੰਤਰੀ ਆ ਜਾਂ ਕੈਬਨਿਟ ਮਿਨਿਸਟਰ ਹੈਗੇ ਆ, ਉਹ ਵੀ ਇੱਦਾਂ ਹੀ ਕਰਦੇ ਆ ਕਿਉਂਕਿ ਹੈਗੇ ਤਾਂ ਇਹ ਸਿਆਸੀ ਆ। ਜਾਂ ਤਾਂ ਹੁਣ ਇਹ ਧਾਰਮਿਕ ਲੀਡਰ ਹੋਣ ਜਿਨ੍ਹਾਂ ਦਾ ਇੱਕੋ ਹੀ ਆ ਕਿ ਅਸੀਂ ਧਾਰਮਿਕ ਤੌਰ ਦੇ ਉੱਤੇ ਅਸੀਂ ਇੱਥੇ ਆਈਏ, ਇਹ ਤਾਂ ਉਹ ਬੰਦੇ ਇਸ ਗੱਲ ਨੂੰ ਸਮਝ ਸਕਦੇ ਆ। ਪਰ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਇਹ ਆ ਕਿ ਜਿੱਦਾਂ ਪੰਜਾਬ ਸਰਕਾਰ ਵਾਲੇ ਲੈਂਦੇ ਆ, ਹੁਣ ਤੁਸੀਂ ਦੇਖੋ ਕਿ ਉਹ ਵੀ ਤਾਂ ਖਾਨੇ ਭਰ ਕੇ ਦੇਈ ਜਾਂਦੇ ਆ। ਕਈ ਬੰਦਿਆਂ ਨੇ ਤਾਂ ਚੰਡੀਗੜ੍ਹ ਗਏ ਵੀ ਨਹੀਂ ਹੁੰਦੇ, ਉਹਨਾਂ ਦੇ ਕਾਗਜ਼ਾਂ ਦੇ ਵਿੱਚ ਇਹ ਭਰਿਆ ਗਿਆ ਵੀ ਇੱਕ ਫਰਾਡ ਸਾਹਮਣੇ ਆਇਆ ਸੀ ਕਿ ਜਿਹੜੇ ਬੰਦੇ ਚੰਡੀਗੜ੍ਹ ਗਏ ਨਹੀਂ ਉਹ ਚੰਡੀਗੜ੍ਹ ਦਾ ਲੈ ਕੇ ਤੇਲ ਪਵਾਈ ਜਾਂਦੇ ਆ ਕਿ ਸਾਡੀ ਗੱਡੀ ਅੱਜ ਚੰਡੀਗੜ੍ਹ ਤੱਕ ਘੁੰਮ ਕੇ ਆ ਗਈ ਆ, ਇਹਦਾ ਮਤਲਬ ਉਹ ਤੇਲ ਕੱਢ ਲੈਂਦੇ ਆ ਤੇ ਇੰਨਾ ਜ਼ਿਆਦਾ ਘਾਟਾ ਪੈਂਦਾ। ਪਰ ਉਹ ਜਿਹੜਾ ਸੰਸਥਾਵਾਂ ਦੇ ਉੱਤੇ ਜਾਂ ਗਵਰਨਮੈਂਟ ਦੇ ਉੱਤੇ ਨਜਾਇਜ਼ ਭਾਰ ਪੈਂਦਾ, ਇਹਨੂੰ ਇੱਕ ਕਰਪਸ਼ਨ ਕਹਿੰਦੇ ਆ, ਤੇ ਇਹਦਾ ਖਾਮਿਆਜ਼ਾ ਜਿਹੜਾ ਆਮ ਸੰਗਤ ਨੂੰ ਤੇ ਆਮ ਲੋਕਾਂ ਨੂੰ ਭੁਗਤਣਾ ਪੈਂਦਾ। ਬਿਲਕੁਲ। ਦਲਜੀਤ ਜੀ, ਇੱਥੇ ਹਰਪ੍ਰੀਤ ਸਿੰਘ ਰਾਜੂ ਮੰਗਲੀ ਹੋਣਾ ਦੀ ਵੀ ਟਿੱਪਣੀ ਆਈ। ਉਹ ਆਪਾਂ ਗੱਲ ਕਰ ਰਹੇ ਸੀ ਕਿ ਸਾਡੇ ਲੋਕਾਂ ਨੂੰ ਆਪਣੇ ਹੱਕਾਂ ਦਾ ਨਹੀਂ ਪਤਾ। ਉਹ ਕਹਿ ਰਹੇ ਕਿ ਹੱਕਾਂ ਦਾ ਤਾਂ ਪਤਾ, ਪਰ ਲੋਕਾਂ ਦੀ ਮਾਨਸਿਕਤਾ ਇਹ ਹੈ ਕਿ ਉਹ ਵੀ ਫ੍ਰੀ ਚੀਜ਼ਾਂ ਭਾਲਦੇ ਆ। ਸਾਨੂੰ ਜਿੰਨੀ ਵੀ ਸਰਕਾਰ ਕੋਲੋਂ ਫ੍ਰੀ ਚੀਜ਼ਾਂ ਮਿਲ ਜਾਣ, ਉਹ ਬਸ ਉਹਨਾਂ ਵੱਲ ਉਹਨਾਂ ਦਾ ਧਿਆਨ ਹੁੰਦਾ। ਦੇਖੋ ਇਹ ਗੱਲ ਦਚਿੱਤੀ ਵਾਲੀ ਆ ਵੈਸੇ ਕਿ ਸਾਨੂੰ ਹੱਕਾਂ ਦਾ ਨਹੀਂ, ਕਿਉਂਕਿ ਜੇ ਉਹਨਾਂ ਨੂੰ ਹੱਕਾਂ ਦਾ ਪਤਾ ਹੋਵੇ ਤੇ ਉਹ ਇਹਨਾਂ ਚੀਜ਼ਾਂ ਦੇ ਨਾਲੋਂ ਇਹ ਸਮਝਣ ਕਿ ਅਸੀਂ ਆਪ ਕ੍ਰੀਏਟਰ ਬਣੀਏ, ਅਸੀਂ ਕਿਸੇ ਤੋਂ ਇੱਦਾਂ ਕਿਉਂ ਮੰਗੀਏ, ਅਸੀਂ ਆਪ ਜੌਬਾਂ ਲਈਏ, ਅਸੀਂ ਆਪ। ਹੁਣ ਤੁਸੀਂ ਅੱਜ ਵੀ ਦੇਖੋ ਉੱਥੇ ਮੰਗ ਕੀ ਕੀਤੀ ਜਾਂਦੀ ਆ ਅਜੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿ ਸਾਨੂੰ ਢੇਰ ਦੇ ਲਈ, ਸਾਨੂੰ ਪਾਥੀਆਂ ਪੱਥਣ ਦੇ ਲਈ ਸਾਨੂੰ ਥਾਂ ਦਿੱਤਾ ਜਾਵੇ, ਜਦ ਕਿ ਉਹਦੇ ਅਲਟਰਨੇਟਿਵ ਕੀ ਹੋਣਾ ਚਾਹੀਦਾ ਆ ਕਿ ਸਾਨੂੰ ਗੈਸ ਸਿਲੰਡਰ ਦਿੱਤੇ ਜਾਣ। ਸਾਡੀ ਗੈਸ ਸਿਲੰਡਰ ਦੀ ਜਿਹੜੀ ਸਪਲਾਈ ਆ ਉਹ ਸਿੱਧੀ ਹੋਣੀ ਚਾਹੀਦੀ ਹੈ। ਇੱਥੇ ਆਪਾਂ ਕਹਿ ਦਈਏ ਇਹਦਾ ਮਤਲਬ ਇਹ ਆ ਕਿ ਉਹਨੂੰ ਆਪਣਾ ਅਧਿਕਾਰ ਨਹੀਂ ਪਤਾ ਕਿ ਸਾਡਾ ਅਧਿਕਾਰ ਕੀ ਆ। ਹੁਣ ਉਹ ਜਿਹੜਾ MLA ਆ ਉਹ ਹੈ ਕੀ ਆ, ਇਹੀ ਨਹੀਂ ਅੱਜ ਤੱਕ ਪਤਾ। MLA ਬੰਦਾ ਜਿਹੜਾ ਆ ਉਹ ਸਾਨੂੰ ਗ੍ਰਾਂਟ ਨਹੀਂ ਦੇ ਸਕਦਾ। ਸਰਪੰਚ ਦੇ ਕੋਲ MLA ਦੇ ਨਾਲੋਂ ਜ਼ਿਆਦਾ ਪਾਵਰ ਹੈ, ਇਹ ਨਾਗਰਿਕ ਸ਼ਾਸਤਰ ਕਹਿੰਦਾ ਕਿ MLA ਦਾ ਸਿਰਫ ਇਹ ਹੈ ਕਿ ਤੁਹਾਡੇ ਹਲਕੇ ਦੀ ਜਿਹੜੀ ਇੱਕ ਪ੍ਰੋਬਲਮ ਹੈ। ਰੌਲਾ ਇਹ ਹੈ ਨਾ ਦਲਜੀਤ ਜੀ, ਸਾਡੇ ਲੋਕਾਂ ਨੂੰ ਸੰਵਿਧਾਨ ਦਾ ਪਤਾ ਹੀ ਨਹੀਂ। ਉਹੀ ਗੱਲ ਆ, ਨਾ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ, ਨਾ ਉਹ ਇਹ ਸੰਵਿਧਾਨ ਨੂੰ ਵੀ ਨਹੀਂ ਪੜ੍ਹਦੇ। ਉਹਦਾ ਕਾਰਨ ਇਹ ਹੈ ਕਿ ਹੁਣ ਜੱਜਾਂ ਦਾ ਵੀ ਤੁਸੀਂ ਦੇਖ ਲਿਆ, ਜਦੋਂ ਹੁਣ ਹੱਕ ਕਿੱਥੋਂ ਮਿਲਣੇ ਆ, ਇਹਦੇ ਵਿੱਚ ਇਹ ਪ੍ਰਾਵਧਾਨ ਆ ਕਿ ਜੇ ਤੁਹਾਨੂੰ ਹੱਕ ਨਹੀਂ ਦਿੰਦੇ ਤਾਂ ਤੁਸੀਂ ਕੋਰਟ ਦੇ ਵਿੱਚ ਜਾਓ। ਪਰ ਕੋਰਟ ਦੇ ਵਿੱਚ ਵੀ ਇੰਨੀ ਜ਼ਿਆਦਾ ਕਰਪਸ਼ਨ ਹੋ ਚੁੱਕੀ ਆ, ਕੋਰਟ ਦੇ ਵਿੱਚ ਵੀ ਫੈਸਲੇ ਬਿਲਕੁਲ ਇਸੇ ਤਰੀਕੇ ਦੇ ਨਾਲ ਕੀਤੇ ਜਾਂਦੇ ਆ, ਭੇਦਭਾਵ ਪਰ ਇੱਕ ਡਿਸੀਜਨ ਆ ਰਹੇ ਆ। ਹੁਣ ਜਦੋਂ ਇੱਕ ਤਾਂ ਹੁੰਦਾ ਵੀ 2-4 ਕੇਸ, ਪਰ ਜਦੋਂ ਇੱਕ ਆਮ ਬੰਦਾ ਜਿਹਦੇ ਕੋਲ ਕੋਈ ਪਾਵਰ ਹੈ ਨਹੀਂ, ਜਦੋਂ ਪਾਵਰ ਦੇ ਜਿਹਦੇ ਕੋਲ ਤਾਂ ਪਾਵਰ ਆ, ਪੁਲਿਸ ਵੀ ਉਹਦਾ, ਤੁਸੀਂ ਕ੍ਰਾਈਮ ਪੈਟਰੋਲ ਦੇਖ ਲਿਓ, ਕ੍ਰਾਈਮ ਪੈਟਰੋਲ ਦੇ ਵਿੱਚ ਵੀ ਇਹ ਕਹਿੰਦੇ ਆ ਕਿ ਇਸ ਕੇਸ ਨੂੰ ਪ੍ਰਾਇੋਰਟੀ ਦੇ ਲਓ, ਉੱਪਰੋਂ ਬਹੁਤ ਪ੍ਰੈਸ਼ਰ ਆ। ਇੱਕ TV ਸੀਰੀਅਲ ਦੇ ਵਿੱਚ ਵੀ ਇਹ ਕਿਹਾ ਜਾਂਦਾ, ਜਦ ਕਿ ਉਹ ਰਿਐਲਿਟੀ ਦੇ ਉੱਤੇ ਚੀਜ਼ਾਂ ਦਿਖਾਉਂਦੇ ਆ ਕਿ ਸਾਡੇ ਉੱਤੇ ਉੱਪਰੋਂ ਬਹੁਤ ਪ੍ਰੈਸ਼ਰ ਆ। ਜਦੋਂ ਤਾਂ ਉੱਪਰੋਂ, ਜਿੰਨਾ ਚਿਰ ਤੱਕ ਉੱਪਰੋਂ ਪ੍ਰੈਸ਼ਰ ਨਹੀਂ ਪੈਂਦਾ, ਇੱਕ ਆਮ ਬੰਦਾ ਜਿੰਨਾ ਮਰਜ਼ੀ ਅਦਾਲਤਾਂ ਦੇ ਵਿੱਚ ਗੇੜੇ ਮਾਰੀ ਜਾਵੇ। ਵਰਮਾ ਸਾਹਿਬ ਤਾਂ ਚਲੋ ਆਪ ਵਕੀਲ ਆ, ਇਹਨਾਂ ਨੂੰ ਪਤਾ ਆ ਕਿੱਦਾਂ ਟਰਕਾਉਣਾ ਆ। ਵਕੀਲਾਂ ਦੇ ਆਪਸ ਵਿੱਚ ਸਮਝੌਤੇ ਹੋ ਜਾਂਦੇ ਆ, ਜੱਜਾਂ ਦੇ ਨਾਲ ਕੀ ਹੋ ਜਾਂਦਾ ਆ, ਬਹੁਤ ਜ਼ਿਆਦਾ ਖਾਮੀਆਂ ਹੈਗੀਆਂ ਉਹਦੇ ਵਿੱਚ। ਆਮ ਬੰਦਾ ਫਿਰ ਉਹ ਜਾਣਕਾਰ ਹੁੰਦਾ ਹੋਇਆ ਵੀ ਇੱਕ ਦਿਨ ਇਹ ਢੇਰੀ ਢਾ ਦਿੰਦਾ ਆ ਵੀ ਇਹਦੇ ਨਾਲੋਂ ਮੈਨੂੰ ਨਾ ਹੀ ਪਤਾ ਹੁੰਦਾ, ਮੈਂ ਆਪਣੇ ਪੈਸੇ ਵੀ ਤੇ ਆਪਣਾ ਸਮਾਂ ਵੀ ਬਰਬਾਦ ਕਰ ਲਿਆ। ਬਿਲਕੁਲ। ਇੱਥੇ ਜਗਤਾਰ ਸਿੰਘ ਹੁਣਾਂ ਦੀ ਵੀ ਟਿੱਪਣੀਆਂ ਆਈਆਂ, ਉਹਨਾਂ ਨੇ ਕਾਫੀ ਟਿੱਪਣੀਆਂ ਕੀਤੀਆਂ, ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਗਤਾਰ ਜੀ। ਦਲਜੀਤ ਜੀ, ਪ੍ਰੋਗਰਾਮ ਦਾ ਵੇਲਾ ਤਕਰੀਬਨ ਹੋ ਚੱਲਾ ਹੈ, ਪਰ ਮੈਂ ਇੱਕ ਜਿਹੜਾ ਮੁੱਦਾ ਹੈ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੂੰਗਾ ਕਿ ਹਰ ਦੂਜੇ ਹਫ਼ਤੇ ਜਿਹੜੇ ਸਾਡੇ ਪੰਜਾਬ ਦੇ ਗਾਇਕੀ ਯੋਧੇ ਆ, ਜਿਹੜੇ ਗਾਇਕ ਯੋਧੇ ਆ, ਉਹ ਤਲਵਾਰਾਂ ਕੱਢ ਲੈਂਦੇ ਆ, ਟਾਈਮ ਪਾ ਲੈਂਦੇ ਆ, ਤੇ ਜਿਹੜਾ ਸੋਸ਼ਲ ਮੀਡੀਆ ਉਹ ਜੰਗ ਦਾ ਮੈਦਾਨ ਬਣ ਜਾਂਦਾ। ਪਿੱਛੇ ਜੇ ਰੰਮੀ ਰੰਧਾਵਾ ਤੇ ਐਲੀ ਮੰਗਟ, ਫਿਰ ਕਦੀ ਕੋਈ। ਹੁਣ ਇਸ ਵਕਤ ਜਿਹੜਾ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ,
ਇਹਨਾਂ ਦਾ ਖੂਨ ਕਾਫੀ ਉਬਾਲੇ ਮਾਰ ਰਿਹਾ ਤੇ ਜਿਹੜੇ ਇਹਨਾਂ ਦੇ ਪ੍ਰਸ਼ੰਸਕ ਆ ਉਹ ਉਹਨਾਂ ਨਾਲੋਂ ਵੀ ਕਾਲੇ ਆ। ਥੋੜਾ ਇਹ ਸਮਝਾਓ ਕਿ ਇਹਨਾਂ ਦਾ ਕਿਹੜਾ ਵੱਟ ਦਾ ਰੌਲਾ ਪੈਂਦਾ ਜਿਹੜਾ ਇਹ ਹਰ ਦੂਜੇ ਤੀਜੇ ਹਫਤੇ ਰੌਲਾ ਪਾ ਕੇ ਬਹਿ ਜਾਂਦੇ? ਵੱਟ ਦਾ ਇਦਾਂ ਹੈ ਕਿ ਇਹ ਬੰਦੇ ਵੀ ਆਪਾਂ ਨੂੰ ਲੜਾਉਂਦੇ ਆ ਜੀ। ਪਹਿਲੀ ਗੱਲ ਤਾਂ ਇਹ ਆ, ਦੋਨਾਂ ਦੇ ਨਾਂ ਜਾਲੀ ਆ ਜੀ। ਸਿੱਧੂ ਮੂਸੇ ਵਾਲਾ, ਉਹਦਾ ਕੋਈ ਸ਼ੁਭਦੀਪ ਨਾਮ ਆ, ਸ਼ੁਭਦੀਪ ਜੀ। ਉਹ ਬੱਬੂ ਮਾਨ ਦਾ ਕੋਈ ਤੇਜਿੰਦਰ ਸਿੰਘ ਮਾਨ ਆ ਜੀ। ਉਹ ਤੋਂ ਪਤਾ ਲੱਗ ਜਾਂਦਾ ਵੀ ਜੋ ਹੈਗੇ ਆ ਉਹ ਉੱਪਰ ਨਹੀਂ ਦਿਖਾਉਂਦੇ ਜੀ। ਨੋ ਡਾਊਟ ਕਿ ਫੋਲੋਅਰਸ਼ਿਪ ਇਹਨਾਂ ਦੀ ਦੋਨਾਂ ਦੀ ਬਹੁਤ ਆ ਜੀ। ਜਿੱਦਾਂ ਕਹਿ ਲਓ ਕਿ ਯੂਥ ਅਕਾਲੀ ਦਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਬਹੁਤ ਤਗੜੇ ਲੀਡਰ ਬਣ ਗਏ ਸੀ। ਉਹਨਾਂ ਨੂੰ ਇਹ ਵੀ ਇੱਕ ਤਰ੍ਹਾਂ ਨਾਲ ਯੂਥ ਦੇ ਉੱਤੇ ਇੱਕ ਕਰਨਾ ਚਾਹੁੰਦੇ ਕਬਜ਼ਾ। ਜੀ। ਦੂਜਾ ਇਹ ਆ ਕਿ ਉਦੋਂ ਹੀ ਕਿ ਉਹ ਕੋਈ ਵੀ ਗੱਲ ਹੁੰਦੀ ਆ, ਜਦੋਂ ਇਹਨਾਂ ਦਾ ਕੋਈ ਗੀਤ ਆਉਂਦਾ ਜੀ ਬਿਲਕੁਲ, ਜਦੋਂ AK-47 ਵਾਲਾ ਰੌਲਾ ਇਹਦਾ ਪਿਆ, ਕਿੰਨੇ ਜ਼ਿਆਦਾ ਇਹਦੀਆਂ ਤਾਂ ਆਉਂਦੀਆਂ ਰਹਿੰਦੀਆਂ ਸਿੱਧੂ ਮੂਸੇ ਵਾਲੀਆਂ। ਜਦੋਂ ਵੀ ਇਹਦੀ ਕੋਈ ਇਦਾਂ ਦੀ ਵਿਵਾਦ ਆਉਂਦਾ ਉਦੋਂ ਆਉਂਦਾ ਜਦੋਂ ਕੋਈ ਇਹਦਾ ਗੀਤ ਰਿਲੀਜ਼ ਹੋਣਾ। ਜੀ। ਇਸ ਵਾਰ ਬੱਬੂ ਮਾਨ ਦਾ ਗੀਤ ਸੀ, ਉਹਨੇ ਵੀ ਇਹਦੇ ਵਾਲੀ ਪਾਲਿਸੀ ਦੇਖੀ ਆ। ਜੀ। ਹੁਣ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤਕਰਾਰ ਆ, ਮੇਰੇ ਵਰਗਾ ਬੰਦਾ ਮੈਂ ਦੋਨਾਂ ਦੇ ਗੀਤ ਨਹੀਂ ਸੁਣਦਾ, ਪਰ ਜਦੋਂ ਇਹ ਵਿਵਾਦ ਪੈਦਾ ਹੋ ਗਿਆ ਮੈਨੂੰ ਜਾਣਾ ਪੈਣਾ ਉੱਥੇ ਤਾਂ ਕਿ ਮੈਂ ਦੇਖਾ ਤਾਂ ਸਹੀ ਗੱਲ ਕੀ ਆ। ਬਿਲਕੁਲ। ਉਹ ਗੀਤ ਦੇ ਨਾਲ ਕੀ ਹੋਇਆ ਕਿ ਤੁਹਾਨੂੰ ਪੈਸੇ ਮਿਲਣੇ ਆ। ਜੀ। YouTube ਦੇ ਉੱਤੇ ਜਿੰਨੇ ਜ਼ਿਆਦਾ ਵਿਊ ਇੰਨੇ ਲੱਖਾਂ ਦੇ ਵਿੱਚ ਤੁਸੀਂ ਜਾਂਦੇ ਆ, ਤੁਹਾਨੂੰ ਉਹਦੇ ਪੈਸੇ ਮਿਲਦੇ ਆ। ਜੀ। ਹੋਰ ਸੋਸ਼ਲ ਮੀਡੀਆ ਸਾਨੂੰ ਪੈਸੇ ਪੇ ਕਰਦੀਆਂ। ਜੀ। ਹੁਣ ਸਟੇਜਾਂ ਤਾਂ ਲੱਗਦੀਆਂ ਨਹੀਂ, ਪਹਿਲਾਂ ਸਿੰਗਰ ਹੁੰਦੇ ਸੀ, ਜਦੋਂ ਇੱਕ ਕੈਸਟ ਕੱਢ ਦੇਣੀ, ਪਹਿਲਾਂ ਤਾਂ ਕੈਸਟਾਂ ਹੀ ਰੀਲਾਂ ਹੀ ਬਹੁਤ ਵਿਕਦੀਆਂ ਹੁੰਦੀਆਂ ਸੀ, ਕੰਪਨੀ ਬਹੁਤ ਜ਼ਿਆਦਾ ਪੈਸੇ ਪੇ ਕਰਦੀ ਹੁੰਦੀ ਸੀ। ਇੱਕ ਰੀਲ ਹਿੱਟ ਹੋ ਜਾਂਦੀ, ਤੁਹਾਨੂੰ ਲੱਖਾਂ ਕਰੋੜਾਂ ਰੁਪਈਆ ਬਣ ਜਾਂਦਾ ਹੁੰਦਾ ਸੀ, ਤੁਹਾਡੇ ਬਾਹਰਲੇ ਗੇੜੇ ਵੱਜਦੇ ਹੁੰਦੇ ਸੀ। ਹੁਣ ਕਰੋਨਾ ਦਾ ਟਾਈਮ ਆ, ਕਰੋਨਾ ਦੇ ਵਿੱਚ ਸਾਡੇ ਕੋਲ ਇਨਕਮ ਦਾ ਸਾਧਨ ਕੋਈ ਨਹੀਂ। ਜੀ। ਹੁਣ ਉਹ ਕਿਸ ਤਰੀਕੇ ਦੇ ਨਾਲ ਹਿੱਟ ਹੋਈਏ, ਕਿੱਥੋਂ ਪੈਸੇ ਲਈਏ, ਉਹਦੇ ਵਿੱਚ ਇੱਕੋ ਹੀ ਤਰੀਕਾ ਆ। ਇੱਕ ਤਾਂ ਇਹ ਆ ਵੀ ਚੁੱਪ ਚਪੀਤੇ, ਹੁਣ ਤੁਸੀਂ ਦੇਖੋ ਵੀ ਹਰਭਜਨ ਮਾਨ ਹੋਣਾ ਦਾ ਵੀ ਗੀਤ ਆਇਆ, ਕਿੰਨਾ ਕੁ ਫੋਲੋ ਉਹਦੇ ਨਾਲੋਂ ਨੀਟੂ ਛਟਰਾਂ ਵਾਲਾ ਜ਼ਿਆਦਾ ਉਹਦੇ ਵਿਊ ਹੋ ਗਏ। ਜੀ। ਇਹ ਵੀ ਤੁਸੀਂ ਦੇਖਿਆ ਹੋਣਾ ਕਿ ਉਹਨੂੰ ਜ਼ਿਆਦਾ ਲੋਕ ਦੇਖ ਗਏ। ਬਿਲਕੁਲ। ਹੁਣ ਉਹ ਕਿਉਂ ਲੋਕ ਦੇਖਦੇ? ਲੋਕ ਇਹ ਦੇਖਦੇ, ਲੋਕਾਂ ਦੇ ਵਿੱਚ ਇਹ ਮਨੁੱਖੀ ਸੁਭਾਅ ਦੀ ਕਿਉਰਿਓਸਿਟੀ ਆ ਜੀ ਕਿ ਜਿਸ ਚੀਜ਼ ਦਾ ਗੱਲ ਚੱਲ ਰਹੀ ਆ ਆਪਾਂ ਦੇਖੀਏ ਤਾਂ ਸਹੀ। ਜੀ। ਇਹ ਇੱਕ ਹੁਣ ਇਹਨੇ ਸਿੱਧੂ ਮੂਸੇ ਵਾਲੇ ਨੇ ਮੁੱਦਾ ਹੀ ਛੇੜਿਆ ਵੀ ਕੋਈ ਨਾ ਕੋਈ ਕੰਟਰੋਵਰਸੀ ਕਿਸੇ ਨਾ ਕਿਸੇ ਤਰੀਕੇ ਦੀ ਖੜੀ ਕਰ ਦੋ, ਉਦੋਂ ਹੀ ਲਾਈਵ ਹੁੰਦਾ, ਵੈਸੇ ਇਹ ਲਾਈਵ ਨਹੀਂ ਹੁੰਦਾ, ਉਹਦੇ ਨਾਲ ਫਿਰ ਇੱਕ ਦੂਜੇ ਦੇ ਗੀਤ ਜਿਹੜੇ ਆ ਪ੍ਰਮੋਟ ਕਰਨੇ ਸ਼ੁਰੂ ਕਰ ਦੋ। ਫਿਰ ਇਹਦੇ ਵਿੱਚ ਇਹ ਹੁੰਦਾ ਵੀ ਕਲਾਕਾਰਾਂ ਦਾ ਥੋੜਾ ਪਹਿਲਾਂ ਤਾਂ ਬੜਾ ਇੱਕ ਸਨਮਾਨ ਹੁੰਦਾ ਸੀ, ਪਰ ਇਹ ਆਪਣਾ ਇੱਕ ਸਨਮਾਨ ਗਵਾਈ ਜਾ ਰਿਹਾ। ਜੀ। ਜੀ। ਤੇ ਇਹਦੇ ਬਾਰੇ ਜ਼ਰੂਰ, ਪਰ ਇਹ ਆ ਕਿ ਲੋਕਾਂ ਨੂੰ ਖਾਸ ਤੌਰ ਤੇ ਸਾਡੇ ਜਿਹੜੇ ਬੱਚੇ ਆ, ਯੂਥ ਆ, ਹੁਣ ਮੈਂ ਆਪਣੀ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ। ਮੈਂ ਕਿਸੇ ਗੋਰੇ ਫਰੈਂਡ ਦੇ ਘਰ ਗਿਆ। ਜੀ। ਉਹਦੇ ਮੈਂ ਬੱਚੇ ਦੇ ਰੂਮ ਵਿੱਚ ਗਿਆ। ਜੀ। ਜਾਨੀ ਉਹ ਘਰ ਦਿਖਾ ਰਿਹਾ ਸੀ। ਜੀ। ਉੱਥੇ ਇੱਕ ਬੜੀ ਪੁਰਾਣੀ ਜਿਹੀ ਦਾ ਵੱਡਾ ਸਾਰਾ ਪੋਸਟਰ ਉਹਦੇ ਬੱਚੇ ਦੇ ਰੂਮ ਦੇ ਵਿੱਚ ਲੱਗਾ ਆ। ਜਦ ਕਿ ਬੱਚਿਆਂ ਦੇ ਰੂਮ ਵਿੱਚ ਕੀ ਹੁੰਦਾ ਆ ਕਿ ਕਾਰਟੂਨ ਲੱਗੇ ਹੁੰਦੇ ਆ ਜਾਂ ਕੋਈ ਸਪੋਰਟਸ ਦੇ ਬੰਦੇ ਆ, ਜਿਹੜੀ ਉਹ ਸਪੋਰਟ ਨੂੰ ਲਾਈਕ ਉਹਨਾਂ ਦੀਆਂ ਸ਼ਰਟਸ ਹੁੰਦੀਆਂ ਜਿੱਦਾਂ। ਉਹ ਬੰਦੇ ਦਾ ਮੈਂ ਪੋਸਟਰ ਦੇਖਿਆ, ਕਾਫੀ ਪੁਰਾਣਾ ਲੱਗ ਰਿਹਾ ਸੀ। ਮੈਂ ਵੈਸੇ ਹੀ ਪੁੱਛਿਆ ਕਿ ਯਾਰ ਬੱਚੇ ਦੇ ਰੂਮ ਵਿੱਚ ਇਹ ਲਾਇਆ ਤੁਸੀਂ ਬਈ ਪੁਰਾਣੀ ਫੋਟੋ? ਉਹ ਕਹਿੰਦਾ ਵੀ ਇਹ ਅਸਲ ਦੇ ਵਿੱਚ ਬੱਚਾ ਮੇਰਾ ਇਹਨੂੰ ਆਈਡੀਅਲ ਮੰਨਦਾ, ਇਹ ਬਹੁਤ ਵੱਡਾ ਗਣਿਤ ਸ਼ਾਸਤਰੀ ਆ ਜੀ, ਵੀ ਮੇਰਾ ਬੱਚਾ ਇਹਨੂੰ ਆਈਡੀਅਲ ਮੰਨਦਾ। ਮੇਰਾ ਬੱਚਾ ਕਹਿੰਦਾ ਆ ਵੀ ਮੈਂ ਇਹਦੇ ਵਰਗਾ ਬਣਨਾ, ਮੈਂ ਇਦਾਂ ਦੀਆਂ ਗਣਿਤ ਦੀਆਂ ਮੈਥ ਦੀਆਂ ਪ੍ਰੋਬਲਮ ਸੋਲਵ ਕਰਨੀਆਂ। ਉਹ ਨਿਆਣਾ ਕਿੰਨਵੀਂ 7ਵੀਂ ਖਰਾ 8ਵੀਂ ਪੜ੍ਹਦਾ ਸੀ। ਜੇ ਇਸ ਨਿਆਣੇ ਦਾ ਉਦੋਂ ਹੀ ਆਈਡੀਅਲ ਉਹ ਆ, ਬਿਲਕੁਲ ਉਹ ਬੰਦਾ ਕਿੱਥੇ ਜਾਣਾ, ਕਿੱਥੇ ਨਿਆਣਾ ਜਾਣਾ। ਹੁਣ ਜਿਹੜੇ ਨਿਆਣਾ ਪਹਿਲਾਂ ਹੀ ਉੱਥੇ ਸੋਚਿਆ ਵੀ ਸਚਿਨ ਤੇਂਦੁਲਕਰ ਮੇਰੇ ਮੂਹਰੇ ਆ, ਉਹਦੇ ਵਿੱਚ ਘੱਟੋ ਘੱਟ ਆਪਣਾ ਹੈਲਥ ਕੌਨਸ਼ੀਅਸ ਜ਼ਰੂਰ ਹੋਊਗਾ ਇਦਾਂ। ਬਿਲਕੁਲ। ਤੇ ਜਿਹੜੇ ਨਿਆਣੇ ਦੇ ਘਰਾਂ ਦੇ ਵਿੱਚ ਇਹਨਾਂ ਦੀ ਲੱਗੀਆਂ ਆ ਫੋਟੋਆਂ, ਹੁਣ ਸਾਡੇ ਖਾਸ ਤੌਰ ਤੇ ਪੰਜਾਬੀ ਆ, ਉਹਨਾਂ ਦੇ ਰੂਮ ਦੇ ਵਿੱਚ ਬੱਚਿਆਂ ਦੇ ਇਹੀ ਮਿਲਦੀਆਂ, ਯੂਥ ਦੇ ਵਿੱਚ ਵੀ ਇਹੀ ਮਿਲਦੀਆਂ। ਜੇ ਇਸ ਤਰੀਕੇ ਨਾਲ ਗਾਲਾਂ ਕੱਢਣ ਲੱਗ ਗਏ ਆ, ਉਹ ਕਿੱਥੋਂ ਸਿੱਖਿਆ? ਪਹਿਲਾਂ ਤਾਂ ਸਾਡਾ ਇਦਾਂ ਦਾ ਕਲਚਰ ਹੈ ਨਹੀਂ ਸੀ ਕਿ ਅਸੀਂ ਲੋਕਾਂ ਨੂੰ ਇਦਾਂ ਗਾਲਾਂ ਕੱਢਦੇ ਫਿਰੀਏ ਜੀ। ਤੇ ਇਸ ਕਰਕੇ ਜਿਹੜਾ ਨਵਾਂ ਕਲਚਰ ਲੈ ਆਂਦਾ, ਇਹਦੇ ਨਾਲ ਢਾਹ ਵੱਜੀ ਆ ਸਾਡੇ ਸੱਭਿਆਚਾਰ ਨੂੰ। ਇਹਦੇ ਬਾਰੇ ਜ਼ਰੂਰ ਸਾਨੂੰ ਦੇਖਣਾ ਪੈਣਾ ਆ। ਅੱਜ ਤਾਂ ਅਸੀਂ ਜਿਹੜੇ ਬੰਦੇ ਆ ਦੋਨਾਂ ਦੇ ਹੱਕ ਦੇ ਵਿੱਚ ਬੋਲਦੇ ਆ, ਕੋਈ ਕਹਿੰਦਾ ਮੈਂ ਉਹਦਾ ਫੈਨ ਆ, ਕੋਈ ਕਹਿੰਦਾ ਉਹਦਾ ਫੈਨ ਆ ਜੀ। ਬਿਲਕੁਲ। ਉਹਨਾਂ ਨੂੰ ਮੈਂ ਬਸ ਇੱਕੋ ਹੀ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਜਦੋਂ ਬੁੱਢੇ ਹੋ ਜਾਣਾ, ਕੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸੰਸਕ੍ਰਿਤੀ ਦੋਗੇ ਵੀ ਤੁਸੀਂ ਵੀ ਇਦਾਂ ਹੀ ਗਾਲਾਂ ਕੱਢਿਓ? ਅਸੀਂ ਵੀ ਜਵਾਨੀ ਵੇਲੇ ਇਦਾਂ ਹੀ ਗਾਲਾਂ ਕੱਢਦੇ ਸੀ, ਅਸੀਂ ਵੀ ਆਪਣੀ ਜਵਾਨੀ ਇਦਾਂ ਹੀ ਡਿਸਟਰੋਏ ਕੀਤੀ, ਤੁਸੀਂ ਵੀ ਆਪਣੀ ਜਵਾਨੀ ਇਦਾਂ ਹੀ ਡਿਸਟਰੋਏ ਕਰੋ ਜੀ। ਘੱਟੋ ਘੱਟ ਆਪਣੇ ਮਾਂ-ਬਾਪ ਦਾ ਨਹੀਂ ਸੋਚਣਾ, ਤੁਸੀਂ ਇਹ ਸੋਚੋ ਕਿ ਜਿਹੜੇ ਤੁਹਾਡੇ ਆਉਣ ਵਾਲਾ ਫਿਊਚਰ ਆ, ਆਉਣ ਵਾਲੇ ਜਿਹੜੇ ਬੱਚੇ ਆ, ਕਿ ਉਹ ਵੀ ਇਹਨਾਂ ਕੰਟਰੋਵਰਸੀ ਦੇ ਵਿੱਚ ਪੈ ਰਹਿਣ ਜਾਂ ਉਹ ਕੋਈ ਵਧੀਆ ਕੰਮ ਕਰਨ। ਬਿਲਕੁਲ। ਤਾਂ ਸ਼ਾਇਦ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ। ਇਹ ਸਵਾਲ ਬਹੁਤ ਵੱਡਾ, ਇਹਦੇ ਲਈ ਸਵੈ ਪੜਚੋਲ ਕਰਨ ਦੀ ਲੋੜ ਹੈ। ਜਿਹਦੇ ਵਿੱਚ ਜੇ ਆਪਾਂ ਸਵੈ ਪੜਚੋਲ ਕਰਾਂਗੇ ਤਾਂ ਇਹਦਾ ਸ਼ਾਇਦ ਜਵਾਬ ਸਾਨੂੰ ਮਿਲਦਾ। ਸਰਕਾਰ ਨੂੰ ਬਹੁਤ ਜ਼ਿਆਦਾ ਲਾਉਣਾ ਚਾਹੀਦਾ। ਹੁਣ ਇੱਕ ਪਾਸੇ AK-47 ਚਲਾਉਣੀ ਆਰਮਸ ਐਕਟ, ਇੱਕ ਪਾਸੇ ਤੁਸੀਂ ਕੇਸ ਕਰ ਦਿੰਦੇ ਆ, ਜਿਹੜਾ ਅਰਦਾਸ ਕਰਨ ਦੇ ਉੱਤੇ ਵੀ ਤੁਸੀਂ ਕੇਸ ਕਰ ਦਿੰਦੇ ਆ। ਦੂਜੇ ਪਾਸੇ ਇਹਦਾ ਕੀ ਕਰ ਦਿੱਤਾ ਪੁਲਿਸ ਨੇ, ਬਾਅਦ ਦੇ ਵਿੱਚ ਕੀ ਕਿਹਾ ਕਿ ਉਹ ਤਾਂ ਜੀ ਖਿਡੌਣਾ ਗਨ ਸੀ ਜੀ। ਤੇ ਇਸ ਕਰਕੇ ਤੁਸੀਂ ਆਪ ਅੰਦਾਜ਼ਾ ਲਾ ਲਓ ਫਿਰ।
ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰਮੋਸ਼ਨ ਮਿਲਦੀ ਆ। ਬਲਦੇਵ ਸਿੰਘ ਪਠਲਾਵਾ ਜਿਹੜਾ ਕਿ ਪਹਿਲਾ ਮਰੀਜ਼ ਸੀ ਕਰੋਨਾ ਵਾਇਰਸ ਦਾ, ਉਹਨੂੰ ਵਿਲਨ ਦੇ ਤਰ੍ਹਾਂ ਪੇਸ਼ ਕੀਤਾ। ਅਸੀਂ ਆਪਣੇ ਪ੍ਰੋਗਰਾਮ ਵਿੱਚ ਵੀ ਇੱਥੇ ਕਿਹਾ ਸਿੱਧੂ ਮੂਸੇਵਾਲੇ ਨੇ ਕਿ ਯਾਰ ਉਹਨੇ ਇਦਾਂ, ਤੁਸੀਂ ਤਾਂ ਉਹਨੂੰ ਪੇਸ਼ ਕਰ ਰਹੇ ਆ ਜਿੱਦਾਂ ਉਹਨੇ ਘਰ ਬਣਾ ਕੇ ਤੇ ਉਹ ਲੁਕੋ ਕੇ ਇੱਕ ਡੱਬੀ 'ਚ ਪਾ ਕੇ ਕਰੋਨਾ ਵਾਇਰਸ ਲਿਆ ਕੇ ਪੰਜਾਬ ਛੱਡ ਗਿਆ। ਉਹ ਇੱਕ ਭਲਾ ਮਾਨਸ ਬੰਦਾ, ਸਾਰੀ ਜ਼ਿੰਦਗੀ ਉਹਨੇ ਭਲੇ ਕੰਮ ਕੀਤੇ ਆ, ਤੁਸੀਂ ਉਹਨੂੰ ਇੱਕ ਵਿਲਨ ਦੇ ਤੌਰ ਦੇ ਉੱਤੇ ਪੇਸ਼ ਕਰ ਦਿੱਤਾ ਤੇ ਪੰਜਾਬ ਪੁਲਿਸ ਉਹਨੂੰ ਪ੍ਰਮੋਟ ਕਰ ਰਹੀ ਆ। ਅਸਲ ਦੇ ਵਿੱਚ ਪੰਜਾਬ ਸਰਕਾਰ ਕਿਸੇ ਦੀ ਸਕੀ ਨਹੀਂ। ਐਲੀ ਮੰਗਟ ਉਹਨਾਂ ਨੂੰ ਜਾ ਕੇ ਪੁੱਛ ਲਿਓ, ਇਹਨਾਂ ਨਾਲ ਦੁਸ਼ਮਣੀ ਵੀ ਮਾੜੀ ਹੈ, ਇਹਨਾਂ ਨਾਲ ਦੋਸਤੀ ਵੀ ਮਾੜੀ ਆ। ਮੂਸੇਵਾਲਾ ਨੂੰ ਵੀ ਪਤਾ ਲੱਗ ਜਾਣਾ, ਬੱਬੂ ਮਾਨ ਨੂੰ ਵੀ ਪਤਾ ਲੱਗ ਜਾਣਾ। ਜੀ ਬਿਲਕੁਲ ਦਲਜੀਤ ਜੀ, ਟਿੱਪਣੀਆਂ ਤਾਂ ਹੋਰ ਵੀ ਕਾਫੀ ਆਈਆਂ, ਪਰ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਹੋ ਚੁੱਕਾ। ਇੰਦਰਜੀਤ ਵਰਮਾ, ਹਰਪ੍ਰੀਤ ਸਿੰਘ ਹੋਣੀ, ਜਗਤਾਰ ਸਿੰਘ ਹੋਣੀ ਲਗਾਤਾਰ ਟਿੱਪਣੀਆਂ ਕਰ ਰਹੇ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ। ਪਰ ਮਾਫੀ ਚਾਹਾਂਗੇ, ਜਿਹੜਾ ਪ੍ਰੋਗਰਾਮ ਦਾ ਸਮਾਂ ਆ ਉਹ ਮੁਕੰਮਲ ਹੋ ਚੁੱਕਾ। ਸੋ ਅਗਲੀ ਵਾਰ ਅਸੀਂ ਤੁਹਾਡੀਆਂ ਟਿੱਪਣੀਆਂ ਵਿਚਾਰਾਂਗੇ ਜ਼ਰੂਰ। ਸੋ ਦਲਜੀਤ ਜੀ, ਤੁਸੀਂ ਆਏ, ਸਮਾਂ ਕੱਢਿਆ, ਇਹ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਦੋਸਤੋ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਚੰਗਾ ਲੱਗਾ ਤਾਂ ਅੱਗੇ ਸਾਂਝਾ ਜ਼ਰੂਰ ਕਰਿਓ। ਤੁਸੀਂ ਟਿੱਪਣੀਆਂ ਨਾਲ ਲਗਾਤਾਰ ਇਸ ਪ੍ਰੋਗਰਾਮ 'ਚ ਬਣੇ ਰਹੇ, ਉਹਨਾਂ ਲਈ ਬਹੁਤ ਬਹੁਤ ਧੰਨਵਾਦ। ਜੇਕਰ ਟਿੱਪਣੀਆਂ ਨਹੀਂ ਪੜ੍ਹੀਆਂ ਗਈਆਂ ਤਾਂ ਉਹਦੇ ਲਈ ਵੀ ਹੱਥ ਜੋੜ ਕੇ ਮਾਫੀ ਚਾਹਾਂਗੇ। ਤੁਸੀਂ ਇੱਦਾਂ ਹੀ ਜੁੜਿਆ ਕਰੋ ਇਸ ਪ੍ਰੋਗਰਾਮ ਦੇ ਵਿੱਚ। ਇਹ ਪ੍ਰੋਗਰਾਮ ਹਰ ਬੁੱਧਵਾਰ ਤੇ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਕੀਤਾ ਜਾਂਦਾ, ਜਿਹਦੇ ਵਿੱਚ ਤੁਸੀਂ ਆਪਣੇ ਸਵਾਲ ਰੱਖ ਸਕਦੇ ਹੋ, ਆਪਣੀਆਂ ਗੱਲਾਂ ਕਹਿ ਸਕਦੇ ਹੋ। ਸੋ ਇੱਦਾਂ ਹੀ ਜੁੜਿਆ ਕਰੋ ਇੰਡਸ ਟੀਵੀ ਆਸਟ੍ਰੇਲੀਆ ਨਾਲ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।